वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत शुक्रिया जी। डॉक्टर साहब आज 2 नवंबर 2022 19 ਕੱਤਕ ਨਾਨਕ ਸ਼ਾਹੀ ਸਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਲੋ ਕੇਬਲ ਇਨ ਕੈਨੇਡਾ roku jadoo box ashawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਚਪ੍ਰੀਤ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਮੀਡੀਆ ਦੇ ਤੌਰ ਤੇ ਚੰਗਾ ਕੰਮ ਕਰ ਰਹੇ ਹੋ ਔਰ ਦਰਸ਼ਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਟੀਵੀ 84 ਨੂੰ ਮਜ਼ਬੂਤ ਕਰੀਏ, ਆਪਣਾ ਦਸਵੰਧ ਕੱਢੀਏ ਅਤੇ ਵੱਧ ਤੋਂ ਵੱਧ ਟੀਵੀ 84 ਨੂੰ ਡੋਨੇਟ ਕਰੀਏ। ਸੋ ਨੈਰੇਟਿਵ ਬਿਲਡਿੰਗ ਸਾਡੇ ਪੱਖ ਵਿੱਚ ਹੋਈ ਬਹੁਤ ਅਹਿਮ ਹੈ। ਸੋ ਜੋ ਖਤਾ ਅਸੀਂ 1984 ਵਿੱਚ ਖਾਧੀ ਹੁਣ ਨਹੀਂ ਅਸੀਂ ਇਹ ਦੁਹਰਾਉਣਾ ਚਾਹੁੰਦੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਹਮੇਸ਼ਾ ਹੀ ਤੁਸੀਂ ਸਪੋਰਟ ਕਰਦੇ ਹੋ ਸਪਾਂਸਰਸ਼ਿਪ ਵੀ ਭੇਜਦੇ ਹੋ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਸਪਾਂਸਰਸ਼ਿਪ ਭੇਜੋ ਸਾਡੇ ਪ੍ਰੋਗਰਾਮ ਨੂੰ ਪ੍ਰਮੋਟ ਕਰੋ। ਸੋ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਔਰ YouTube ਤੇ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰਿਆ ਕਰੋ। ਸੋ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਜਿਹੜਾ ਇਹ ਦਿਨ ਚੱਲ ਰਹੇ ਨੇ ਇਹ ਜਿਹੜੀ ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਦੇ ਜਿਹੜੇ ਨੇ ਦਿਨ ਚੱਲ ਰਹੇ ਨੇ। ਸੋ ਅੱਜ 2 ਨਵੰਬਰ ਦਾ ਦਿਨ ਹੈ ਜਿਸ ਵਿੱਚ ਜਿਸ ਤਰ੍ਹਾਂ ਕਿ ਅੱਜ ਦੇ ਦਿਨ ਹੀ 38 ਵਰੇ ਪਹਿਲਾਂ ਹਰਿਆਣੇ ਦੇ ਰਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ ਵਿੱਚ ਦਰਿੰਦਿਆਂ ਨੇ 17 ਪਰਿਵਾਰਾਂ ਦੇ 79 ਜੀਆਂ ਨੂੰ ਜਿਉਂਦੇ ਪੈਟਰੋਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਸੀ। ਸੋ ਨਵੰਬਰ 84 ਨਸਲ ਸਿੱਖ ਨਸਲ ਕੁਸ਼ੀ ਦਾ ਬਿਰਤਾਂਤ ਜਿਹੜਾ ਅਜੇ ਵੀ ਜਾਰੀ ਹੈ ਅਤੇ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਨਵੰਬਰ 84 ਸਿੱਖ ਨਸਲ ਕੁਸ਼ੀ ਦੇ ਪੀੜਤਾਂ ਨੂੰ ਸਮਰਪਿਤ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ये सारे ही दिन बड़े तकलीफ वाले ने बिल्कुल क्योंकि ਜਿਹੜੇ महसूस कर सकते हैं और इंसान जिस ਨੂੰ ਰੱਬ ने बड़ी रीझ ਦੇ ਨਾਲ ਘੜਿਆ ਹੈ ਇਸ ਸਮੁੱਚੀ ਧਰਤੀ ਦੇ ਉੱਤੇ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸਗਲ ਜੋਨ ਤੇਰੀ ਪਨਿਹਾਰੀ ਇਸ ਧਰਤੀ मैं तेरी ਸਿੱਖਦਾਰੀ इस धरती का बादशाह बनाया इस धरती का सब तो उत्तम जीव बनाया इसलिए उस उत्तमता है कि उस दे अंदर ठीक ते गलत दी पछाण करन दा मादा है और वो सचमुच उत्तम उदों ही है जदों गुरु साहब ने याद दहानी करवाई कि धौल धर्म दया का पूत के धर्मी होना हर कोई क्लेम करदा है पर धर्म का मतलब ही ये है कि जे उस दे विच दया है कि जे दया चों धर्म निकलदा है दया चों कंपैशन दया नूं असीं कहंदे हैं और जे मुढ़ले तौर ते मैं कहां जिस तरह लफज रहम भी इस्तेमाल हुंदा है कंपैशन रहम दया यही धर्म का जस्ट है। जे सानू किसी फैलो ह्यूमन बीइंग दी किसी होर जिहड़ा इंसान सफरिंग च है उसकी सफरिंग अपनी नहीं महसूस होंदी और जे ईवन ये सफरिंग महसूस करने का मादा एनीमल्स बर्ड्स और ये सारे तक भी नहीं साडा जांदा
ਤੇ ਫਿਰ ਸਾਡੇ 'ਚ ਤੇ ਪਸ਼ੂ 'ਚ ਕੋਈ ਫਰਕ ਨਹੀਂ ਹੈ। ਔਰ ਇਹੀ ਜਦੋਂ ਅਸੀਂ ਦਇਆ ਜਾਂ ਰਹਿਮ ਦੀ ਗੱਲ ਕਰਦੇ ਹਾਂ ਤੇ ਇਹੀ ਯਾਦ ਦਹਾਨੀ ਹੁੰਦੀ ਹੈ ਕਿ ਅਸੀਂ ਬੇਸ਼ੱਕ ਅੱਜ ਦੁਨੀਆ ਦੇ ਵਿੱਚ ਹਰ ਮਜ਼ਹਬ ਵਾਲਿਆਂ ਨੇ ਬੜੇ ਬੜੇ ਆਪਣੇ ਧਾਰਮਿਕ ਥਾਵਾਂ ਬਣਾਈਆਂ ਹੋਈਆਂ ਨੇ, ਬੜੇ ਬੜੇ ਜਿਹੜੇ ਨੇ ਉਹ ਫੰਕਸ਼ਨ ਕੀਤੇ ਜਾਂਦੇ ਨੇ, ਪਰ ਕੁੱਲ ਮਿਲਾ ਕੇ ਜੇ ਤੁਸੀਂ ਓਵਰਆਲ ਦੇਖੋ ਕਿ ਕਿਵੇਂ ਜ਼ਾਲਮਾਨਾ ਐਕਟੀਵਿਟੀਜ਼, ਕਿਸ ਕਿਸਮ ਦੇ ਮਰਡਰ, ਕਿਵੇਂ ਜ਼ਬਰ ਜਨਾਹ ਔਰ ਹੱਕ ਖੋਹਣੇ ਇੱਕ ਦੂਜੇ ਦੇ, ਦੂਸਰਿਆਂ ਦੀ ਤਕਲੀਫ ਚੋਂ ਕੋਵਿਡ ਦੇ ਚਲਦੇ ਆ ਕਿਸ ਕਿਸਮ ਦਾ ਮਾਹੌਲ ਕਿ ਦੁਨੀਆ 'ਚ 1.5 ਕਰੋੜ ਲੋਕ ਮਰੇ, ਪਰ ਇਸ ਚੋਂ ਵੀ ਕਿਵੇਂ ਪ੍ਰੋਫਿਟ ਲੈਣ ਵਾਲੇ, ਇਸ ਸਿਚੁਏਸ਼ਨ ਨੂੰ ਵੀ ਕਿਵੇਂ ਐਕਸਪਲੋਇਟ ਕਰਨ ਵਾਲੇ। ਸੋ ਇਹ ਜਦੋਂ ਦਇਆ ਤੋਂ ਸਖਣਾ ਇਨਸਾਨ ਹੁੰਦਾ ਹੈ ਜਾਂ ਸਮੁੱਚਾ ਇਨਸਾਨਾਂ ਦਾ ਵਰਗ ਹੁੰਦਾ ਹੈ, ਫਿਰ ਇਹ ਤਬਾਹੀ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਨੇ। ਔਰ ਜੋ ਕੁਝ 38 ਵਰੇ ਪਹਿਲਾਂ ਦਿੱਲੀ ਤੋਂ ਲੈ ਕੇ ਤ੍ਰਿਵੇਂਦਰਮ ਤੱਕ, ਕੇਰਲਾ ਦੀ ਰਾਜਧਾਨੀ ਤੱਕ, ਹੁਣ ਤਾਂ ਅੱਜ ਇਹਨਾਂ ਦੀ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਨੇ ਵੀ 10 ਸਟੇਟਾਂ ਤੇ ਯੂਨੀਅਨ ਟੈਰੀਟਰੀਜ਼ ਦੇ ਚੀਫ ਮਿਨਿਸਟਰਸ ਨੂੰ ਲਿਖਿਆ ਕਿ ਜੀ ਇਹ ਦੱਸੋ 38 ਸਾਲਾਂ ਬਾਅਦ ਕਿਹਨੂੰ ਕੀ ਕੰਪਨਸੇਸ਼ਨ ਮਿਲਿਆ, ਕਿਹਨੂੰ ਕੀ ਜਸਟਿਸ ਮਿਲਿਆ। ਕੁਛ ਨਹੀਂ ਹੈ, ਇੱਕ ਐਮਪਟੀ ਐਕਸਾਈਜ਼ ਹੈ, ਪਰ ਇਹ ਗੱਲ ਘੱਟੋ ਘੱਟ ਸਰਕਾਰੀ ਅਦਾਰੇ, ਸਰਕਾਰੀ ਬਾਡੀਜ਼ ਵੀ ਮੰਨਦੀਆਂ ਨੇ ਕਿ ਗੱਲ ਕੱਲੀ ਦਿੱਲੀ ਤੱਕ ਜਾਂ ਬੋਕਾਰੋ ਤੱਕ, ਬਿਹਾਰ 'ਚ ਜਾਂ ਕਾਨਪੁਰ ਤੱਕ ਮਹਿਦੂਦ ਨਹੀਂ ਸੀ। ਇਹ ਭਾਰਤ ਭਰ ਦੇ ਵਿੱਚ ਇਹਨਾਂ ਨੇ ਤਾਂ 10 ਸੂਬੇ ਕਿਹਾ। ਸਾਡੇ ਕੋਲ ਉਹ ਲਿਸਟ ਹੈ ਪੂਰੀ ਕਿ ਕਿਵੇਂ 18 ਤੋਂ ਜ਼ਿਆਦਾ ਸਟੇਟਾਂ ਔਰ ਯੂਨੀਅਨ ਟੈਰੀਟਰੀਜ਼ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਨਾਂ ਦੇ ਕਾਰੋਬਾਰ ਤਬਾਹ ਕੀਤੇ ਗਏ। ਔਰ ਕੁਝ ਥਾਵਾਂ ਐਸੀਆਂ ਨੇ, ਕਿਉਂਕਿ ਅੱਜ ਅਸੀਂ ਜਦੋਂ ਤੁਸੀਂ ਹੋਂਦ ਚਿੱਲੜ ਦਾ ਜ਼ਿਕਰ ਕੀਤਾ 2 ਨਵੰਬਰ ਦਾ ਦਿਨ ਹੈ, ਪਰ ਕਿਵੇਂ ਬਹੁਤ ਸਾਰੇ ਜਿਹੜੇ ਮੈਸੈਕਰ ਸਿੱਖਾਂ ਦੇ ਹੋਏ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਉਹਦਾ ਰੀਜ਼ਨ ਵੀ ਇਹ ਹੈ ਕਿ ਆਬਾਦੀਆਂ ਸਾਫ਼ ਕਰ ਦਿੱਤੀਆਂ ਗਈਆਂ। ਔਰ ਇਹ ਵੀ ਹੋਂਦ ਚਿੱਲੜ ਦੀ ਕਹਾਣੀ, ਜਿਹੜਾ ਕਿ ਹਰਿਆਣਾ ਦੇ ਗੁੜਗਾਵਾਂ ਦੇ ਨੇੜੇ ਰੇਵਾੜੀ ਜ਼ਿਲ੍ਹੇ ਦਾ ਪਿੰਡ ਹੈ ਹੋਂਦ ਚਿੱਲੜ, ਉੱਥੇ ਕਿਵੇਂ ਸਿੱਖਾਂ ਨੂੰ ਬਿਲਕੁਲ ਉਹ ਪਿੰਡ ਹੀ ਸਾਫ਼ ਕਰ ਦਿੱਤਾ ਗਿਆ। ਇਹ ਵੀ 2010 ਜਾਂ 2011 ਦੇ ਵਿੱਚ ਗੱਲ ਸਾਹਮਣੇ ਆਉਂਦੀ ਹੈ, ਜਦੋਂ ਕਿ ਇੱਕ ਗਿਆਸਪੁਰਾ ਡਿਸਟ੍ਰਿਕਟ ਲੁਧਿਆਣਾ ਦਾ ਸਿੱਖ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਹੁਣ ਤਾਂ ਉਹ ਆਮ ਆਦਮੀ ਪਾਰਟੀ ਦਾ MLA ਹੈ, ਉਹਦੀ ਨੌਕਰੀ ਹੈ, ਇੰਜੀਨੀਅਰ ਹੈ, ਉਹ ਦਿੱਲੀ ਦੇ ਨੇੜੇ ਗੁੜਗਾਵਾਂ 'ਚ। ਔਰ ਉਹਦਾ ਇੱਕ ਸਾਥੀ ਜਾਂ ਕੁਲੀਗ ਜਿਹੜਾ ਉਹਨੂੰ ਕਿਤੇ ਮਿਲਦਾ ਹੈ ਤੇ ਉਹ ਗੱਲ ਕਰਦਾ ਹੈ, ਉਹ ਕਹਿੰਦਾ ਜੀ ਸਾਡੇ ਨੇੜੇ ਵੀ ਜਿਹੜਾ ਇੱਕ ਪਿੰਡ ਸੀ ਉਹਦੇ 'ਚ ਸਿੱਖ ਰਹਿੰਦੇ ਸੀ, ਪਰ ਉਹ ਸਾਰੇ ਦੇ ਸਾਰੇ ਮਾਰ ਦਿੱਤੇ ਜਾਂ ਜਿਹੜੇ ਥੋੜੇ ਬਹੁਤ ਕੋ ਬਚੇ ਵੀ ਚਲੇ ਗਏ ਔਰ ਇਵੇਂ ਹੋਇਆ। ਉਹ ਕਹਿੰਦੇ ਵੀ ਮੇਰੇ ਕੰਨ ਖੜੇ ਹੋ ਗਏ ਕਿ ਵੀ ਇਹ ਕੀ ਹੈ। ਔਰ ਉਸ ਦੀ ਅਸੀਂ ਵੇਰਵੇ ਨਾਲ ਗੱਲ ਕਰਾਂਗੇ ਕਿ ਕਿਵੇਂ ਮਨਵਿੰਦਰ ਸਿੰਘ ਗਿਆਸਪੁਰਾ ਦੇ ਐਫਰਟ ਦੇ ਨਾਲ ਇਹ ਹੋਂਦ ਚਿੱਲੜ ਦਾ ਜਿਹੜਾ ਸਾਰਾ ਵਾਕਿਆ ਔਰ ਇਵੇਂ ਇਹਨੂੰ ਕਿਵੇਂ ਜਿਹੜਾ ਬਿਲਕੁਲ ਇਸ ਦੇ ਉੱਤੇ ਪਰਦਾ ਪਾਇਆ ਗਿਆ। ਔਰ ਜਦੋਂ ਇਹ ਫਿਰ 2011 ਦੇ ਵਿੱਚ ਇਹ ਹਕੀਕਤ ਸਾਹਮਣੇ ਆਉਂਦੀ ਹੈ, ਫਿਰ ਜਿਹੜਾ ਇੱਕ ਗਰਗ ਕਮਿਸ਼ਨ ਵੀ ਬਣਾਇਆ ਜਾਂਦਾ ਹੈ, ਇਸ ਦੇ ਉੱਤੇ ਮੰਨਿਆ ਜਾਂਦਾ ਹੈ ਸਰਕਾਰਾਂ ਵੱਲੋਂ ਇਹ ਹੈ, ਲੇਕਿਨ ਗਰਗ ਕਮਿਸ਼ਨ ਦਾ ਦਾਇਰਾ ਮਹਿਦੂਦ ਕਰ ਦਿੱਤਾ ਜਾਂਦਾ ਹੈ ਕਿ ਭਾਈ ਉਹ ਸਿਰਫ ਜਿਹੜੇ ਕੋਈ ਬਚੇ ਨੇ ਉਹਨਾਂ ਨੂੰ ਜਿਹੜਾ ਫਾਈਨੈਂਸ਼ੀਅਲ ਕੰਪਨਸੇਸ਼ਨ ਦੀ ਗੱਲ ਕਰੇਗਾ। ਕੋਈ ਇਹਨਾਂ ਮਰਡਰਸ ਦੇ ਲਈ ਜਿਹੜੇ ਕੋਲਡ ਬਲੱਡਡ ਮਰਡਰ ਸੀ, ਘੇਰ ਕੇ ਪਿੰਡ ਦੇ ਵਿੱਚ ਆ ਕੇ ਔਰ ਘਰਾਂ ਨੂੰ ਪੈਟਰੋਲ ਪਾ ਕੇ ਅੱਗ ਲਾ ਦੇਣੀ। ਔਰ ਇਹ ਕਿਉਂਕਿ ਹੋਂਦ ਚਿੱਲੜ ਸਾਹਮਣੇ ਆਇਆ, ਦਰਸ਼ਕ ਈਵਨ ਪਿਕਚਰਸ ਵੀ ਦੇਖ ਸਕਦੇ ਨੇ, ਕੌਮ ਦਾ ਫੋਕਸ ਹੋਇਆ, ਫਿਰ ਉੱਥੇ ਇੱਕ ਵੱਡਾ ਸਮਾਗਮ ਵੀ ਹੋਇਆ, ਆਲੇ ਦੁਆਲਿਓਂ ਵੀ ਸਿੱਖ ਪਹੁੰਚੇ, ਪੰਜਾਬ ਤੋਂ ਵੀ ਜਥੇਦਾਰ ਅਕਾਲ ਤਖਤ ਵੀ ਗਏ, ਉੱਥੇ ਬਹੁਤ ਤਕਰੀਰਾਂ ਹੋਈਆਂ ਜੀ ਇਹ ਯਾਦ ਬਣਾਵਾਂਗੇ, ਉੱਥੇ ਇਹ ਕਰਾਂਗੇ, ਹੋਲੋਕਾਸਟ ਮਿਊਜ਼ੀਅਮ ਵਾਂਗ ਕਰਾਂਗੇ। ਉਹ ਜਿੰਨਾ ਕੁ ਸਾਡਾ ਹੈ ਲੋਕਾਂ ਦਾ ਵੀ ਗੱਲ ਹੁੰਦੀ ਹੈ ਤੇ ਉਹ ਮੁੜ ਕੇ ਉੱਥੇ ਕੀ ਗੱਲ ਰਹਿ ਜਾਂਦੀ ਹੈ। ਲੇਕਿਨ ਇਸ ਦੇ ਨਾਲ ਘੱਟੋ ਘੱਟ ਡਾਕੂਮੈਂਟੇਸ਼ਨ ਜ਼ਰੂਰ ਹੋਈ ਕਿ ਹਰਿਆਣੇ ਦੇ ਵਿੱਚ ਕਿਸ ਕਿਸਮ ਦਾ। ਔਰ ਫਿਰ ਜਦੋਂ ਮਨਵਿੰਦਰ ਸਿੰਘ ਨੇ ਅੱਗੋਂ ਐਫਰਟ ਕੀਤਾ, ਫਿਰ ਇਹੀ ਨਹੀਂ ਸੀ ਕਿ ਬਈ ਇਹ ਗੱਲ ਹੋਂਦ ਚਿੱਲੜ ਤੱਕ ਸੀ, ਉਸ ਦੇ ਨਾਲ ਹੀ ਕੁਛ ਵਿੱਥ ਦੇ ਉੱਤੇ ਪਟੌਦੀ ਰਿਆਸਤ, ਪਟੌਦੀ ਦੀ ਨਵਾਬ ਪਟੌਦੀ ਜਿਹੜਾ ਕ੍ਰਿਕਟ ਦਾ ਕੈਪਟਨ, ਔਰ ਹੁਣ ਉਹਦਾ ਅੱਗੋਂ ਟੱਬਰ ਜਿਹੜਾ ਘਰ ਵਾਲੀ ਸ਼ਰਮਿਲਾ ਟੈਗੋਰ ਤੇ ਅੱਗੋਂ ਸੈਫ ਅਲੀ ਤੇ ਕਿਹੜੇ ਕਿਹੜੇ ਸਾਰੇ ਨੇ, ਕਿ ਈਵਨ ਪਟੌਦੀ ਰਿਆਸਤ ਦੇ ਵਿੱਚ ਵੀ 19 ਸਿੱਖਾਂ ਨੂੰ
ਜਿਹਦੀ ਫਿਰ ਪ੍ਰੋਪਰ ਡਾਕੂਮੈਂਟੇਸ਼ਨ ਵੀ ਨਹੀਂ ਉਹਨਾਂ ਨੇ ਹੋਣ ਦਿੱਤੀ ਇਲਾਕੇ ਦੇ ਲੋਕਾਂ ਨੇ ਕਿ ਭਾਈ ਉੱਥੇ ਵੀ ਕਿਵੇਂ ਸਿੱਖਾਂ ਨੂੰ ਕੋਹ ਕੇ ਮਾਰਿਆ। ਸੋ ਉਹਦੇ ਤੋਂ ਇਹ ਸਾਬਤ ਵੀ ਹੋਇਆ ਕਿ ਭਾਈ ਕਿੰਨਾ ਵੱਡਾ, ਜਦੋਂ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਪੰਜਾਬ ਦੇ ਹਵਾਲੇ ਨਾਲ ਵੀ ਹੁੰਦਾ ਹੈ, ਜਦੋਂ ਕਿ ਅਸੀਂ 1.5 ਲੱਖ ਦੀ ਫਿਗਰ ਕਹਿੰਦੇ ਹਾਂ ਤੇ ਬਹੁਤ ਵਾਰੀ ਕਈ ਕਹਿਣਗੇ ਜੀ ਦੇਖੋ ਫਲਾਣੇ ਨੇ ਤਾਂ 40,000 ਪੰਜਾਬ 'ਚ ਕਿਹਾ ਸੀ ਕਿ ਮਾਰੇ ਗਏ, ਫਲਾਣੇ ਨੇ 50 ਕਿਹਾ ਸੀ, ਉਹਨੇ ਇਹ ਕੋਡ। ਹੁਣ ਮਾਰਨ ਵਾਲੇ ਜਿਹੜੇ ਨੇ ਉਹ ਮਾਰਨ ਨੂੰ, ਜਿਹਨਾਂ ਨੂੰ ਮਾਰਿਆ ਉਹਨਾਂ ਦੀਆਂ ਕਬਰਾਂ ਤੇ ਨਹੀਂ ਬਣਾਉਂਦੇ ਜਾਂ ਉਹਨਾਂ ਦੀਆਂ ਮੱਠੀਆਂ ਤੇ ਮੜੀਆਂ ਤੇ ਨਹੀਂ ਬਣਾਉਂਦੇ ਤੇ ਉਹਨਾਂ ਦਾ ਨਾਂ ਲਿਖਦੇ ਨੇ ਕਿ ਤੁਹਾਡੇ ਕੋਲ ਹੈ। ਜੇ ਸਰ ਜਸਵੰਤ ਸਿੰਘ ਖਾਲੜਾ ਨਾ ਹੁੰਦੇ, ਔਰ ਅੱਜ ਅਸੀਂ 2 ਨਵੰਬਰ ਨੂੰ ਗੱਲ ਕਰ ਰਹੇ ਹਾਂ ਔਰ ਸਰ ਜਸਵੰਤ ਸਿੰਘ ਖਾਲੜਾ ਦਾ ਅੱਜ ਬਰਥਡੇ ਵੀ ਹੈ। 1952 ਦੇ ਵਿੱਚ 2 ਨਵੰਬਰ ਨੂੰ ਉਹ ਪੈਦਾ ਹੋਏ ਔਰ ਜੇ ਉਹਨਾਂ ਨੇ ਸ਼ਮਸ਼ਾਨ ਘਾਟਾਂ 'ਚੋਂ ਜਾ ਕੇ ਜਿਹੜੇ ਮਿਊਨਿਸਪਲ ਕਮੇਟੀ ਦੇ ਰਿਕਾਰਡ, ਕਿਉਂਕਿ ਜਿਨ੍ਹਾਂ ਨੂੰ ਅਣਪਛਾਤੇ ਕਹਿ ਕੇ ਸਾੜਿਆ ਜਾਂਦਾ, ਜ਼ਾਹਰ ਹੈ ਲੱਕੜ ਜਿਹੜੀ ਆ ਮਿਊਨਿਸਪਲ ਕਮੇਟੀ ਦੇ ਕੋਟੇ 'ਚੋਂ ਜਾਂਦੀ ਹੈ, ਉਹਨਾਂ ਨੇ ਜਦੋਂ ਲੱਕੜ ਅਲਾਟ ਕਰਨੀ ਹੈ ਉਹਨਾਂ ਨੇ ਲਿਖਣਾ ਹੈ ਕਿ ਵੀ ਕੌਣ ਥਾਣੇਦਾਰ ਲੈ ਕੇ ਆਇਆ, ਕਿਹੜੇ ਥਾਣੇ ਦਾ ਸੀ, ਕੀ ਸੀ। ਉਸ ਤੋਂ ਜਿਹੜਾ ਉਹ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਹੋਈ, ਨਹੀਂ ਤਾਂ ਉਹ ਵੀ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਅਣਪਛਾਤੀਆਂ ਕਹਿ ਕੇ ਸਾੜ ਦਿੱਤੇ, ਉਹਨਾਂ ਦੀ ਤਾਂ ਕੋਈ ਪਛਾਣ ਹੀ ਨਹੀਂ ਸੀ। ਸੋ ਇਹ ਜੋ ਨਵੰਬਰ 84 'ਚ ਹੋਇਆ, ਜਦੋਂ ਕਿ ਹਕੂਮਤ ਦਿੱਲੀ ਦਰਬਾਰ ਪੂਰੀ ਤਰ੍ਹਾਂ ਪੁਲਿਸ ਦੇ ਨਾਲ ਜਿਹੜੀ ਹੈ ਉਹਨਾਂ ਦੀ ਇਹੀ ਨਹੀਂ ਵੀ ਅੰਡਰਸਟੈਂਡਿੰਗ ਹੈ, ਪੁਲਿਸ ਰਾਦਰ ਕਰਾਊਡਸ ਨੂੰ ਲੀਡ ਕਰਦੀ ਸੀ ਹਮਲਾ ਕਰਨ ਦੇ ਲਈ। ਔਰ ਬਹੁਤ ਸਾਰੇ ਇਨਸੀਡੈਂਟ ਐਸੇ ਹੋਏ ਕਿਉਂਕਿ ਪੁਲਿਸ ਰਿਕਾਰਡ 'ਚ ਹੁੰਦਾ ਹੈ ਕਿ ਕਿਹਦੇ ਕੋਲ ਲਾਇਸੈਂਸੀ ਹਥਿਆਰ ਹੈ ਔਰ ਪੁਲਿਸ ਦੀ ਇੱਕ ਟੋਲੀ ਜਾਂ ਉਹਨਾਂ ਦੇ ਆਫੀਸਰ ਪਹਿਲਾਂ ਉਸ ਘਰ 'ਚ ਜਾ ਕੇ ਕਹਿੰਦੇ ਸੀ ਕਿ ਜੀ ਤੁਹਾਡੇ ਕੋਲ ਲਾਇਸੈਂਸੀ ਹਥਿਆਰ? ਉਹ ਕਹਿੰਦੇ ਜੀ ਹਾਂ। ਉਹ ਕਹਿੰਦੇ ਦੇਖੋ ਤੁਹਾਨੂੰ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ ਔਰ ਇਹ ਆਰਡਰ ਨੇ ਕਿ ਵੀ ਹਥਿਆਰ ਜਮ੍ਹਾਂ ਕਰਾਓ। ਔਰ ਈਵਨ ਬੀਬੀ ਅਜੀਤ ਕੌਰ ਜਿਸ ਨੇ ਇਸ ਮੁੱਦੇ ਦੇ ਉੱਤੇ ਬੜੀ ਵੱਡੀ ਕਹਾਣੀਕਾਰ ਸੀ ਔਰ ਉਸ ਨੇ ਇਸ ਦੇ ਉੱਤੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਔਰ ਉਹਨੇ ਖੁਦ, ਔਰ ਅਸੀਂ ਜਦੋਂ ਕੱਲ ਵੀ ਇਹ ਗੱਲ ਕੀਤੀ ਕਿ ਵੀ ਇਹ ਤਾਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਹੋਰਾਂ ਦਾ ਦੇਣਾ ਅਸੀਂ ਕਦੇ ਨਹੀਂ ਦੇ ਸਕਾਂਗੇ। ਇਹੀ ਨਹੀਂ ਵੀ ਉਹਨਾਂ ਨੇ ਘੱਲੂਘਾਰਾ 84 ਲਈ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਪਰ ਜੋ ਕੁਕਰਮ ਉਹ ਵੱਡੇ ਪੈਮਾਨੇ ਤੇ 8 ਨਵੰਬਰ ਨੂੰ ਕਰਨ ਜਾ ਰਹੀ ਸੀ ਆਪਰੇਸ਼ਨ ਸ਼ਾਂਤੀ ਦੇ ਨਾਂ ਥੱਲੇ, ਜਿਹਦੇ 'ਚ ਪੰਜਾਬ ਤੋਂ ਬਾਹਰ ਦੇ ਗੁਰਦੁਆਰਿਆਂ ਦੇ ਉੱਤੇ ਹਮਲੇ ਹੋਣੇ ਸੀ ਔਰ ਉਹਦੀ ਕਿੰਨੀ ਵੱਡੀ ਤਿਆਰੀ ਸੀ। ਔਰ ਅਜੀਤ ਕੌਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇਹ ਸਾਰੇ ਤੋਂ ਨਵੰਬਰ ਤੋਂ ਪਹਿਲਾਂ ਹੀ ਅਕਤੂਬਰ ਮਹੀਨੇ ਦੇ ਵਿੱਚ ਜਾਂ ਸਤੰਬਰ ਦੇ ਵਿੱਚ, ਮੇਰੇ ਕੋਲ ਨੂੰ ਯਾਦ ਨਹੀਂ ਹੈ ਟਾਈਮ ਦਾ ਡੇਟ, ਵੀ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਲਾਇਸੈਂਸੀ ਹਥਿਆਰ ਸੀ ਉਹ ਪੁਲਿਸ ਨੇ ਆ ਕੇ ਲੈ ਲਏ ਸੀਗੇ ਔਰ ਇਸ ਕਿਸਮ ਦਾ ਹੀ ਹੋਰਨਾਂ ਤੋਂ ਵੀ ਆਇਆ। ਸੋ ਲੇਕਿਨ ਈਵਨ ਉਸ ਮੌਕੇ ਦੇ ਉੱਤੇ ਵੀ ਜਦੋਂ ਭੀੜਾਂ ਨੂੰ ਬਿਲਕੁਲ ਪੁਲਿਸ ਹੀ ਇਕੱਠੇ ਕਰਦੀ ਸੀ, ਉਹਨਾਂ ਨੂੰ ਪਿੱਛੇ ਆਬਾਦੀ ਦੇ ਹੋਲਡ ਤੇ ਖੜਾ ਕਰ ਦਿੱਤਾ ਜਾਂਦਾ ਸੀ, ਉਹ ਜਾ ਕੇ ਜਿਹੜੇ ਘਰ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਕਹਿੰਦੇ ਸੀ ਜੀ ਦਿਓ, ਉਹ ਹਥਿਆਰ ਦੇ ਦਿੰਦੇ ਸੀ, ਲੈ ਕੇ ਪੁਲਿਸ ਨਿਕਲਦੀ ਸੀ, ਜਾ ਕੇ ਭੀੜ ਨੂੰ ਕਹਿੰਦੇ ਸੀ ਕਿ ਹੁਣ ਤੁਸੀਂ ਆਪਣਾ ਕੰਮ ਕਰੋ। ਉਹ ਪਹਿਲਾਂ ਲੁੱਟਦੇ ਸੀ ਘਰ ਦਾ, ਕਿਉਂਕਿ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀ ਦੇਖੋ ਸਿੱਖ ਕਿੰਨੇ ਜਿਹੜੇ ਨੇ ਅਮੀਰ ਨੇ ਔਰ ਉਹ ਲੁੱਟਦੇ ਸੀ ਔਰ ਬੀਬੀਆਂ ਦੇ ਨਾਲ ਜਬਰ ਜਨਾਹ ਕਰਦੇ ਸੀ ਔਰ ਜਿਹੜਾ ਬੰਦੇ ਨੇ ਉਹਨਾਂ ਨੂੰ ਮਾਰ ਕੇ, ਭਾਵੇਂ ਛੋਟੇ ਬੱਚੇ ਵੀ ਹੋਣ। ਔਰ ਇਹ ਵੀ ਸੀ, ਇਸ ਕਿਸਮ ਦੇ ਵਾਕਿਆਤ ਵੀ ਸੀ ਕਿ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਘਰਾਂ ਦੇ ਕਿਚਨ ਦੇ ਗੈਸ ਦੇ ਚੁੱਲ੍ਹਿਆਂ ਦੇ ਉੱਤੇ ਰੋਸਟ ਕੀਤਾ ਗਿਆ। ਜੈਨੋਸਾਈਡ ਇਹਨੂੰ ਹੀ ਕਹਿੰਦੇ ਨੇ ਕਿ ਜਿਹਦੇ 'ਚ ਤੁਸੀਂ ਹਰ ਮੇਲ ਬੰਦਾ ਮਾਰ ਦਿੰਦੇ ਹੋ। ਔਰ ਇਹ ਗੱਲ ਇਹੀ ਨਹੀਂ ਕਿ ਵੀ ਉਹਨਾਂ ਨੇ ਨਵੰਬਰ 84 'ਚ ਜੋ ਕੁਝ ਕੀਤਾ ਈਵਨ ਪੰਜਾਬ ਦੇ ਵਿੱਚ, ਔਰ ਕਿਉਂਕਿ ਗੱਲਾਂ ਜਦੋਂ ਅਸੀਂ ਨਵੰਬਰ 84 ਦੀ ਗੱਲ ਕਰਦੇ ਹਾਂ, ਜੂਨ 84 ਦੇ ਨਾਲ ਹੀ ਇਹ ਗੱਲ ਜੁੜਦੀ ਹੈ ਕਿ ਜਦੋਂ ਝਬਾਲ ਏਰੀਏ ਦੇ 30-40 ਪਿੰਡਾਂ ਦੇ ਸਰਪੰਚਾਂ ਨੂੰ ਔਰ ਉਹਨਾਂ ਦੀ ਪੰਚਾਇਤ ਮੈਂਬਰ ਸਾਰਿਆਂ ਨੂੰ ਇਕੱਠੇ ਕਰਕੇ ਉਸ ਇਲਾਕੇ ਦੇ ਵਿੱਚ ਜਿਹੜੀ ਵੀ ਫੌਜੀ ਲਾਈ ਗਈ ਸੀ ਯੂਨਿਟ, ਉਸ ਦਾ ਬ੍ਰਿਗੇਡੀਅਰ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਭਾਈ ਇਹ ਤੁਸੀਂ ਸਾਡੇ ਹਵਾਲੇ ਕਰੋ, ਜੋ ਵੀ ਇੱਥੇ ਤੁਹਾਡੇ ਮੁੰਡੇ ਨੇ ਜਿਹੜੇ ਇਸ ਪਾਸੇ ਨੇ, ਔਰ ਨਹੀਂ ਤਾਂ ਇੱਕ ਗੱਲ ਯਾਦ ਰੱਖੋ। ਔਰ ਉਹਨੇ ਅੰਗਰੇਜ਼ੀ 'ਚ ਉਸ ਪੀਰੀਅਡ 'ਚ ਕੋਟ ਹੋਇਆ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੀ ਰਿਪੋਰਟ ਕਿ ਵੀ ਵਿਲ ਕਿਲ ਆਲ ਯੂਰ ਮੇਲ ਮੈਂਬਰਸ and will confine your women to our cantonments and breed a new race which will be loyal to India। ਕਿ ਅਸੀਂ ਤੁਹਾਡੇ ਬੰਦੇ ਮਾਰ ਦਿਆਂਗੇ ਸਾਰੇ, ਔਰਤਾਂ ਤੁਹਾਡੀਆਂ ਨੂੰ ਅਸੀਂ ਫੌਜੀ ਛਾਉਣੀਆਂ 'ਚ ਰੱਖਾਂਗੇ ਤੇ ਉਹ ਨਸਲ ਪੈਦਾ ਕਰਾਂਗੇ
ਜਿਹੜੀ ਭਾਰਤ ਦੇ ਨਾਲ ਲਾਇਲ ਹੋਏ। ਔਰ ਇਹ ਜਿਹੜੇ ਕੁਕਰਮ ਨੇ ਉਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ, ਕਿਉਂਕਿ ਬਹੁਤ ਵਾਰ ਅਸੀਂ ਉਸ ਤਹਿਜ਼ੀਬ 'ਚ ਜਿਹਦੇ 'ਚ ਭਾਵੇਂ ਕੋਈ ਸਿੱਖ, ਹਿੰਦੂ, ਮੁਸਲਮਾਨ ਕੋਈ ਵੀ ਹੋਏ, ਪੰਜਾਬ ਜਾਂ ਸਾਡੇ ਉਸ ਖਿੱਤੇ ਦੀ ਔਰਤ ਦੇ ਲਈ ਇੱਕ ਪਰਦਾ ਵੀ ਹੈ, ਉਹਦੇ ਨਾਲ ਜੁੜਿਆ ਆਨਰ ਵੀ ਹੈ। ਔਰ ਬਹੁਤ ਕੁਝ ਐਸਾ ਈਵਨ 84 ਤੋਂ 94 95 ਦੇ ਵਿਚਾਲੇ ਪੰਜਾਬ ਦੇ ਪਿੰਡਾਂ 'ਚ ਔਰ ਖਾਸ ਤੌਰ ਤੇ ਜਿਹੜੇ ਇਸ ਪਾਸੇ ਤੁਰੇ ਹੋਏ ਨੌਜਵਾਨ ਸੀ, ਉਹਨਾਂ ਦੀਆਂ ਮਾਵਾਂ, ਭੈਣਾਂ, ਬੇਟੀਆਂ ਦੇ ਨਾਲ ਹੋਇਆ, ਜਿਹੜੀ ਕਦੇ ਜ਼ੁਬਾਨ ਜਿਨ੍ਹਾਂ ਦੀ ਬਹੁਤਿਆਂ ਦੀ ਖੁੱਲੀ ਨਹੀਂ। ਕੁਝ ਜਿਹੜੇ ਨੇ ਆ ਕੇ ਕੁਝ ਦੇਰ ਦੇ ਵਿੱਚ ਹੀ ਉਹ ਸ਼ੌਕ ਨਾਲ ਹੀ ਮਰ ਗਈਆਂ, ਔਰ ਕੁਝ ਦੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਤਬਾਹ ਹੋਈ। ਕਿਸ ਕਿਸਮ ਦਾ ਇਹ ਜਿਹੜਾ ਜਿਸ ਟਾਰਚਰ ਚੋਂ ਉਹਨਾਂ ਨੂੰ ਲੰਘਾਇਆ ਜਾਂਦਾ ਹੈ, ਉਹ ਫਿਰ ਕਿਵੇਂ ਬਾਕੀ ਜ਼ਿੰਦਗੀ ਬਤੀਤ ਕਰਦੀਆਂ ਨੇ। ਸੋ ਇਹ ਸਾਰੇ ਦੇ ਚੱਲਦੇ ਆ, ਕਿਉਂਕਿ ਬਹੁਤ ਕੁਝ ਸੱਚ ਹੈ ਜਿਹੜਾ ਕਦੇ ਸਾਹਮਣੇ ਨਹੀਂ ਆਏਗਾ, ਕੋਈ ਐਸਾ ਕੁਝ ਵੀ ਹੈ। ਲੇਕਿਨ ਕਿਉਂਕਿ ਇਹ ਜਿਵੇਂ ਇੱਕ ਅਫਰੀਕਨ ਪ੍ਰੋਵਰਬ ਹੈ ਕਿ ਵੀ ਖੂਨ ਜਿਹੜਾ ਉਹ ਆਪਣੀ ਪੈੜ ਛੱਡ ਜਾਂਦਾ ਹੈ, ਕਿ ਜਿੱਥੇ ਵੀ ਖੂਨ ਡੁੱਲਦਾ ਹੈ ਉੱਥੋਂ ਕਦੇ ਨਾ ਕਦੇ ਭਾਵੇਂ ਸਾਰੇ ਸਬੂਤ ਮਿਟਾ ਦਿੱਤੇ ਜਾਣ, ਖੂਨ ਜ਼ਮੀਨ ਚੋਂ ਨਿਕਲ ਕੇ ਵੀ ਕਈ ਵਾਰ ਬੋਲਣ ਲੱਗ ਜਾਂਦਾ ਹੈ। ਸੋ ਹੋਂਦ ਚੱਲੜ ਦਾ ਵਾਕਿਆ ਹੈ ਜਿਹੜਾ 2 ਨਵੰਬਰ ਵਾਲੇ ਦਿਨ ਹੋਇਆ, ਔਰ ਇਹ ਜੋ ਹਰਿਆਣੇ ਦੇ ਵਿੱਚ ਹੋਂਦ ਚੱਲੜ ਜਾਂ ਪਟੌਦੀ ਜਾਂ ਗੁੜਗਾਵਾਂ ਜਾਂ ਪਾਣੀਪਤ, ਇਹਨਾਂ ਸਾਰੇ ਸ਼ਹਿਰਾਂ 'ਚ ਜਿਹੜਾ ਵਰਤਾਰਾ, ਇਸ ਨੂੰ ਸਿੱਧੇ ਤੌਰ ਦੇ ਉੱਤੇ ਭਜਨ ਲਾਲ ਜਿਹੜਾ ਬਿਸ਼ਨੋਈ ਹਰਿਆਣੇ ਦਾ ਚੀਫ ਮਿਨਿਸਟਰ, ਜਿਹੜਾ ਜਦੋਂ ਏਸ਼ੀਆਡ 82 ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰਿਆਂ ਨੂੰ ਇਹ ਯਾਦ ਹੋਏਗਾ ਕਿ ਜਦੋਂ ਧਰਮਯੁੱਧ ਮੋਰਚਾ ਪੰਜਾਬ 'ਚ ਚੱਲ ਰਿਹਾ ਸੀ, ਉਸ ਵੇਲੇ ਦਿੱਲੀ ਦੇ ਵਿੱਚ ਸਪੋਰਟਸ ਇਵੈਂਟ ਜਿਹਨੂੰ ਏਸ਼ੀਆਡ 82 ਕਿਹਾ ਗਿਆ ਸੀ, ਔਰ ਬੜੀ ਵੱਡੀ ਜਿਹੜੀ ਹੈ ਉਸ ਦੇ ਵਿੱਚ ਏਸ਼ੀਆ ਦੇ ਮੁਲਕਾਂ ਨੇ ਜਿਹੜੀ ਹੈ ਸ਼ਮੂਲੀਅਤ ਕੀਤੀ ਜਾਂ ਕਰਨੀ ਸੀ ਪਹਿਲਾਂ, ਔਰ ਜਦੋਂ ਕੀਤੀ ਬਾਅਦ ਦੇ ਵਿੱਚ। ਔਰ ਧਰਮਯੁੱਧ ਮੋਰਚੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਏਸ਼ੀਆਡ 82 ਦੇ ਮੌਕੇ ਜਿਹੜਾ ਉਹ ਪ੍ਰੋਟੈਸਟ ਕੀਤਾ ਜਾਏਗਾ ਵੈਨਿਊ ਦੇ ਬਾਹਰ, ਤਾਂ ਕਿ ਅਸੀਂ ਏਸ਼ੀਆ ਦੇ ਮੁਲਕਾਂ ਨੂੰ ਦੱਸ ਸਕੀਏ ਕਿ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਲੇਕਿਨ ਉਹ ਇਸ ਤੋਂ ਪਹਿਲਾਂ, ਔਰ ਉਹ ਪੀਰੀਅਡ ਸੀ ਕਿ ਇੰਦਰਾ ਗਾਂਧੀ ਸੋਚ ਰਹੀ ਸੀ ਕਿ ਕੋਈ ਨਾ ਕੋਈ ਕੰਪਰੋਮਾਈਜ਼ ਕਰ ਲਈ, ਔਰ ਉਦੋਂ ਭਜਨ ਲਾਲ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਸੀ, ਉਹਨੂੰ ਇੰਦਰਾ ਗਾਂਧੀ ਨੇ ਸੱਦਿਆ, ਉਹਦੀ ਕੋਰ ਕਮੇਟੀ ਦਾ ਵੀ ਹਿੱਸਾ ਸੀ, ਤੇ ਉਹਨੇ ਕਿਹਾ ਜੀ ਬਿਲਕੁਲ ਝੁਕਣ ਦੀ ਕੋਈ ਲੋੜ ਨਹੀਂ ਹੈ, ਮੈਂ ਇੱਕ ਵੀ ਸਿੱਖ ਨੂੰ ਹਰਿਆਣਾ ਕ੍ਰਾਸ ਕਰਕੇ ਪੰਜਾਬ 'ਚ ਨਹੀਂ ਆਣ ਦਿਆਂਗਾ। ਔਰ ਬਿਲਕੁਲ ਉਹਨੇ ਉਵੇਂ ਹੀ ਕੀਤਾ। ਬੱਸਾਂ 'ਚੋਂ, ਗੱਡੀਆਂ 'ਚੋਂ, ਕਾਰਾਂ 'ਚੋਂ, 2 ਪਹੀਆ ਵਾਹਨਾਂ ਤੋਂ ਉਤਾਰ ਕੇ ਅਗਲੇ ਜਿੰਨੀ ਦੇਰ ਏਸ਼ੀਆਡ ਚੱਲਿਆ, ਸ਼ੰਭੂ ਬਾਰਡਰ ਜਿਹੜਾ ਪੰਜਾਬ ਹਰਿਆਣੇ ਦਾ ਬਾਰਡਰ ਹੈ ਉੱਥੋਂ, ਔਰ ਜਿਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ, ਬੇਪਤ ਕੀਤਾ ਗਿਆ, ਬੱਸਾਂ 'ਚੋਂ ਲਾ ਕੇ ਜਾਂ ਉਹਨਾਂ ਦੀਆਂ ਆਪਣੀਆਂ ਵਹੀਕਲ 'ਚੋਂ ਲਾ ਕੇ ਭੇਜਿਆ ਗਿਆ, ਉਹਨਾਂ 'ਚ ਫੌਜ ਦੇ ਰਿਟਾਇਰ ਜਨਰਲ ਵੀ ਸੀ, ਬ੍ਰਿਗੇਡੀਅਰ, ਕਰਨਲ, ਹਾਈ ਕੋਰਟ ਦੇ ਜੱਜ, ਮੈਂਬਰ ਪਾਰਲੀਮੈਂਟ, ਹਰ ਇੱਕ ਨੂੰ ਪਬਲਿਕਲੀ ਡਿਸਆਨਰ। ਔਰ ਮੈਂ ਇੱਕ ਵਾਕਿਆ ਅਕਸਰ ਮੈਂ ਸੁਣਾਇਆ ਪਹਿਲਾਂ ਵੀ ਕਿ ਚੰਡੀਗੜ੍ਹ ਦੇ ਇੱਕ ਰਿਟਾਇਰਡ ਕਰਨਲ ਦੇ ਕੋਲੋਂ, ਇਹ ਜਦੋਂ 80s ਦੇ ਵਿੱਚ ਸਿੱਖ ਨੌਜਵਾਨ ਕੋਈ ਇਵੈਂਟਸ ਰੱਖਦੇ ਸੀ, ਪੰਜਾਬ ਯੂਨੀਵਰਸਿਟੀ 'ਚ ਰੱਖੀ ਜਾਂ ਕੋਈ, ਉਹ ਉਹਨਾਂ ਦੇ ਗੁਆਂਢ 'ਚ ਉਹ ਸਿੱਖ ਨੌਜਵਾਨ ਰਹਿੰਦੇ ਸੀ, ਉਹਨਾਂ ਨੂੰ ਸੀ ਜੀ ਸਾਡੇ ਬ੍ਰਿਗੇਡੀਅਰ ਸਾਹਿਬ ਨੇ ਔਰ ਬੜਾ ਉਹਨਾਂ ਦੇ ਅੱਗੋਂ ਵੀ ਜਿਹੜਾ ਖਾਂਦੇ ਪੀਂਦੇ ਨੇ, ਤੇ ਅਸੀਂ ਇਹ ਫੰਕਸ਼ਨ ਕਰ ਰਹੇ ਧਾਰਮਿਕ, ਤੇ ਉਹਨਾਂ ਤੋਂ ਅਸੀਂ ਜਿਹੜਾ ਉਹ ਚੰਦਾ ਲੈਂਦੇ। ਔਰ ਉਹਨਾਂ ਕੋਲ ਗਏ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਕਰ ਰਹੇ ਹਾਂ ਕਿ ਪੰਜਾਬ ਦੇ ਨਾਲ ਕਿਵੇਂ ਧੱਕਾ ਹੋ ਰਿਹਾ ਹੈ, ਸਾਡੀ ਰਾਜਧਾਨੀ ਖੋਹ ਲਈ, ਸਾਡਾ ਪਾਣੀ ਔਰ ਦੀ ਇਹ ਉਹ। ਉਹਨੇ ਸੁਣਿਆ, ਉਹਨੇ ਕਿਹਾ ਕਿ ਗੇਟ ਖੋਲ ਕੇ ਕਿ ਇੱਥੋਂ ਨਿਕਲ ਜਾਓ। ਉਹਨੇ ਕਿਹਾ ਮੈਂ ਬ੍ਰਿਗੇਡੀਅਰ ਰਿਟਾਇਰ ਹੋਇਆ, ਮੇਰੇ 2 ਲੜਕੇ ਨੇ, ਇੱਕ ਕਰਨਲ ਹੈ, ਇੱਕ ਮੇਜਰ ਹੈ, ਮੈਂ ਕੋਠੀ 'ਚ ਰਹਿੰਦਾ, ਕਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਕਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਗੈਟ ਆਊਟ, ਜਿਵੇਂ ਫੌਜੀਆਂ ਦਾ ਹੁੰਦਾ। ਔਰ ਇਹੀ ਏਸ਼ੀਆਡ 82 ਤੋਂ ਪਹਿਲਾਂ ਦੀ ਗੱਲ ਹੈ, ਉਹ ਏਸ਼ੀਆਡ ਆਇਆ ਔਰ ਬ੍ਰਿਗੇਡੀਅਰ ਸਾਹਿਬ ਵੀ ਪੂਰਾ ਸੱਜ ਤੱਜ ਕੇ ਜਿਹੜੇ ਨੇ ਆਪਣੀ ਗੱਡੀ 'ਚ ਬਾਹਰ ਨਿਕਲੇ ਜਾ ਰਹੇ ਸੀ, ਕਿਉਂਕਿ ਦਿੱਲੀ 'ਚ ਏਸ਼ੀਆਡ 82 ਵੱਡੀ ਇਵੈਂਟ ਸੀ ਕਿ ਇੰਡੀਆ ਨੂੰ ਜਿਹੜਾ ਉਸ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ। ਜਿਉਂ ਹੀ ਸ਼ੰਭੂ ਬਾਰਡਰ ਤੇ ਆਇਆ ਔਰ ਇੱਕ ਲੰਬੇ ਧੜੰਗੇ 6 ਫੁੱਟੇ ਹਰਿਆਣਵੀ ਜਾਟ ਨੇ ਗੱਡੀ ਉਹਦੀ ਰੋਕੀ, ਔਰ ਉਹਨੂੰ ਲੱਗਾ ਵੀ ਸ਼ਾਇਦ ਇਹਨੇ ਹੈ ਨਹੀਂ, ਉਹਨੇ ਆਪਣਾ ਆਈਡੀ ਕਾਰਡ ਕੱਢ ਕੇ ਕਿ ਬ੍ਰਿਗੇਡੀਅਰ ਔਰ ਇਹ ਉਹਨੂੰ ਬਾਹਰ ਦਿਖਾਇਆ, ਤੇ ਉਹ ਉਹਨੂੰ ਅੱਗੋਂ ਕਹਿੰਦਾ ਕਿ ਇਹ ਗੱਤੋ ਸਾ ਨਾ ਦਿਖਾਲ ਮੁਝਕੋ, ਉੱਤਰ ਕਾਰ ਮਾਸਾ,
और बाहर कढ़ के जलील किया और बाद उन्हें ही कुछ देर बाद जो मुड़ आया ਉਹਨੂੰ ਜਾਣ नहीं दिता ਉਹਨੇ ਉਹਨਾਂ ਜਿਹੜੇ ਗਵਾਂਢੀ ਨੌਜਵਾਨ ਸੀ ਉਹਨਾਂ ਨੂੰ ਉਹਨੇ ਮੈਸੇਜ ਭੇਜਿਆ ਕਿ ਜਿੰਨੇ ਮਰਜ਼ੀ ਪੈਸੇ ਲੈ ਜਾਓ ਇਹ ਵਾਕਈ ਸਾਡੇ ਕੋਈ ਜੀਣ ਦਾ ਹੱਜ ਨਹੀਂ। ਸੋ ਏਸ਼ੀਆ ਔਰ ਇਹ ਗੱਲ ਜਦੋਂ ਈਵਨ ਇਹ ਇੱਕ ਵੱਡੀ ਇਵੈਂਟ ਧਰਮਯੁੱਧ ਮੋਰਚੇ ਦੇ ਦੌਰਾਨ ਜਿਹਨੇ ਦਿੱਲੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਸੰਤ ਪਿੰਡਾਂ ਵਾਲਿਆਂ ਨੇ ਔਰ ਲੌਂਗੋਵਾਲ ਕਿਉਂਕਿ ਉਸ ਵੇਲੇ ਉਹ ਧਰਮਯੁੱਧ ਮੋਰਚੇ ਦਾ ਡਿਕਟੇਟਰ ਸੀ ਜੀ ਉਹਨਾਂ ਨੇ ਇੱਕ ਇਕੱਠ ਰੱਖਿਆ ਕਿ ਭਾਰਤ ਦੇ ਐਕਸ ਫੌਜੀਆਂ ਦਾ ਇਕੱਠ 10,000 ਤੋਂ ਜ਼ਿਆਦਾ ਔਰ ਇਹ ਏਸ਼ੀਆਡ 82 ਤੋਂ ਬਾਅਦ ਦੀ ਗੱਲ ਹੈ ਇੱਕਦਮ ਕੁਛ ਮਹੀਨਿਆਂ ਬਾਅਦ ਔਰ ਉਹਦੇ ਚ 10,000 ਤੋਂ ਜ਼ਿਆਦਾ ਸਾਬਕਾ ਫੌਜੀ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕਿੰਨੇ ਮੇਜਰ ਜਨਰਲ ਕਿੰਨੇ ਲੈਫਟੀਨੈਂਟ ਜਨਰਲ ਕਿੰਨੇ ਬ੍ਰਿਗੇਡੀਅਰ ਕਿੰਨੇ ਕਰਨਲ ਲੈਵਲ ਦੇ ਜਿਹੜੇ ਨੇ ਉਹ ਲੋਕ ਸ਼ਾਮਲ ਹੋਏ ਕਿਉਂਕਿ ਉਹ ਇੰਨਾ ਕੁ ਮਾਨਤ ਉਹਨਾਂ ਨੂੰ ਕੀਤਾ ਸੀ ਕਿ ਉਹਨਾਂ ਨੂੰ ਵੀ ਲੱਗਾ ਵੀ ਅਸੀਂ ਕਿਹਨਾਂ ਦੇ ਲਈ ਲੜਦੇ ਰਹੇ ਔਰ ਉਹਨਾਂ ਦਾ ਜਿਹੜਾ ਸਾਬਕਾ ਫੌਜੀਆਂ ਦਾ ਇਕੱਠ ਸੀ ਉਹ ਇੱਕ ਬਹੁਤ ਵੱਡੀ ਘਬਰਾਹਟ ਸੀ ਇੰਡੀਅਨ ਸਿਸਟਮ ਦੇ ਲਈ ਔਰ ਉਹਨਾਂ ਨੇ ਉਦੋਂ ਅਕਾਲ ਤਖਤ ਦੇ ਜਥੇਦਾਰ ਉਸ ਤੋਂ ਪਹਿਲਾਂ ਕੁਝ ਟਾਈਮ ਪਹਿਲਾਂ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਚੜ੍ਹਾਈ ਕਰ ਗਏ ਸੀ ਤੇ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਗਿਆਨੀ ਕਿਰਪਾਲ ਸਿੰਘ ਉਹਨਾਂ ਨੂੰ ਇੱਕ ਕਾਰਜਕਾਰੀ ਜਥੇਦਾਰ ਲਾਇਆ ਹੋਇਆ ਸੀ ਔਰ ਇਹ ਅਜੇ ਚੱਲ ਰਿਹਾ ਸੀ ਕਿ ਇਹਨਾਂ ਨੂੰ ਪੱਕਾ ਕੀਤਾ ਜਾਏ ਕਿਰਪਾਲ ਸਿੰਘ ਨੂੰ ਜਾਂ ਕਿਵੇਂ। ਹੁਣ ਉਹ ਜਿਹੜਾ ਸਾਬਕਾ 10,000 ਫੌਜੀਆਂ ਦਾ ਇਕੱਠ ਹੁੰਦਾ ਹੈ ਉਹਨਾਂ ਵੱਲੋਂ ਮਤਾ ਪਾਸ ਕੀਤਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਲਾਇਆ ਜਾਏ ਔਰ ਇਹ ਖਬਰ ਜਦੋਂ ਤੱਕ ਇਹ ਰੈਜ਼ੋਲੂਸ਼ਨ ਹੁੰਦਾ ਹੈ ਉਸ ਅਸੀਂ ਜਦੋਂ ਇਹ ਡਿਸਕਸ ਕਰਾਂਗੇ ਕਿ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਇੰਡੀਅਨ ਏਜੰਸੀਆਂ ਨੇ ਆਪਣਾ ਮੋਹਰਾ ਬਣਾ ਕੇ ਵਰਤਿਆ। ਹੁਣ ਤਾਂ ਬੀਜੇਪੀ ਸਿੱਧੇ ਤੌਰ ਤੇ ਉਹਦੇ ਤੇ ਕੰਟਰੋਲ ਕਰਨਾ ਚਾਹੁੰਦੀ ਹੈ ਔਰ ਕਾਫੀ ਕਰੀਬ ਪਹੁੰਚ ਗਏ ਨੇ। ਮੋਦੀ ਜਿਹੜਾ ਹੈ ਉਹਨੂੰ 5 ਨਵੰਬਰ ਨੂੰ ਮਿਲਣ ਜਾ ਰਿਹਾ ਰਾਧਾ ਸਵਾਮੀਆਂ ਦੇ ਡੇਰੇ 'ਚ ਦਾਦੂਵਾਲ ਪਹਿਲਾਂ ਹੀ ਰਾਧਾ ਸਵਾਮੀ ਨੂੰ ਮਿਲਿਆ ਔਰ ਬੀਬੀ ਜਗੀਰ ਕੌਰ ਦੀ ਬਗਾਵਤ ਔਰ ਇਹ ਉਹ ਸਾਰਾ ਉਸ ਖੇਡ ਦਾ ਹਿੱਸਾ ਅਸੀਂ ਉਸ ਦੀ ਗੱਲ ਕਰਾਂਗੇ। ਲੇਕਿਨ ਜਿਉਂ ਹੀ ਇਹ ਮਤਾ ਪਾਸ ਕੀਤਾ ਜਾਂਦਾ ਹੈ ਫੌਜੀਆਂ ਦੇ ਇਕੱਠ ਵੱਲੋਂ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਗਿਆਨੀ ਕਿਰਪਾਲ ਸਿੰਘ ਜਿਹਨੂੰ ਐਕਟਿੰਗ ਲਾਇਆ ਹੋਇਆ ਸੀ ਕਾਰਜਕਾਰੀ ਉਹਨੂੰ ਪੱਕਾ ਜਥੇਦਾਰ ਬਣਾ ਦਿੰਦੀ ਹੈ ਅਕਾਲ ਤਖਤ ਉਸੇ ਸ਼ਾਮ ਔਰ ਗਿਆਨੀ ਸਾਹਿਬ ਸਿੰਘ ਚਮਕ ਨੂੰ ਹੈੱਡ ਗ੍ਰੰਥੀ ਬਣਾ ਦਿੱਤਾ ਜਾਂਦਾ ਹੈ। ਅਗਲੇ ਦਿਨ ਜਦੋਂ ਅਖਬਾਰਾਂ ਦੇ ਵਿੱਚ ਮੀਡੀਆ 'ਚ ਖਬਰ ਹੁੰਦੀ ਹੈ ਉਦੋਂ ਅਜੇ ਇਲੈਕਟ੍ਰੋਨਿਕ ਜਾਂ ਡਿਜੀਟਲ ਮੀਡੀਆ ਤਾਂ ਨਹੀਂ ਸੀ ਟੀਵੀ ਵਗੈਰਾ ਉਹਨਾਂ ਦੇ ਕੰਟਰੋਲ 'ਚ ਅਖਬਾਰਾਂ 'ਚ ਹੀ ਸੀ ਤੇ ਫਰੰਟ ਤੇ ਲੱਗੀ ਹੋਈ ਸੀ ਖਬਰ ਕਿ ਗਿਆਨੀ ਕਿਰਪਾਲ ਸਿੰਘ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਨਾਮਜ਼ਦ ਔਰ ਇਹ ਕਿ ਸਿੱਖ ਫੌਜੀਆਂ ਨੇ ਕਿਹਾ ਉਹ 16ਵੇਂ ਪੇਜ ਦੇ ਖੂੰਜੇ 'ਚ ਲੱਗੀ ਹੋਈ ਸੀ। ਸੋ ਇੰਨਾ ਖੌਫ ਉਹਨਾਂ ਨੂੰ ਬਣਿਆ ਔਰ ਇਹ ਉਹੀ ਫਿਰ ਕਿਰਪਾਲ ਸਿੰਘ ਹੈ ਜਿਹਦੇ ਤੋਂ ਜਦੋਂ ਜੂਨ 84 ਦੇ ਪਹਿਲੇ ਹਫਤੇ ਫੌਜੀ ਹਮਲਾ ਹੁੰਦਾ ਹੈ ਔਰ ਉਹ ਅਕਾਲ ਤਖਤ ਜਿਹੜਾ ਖੰਡਰਾਤ ਬਣਾ ਦਿੱਤਾ ਗਿਆ ਹੈ ਔਰ ਦਰਬਾਰ ਸਾਹਿਬ ਖੂਨ ਨਾਲ ਲੱਥਪੱਥ ਹੈ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੇ। ਤੋ ਕਿਰਪਾਲ ਸਿੰਘ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਖਲੋ ਕੇ ਹੱਥ 'ਚ ਲਿਖਿਆ ਬਿਆਨ ਜਿਹੜਾ ਫੌਜੀ ਅਫਸਰਾਂ ਨੇ ਉਹਨੂੰ ਦਿੱਤਾ ਉਹ ਪੜ੍ਹ ਕੇ ਕਹਿ ਰਿਹਾ ਸੀ ਜੀ ਤੋਸ਼ਾਖਾਨਾ ਠੀਕ ਹੈ ਕੋਠਾ ਸਾਹਿਬ ਠੀਕ ਹੈ ਕਿ ਜੀ ਕੋਈ ਨੁਕਸਾਨ ਨਹੀਂ ਹੋਇਆ ਤੋਸ਼ਾਖਾਨਾ ਵੀ ਬਿਲਕੁਲ ਠੀਕ ਠਾਕ ਹੈ ਕੋਠਾ ਸਾਹਿਬ ਵੀ। ਸੋ ਇਸ ਲੈਵਲ ਦਾ ਝੂਠ। ਸੋ ਮੈਂ ਇਹ ਬਾਰ-ਬਾਰ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਇੱਕ ਤਬਕਾ ਬਹੁਤ ਵਾਰ ਸਾਡਾ ਦੂਸਰੇ ਪ੍ਰੋਪੇਗੈਂਡੇ ਦਾ ਸ਼ਿਕਾਰ ਰਿਹਾ ਅੱਜ ਵੀ ਹੈ ਲੇਕਿਨ ਇਹਨਾਂ 38 ਸਾਲਾਂ ਨੇ ਬਹੁਤ ਸਾਰਿਆਂ ਦੀਆਂ ਅੱਖਾਂ ਖੋਲੀਆਂ। ਏਸ਼ੀਆਡ 82 ਦੇ ਵਾਕਿਆ ਨੇ ਫੌਜੀਆਂ ਦੀਆਂ ਖੋਲੀਆਂ ਸੀ ਪਰ ਏਸ਼ੀਆਡ 82 'ਚ ਇਸ ਲੈਵਲ ਤੇ ਸਿੱਖੀ ਕੌਜ਼ ਦੀ ਸਪੋਰਟ ਪੈਦਾ ਕਰਵਾਉਣ 'ਚ ਭਜਨ ਲਾਲ ਦਾ ਬਹੁਤ ਵੱਡਾ ਰੋਲ ਸੀ ਕਿਉਂਕਿ ਹਰਿਆਣੇ ਦਾ ਚੀਫ ਮਿਨਿਸਟਰ ਹੁੰਦਿਆਂ ਜਿਹੜੀ ਐਸ਼ੋਰੈਂਸ ਉਹਨੇ ਇੰਦਰਾ ਗਾਂਧੀ ਨੂੰ ਦਿੱਤੀ ਸੀ ਕਿ ਮੈਂ ਇੱਕ ਵੀ ਸਿੱਖ ਨੂੰ ਹਰਿਆਣੇ 'ਚੋਂ ਲੰਘਣ ਨਹੀਂ ਦਿਆਂਗੇ ਦਿੱਲੀ ਨਹੀਂ ਪਹੁੰਚ ਉਹ ਉਹਨੇ ਕਾਫੀ ਹੱਦ ਤੱਕ ਪੂਰੀ ਕੀਤੀ ਹੈ। ਵੱਖਰੀ ਕਹਾਣੀ ਹੈ ਕਿ ਇਹਦੇ ਬਾਵਜੂਦ ਸਿੱਖ ਕੁਛ ਬੀਬੀਆਂ ਖਾਸ ਤੌਰ ਤੇ ਉਹ ਦਿੱਲੀ ਪਹੁੰਚ ਗਈਆਂ ਨਾ ਸਿਰਫ ਉਹਨਾਂ ਨੇ ਕਿ ਏਸ਼ੀਆਡ 82 'ਚ ਪਹੁੰਚੀਆਂ ਬਲਕਿ ਅੰਦਰ ਸਟੇਡੀਅਮ 'ਚ ਵੀ ਉਹਨਾਂ ਨੇ ਧਰਮਯੁੱਧ ਮੋਰਚੇ ਦੇ ਜਿਹੜੇ ਨੇ ਔਰ ਸਿੱਖ ਮੰਗਾਂ ਦੇ ਪੋਸਟਰ ਵੀ ਜਿਹੜੇ ਨੇ ਅੰਦਰ ਉਹਨਾਂ ਨੇ ਸੁੱਟੇ ਵੱਡੇ ਵੱਡੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਫੀ ਦੇਰ ਜੇਲ੍ਹਾਂ ਦੇ ਵਿੱਚ ਰਹੀਆਂ। ਸੋ ਇਹ ਇੱਕ ਵੱਖਰੀ ਕਹਾਣੀ ਹੈ ਲੇਕਿਨ ਉਸੇ ਹੀ ਹਰਿਆਣੇ ਦੇ ਵਿੱਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੀ ਹੋਈ ਔਰ ਦਿੱਲੀ ਔਰ ਨਾਲ ਲੱਗਦੇ ਜਿਹੜੇ ਯੂਪੀ ਦੇ ਬਾਕੀ ਟਾਊਨ ਨੇ ਉਹਨਾਂ ਦੇ ਵਿੱਚ ਸਹਾਰਨਪੁਰ ਮੇਰਠ ਉਹਦੇ 'ਚ ਕਰਵਾਉਣ ਦੇ ਲਈ ਵੀ ਜਿਹੜਾ ਇਹਨੇ ਭਜਨ ਲਾਲ ਨੇ ਜਿਹੜੇ ਕ੍ਰਿਮੀਨਲਸ ਨੇ
ਸਕੂਲਾਂ ਦੀਆਂ ਸਰਕਾਰੀ ਬੱਸਾਂ ਔਰ ਉਹਨਾਂ ਸਾਰਿਆਂ ਦਾ ਵੀ ਇਸਤੇਮਾਲ ਕੀਤਾ। ਸੋ ਇਸ ਸਾਰੇ ਦੇ ਵਿੱਚ ਕਿਉਂਕਿ 2 ਨਵੰਬਰ ਨੂੰ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਹੋਂਦ ਚੱਲੜ ਦਾ ਜਿਹੜਾ ਵਾਕਿਆ ਹੈ ਇਹ 2 ਨਵੰਬਰ ਨੂੰ ਵਾਪਰਦਾ ਹੈ। ਔਰ ਜਦੋਂ ਇਹ 2011 ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰ ਇਸ ਨੂੰ ਜਗਜ਼ਾਰ ਕਰਦੇ ਨੇ, ਫਿਰ ਜਿਹੜਾ ਇਹ ਕਹਾਣੀ ਬਾਹਰ ਆਉਂਦੀ ਹੈ ਔਰ ਉਹਦੇ ਤੇ ਫਿਰ ਜਿਹੜਾ ਰਿਪੋਰਟਿੰਗ ਹੁੰਦੀ ਹੈ ਕਿ ਭਾਈ 2 ਨਵੰਬਰ 1984 ਨੂੰ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚੱਲੜ 'ਚ ਜਿਹੜਾ 17 ਪਰਿਵਾਰਾਂ ਦੇ 79 ਜੀਆਂ ਨੂੰ ਜਿਉਂਦੇ ਪੈਟਰੋਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਔਰ ਈਵਨ ਉਹਦੀਆਂ ਵਿਟਨੈਸਿਸ ਕੁਝ ਜਿਹੜੇ ਸਿੰਪੈਥੈਟਿਕ ਹਿੰਦੂ ਸੀ ਇਲਾਕੇ ਦੇ, ਉਹਨਾਂ ਨੇ ਵੀ ਦਿੱਤੀਆਂ। ਔਰ ਇਸ ਸਾਰੇ ਦੇ ਉੱਤੇ ਜਦੋਂ ਤੁਸੀਂ ਹੁਣ ਗੂਗਲ ਕਰਕੇ ਲੱਭਣਾ ਵੀ ਚਾਹੋ ਤਾਂ ਬਹੁਤ ਸਾਰੀ ਜਾਣਕਾਰੀ ਹੈ। ਹੋਂਦ ਚੱਲੜ ਤੁਸੀਂ ਪਾਓਗੇ ਤਾਂ ਪਤਾ ਲੱਗ ਜਾਂਦਾ ਹੈ ਕਿ ਭਾਈ ਕੀ ਹੋਇਆ। ਔਰ ਇੱਥੇ ਜਿਹੜਾ ਇਸ ਤੋਂ ਇਲਾਵਾ ਜੋ ਹਰਿਆਣੇ ਦੇ ਵਿੱਚ ਮੈਂ ਪਟੌਦੀ ਮੈਸੈਕਰ ਦੀ ਗੱਲ ਕੀਤੀ ਹੈ, 17 ਸਿੱਖ ਪਟੌਦੀ ਰਿਆਸਤ 'ਚ ਮਾਰੇ ਗਏ। ਗੁੜਗਾਵਾਂ ਮੈਸੈਕਰ, ਉਹਦੇ 'ਚ ਵੀ ਜਿਹੜਾ ਗੁੜਗਾਵਾਂ ਦੇ ਵਿੱਚ ਉਹਨਾਂ ਨੇ ਫਸਟ ਕੇਸ ਵਾਸ ਨੀਅਰ ਰੇਲਵੇ ਸਟੇਸ਼ਨ where 13 family members were killed brutally. The mob, under the guidance of local Congress leader, created a panic in the city as the armed mob rampaged through the town and set fire to Sikh homes in the city. There were 47 killings in Gurgaon district. 300 houses, shops, factories were looted and burnt to ashes. ਇਕੱਲਾ ਗੁੜਗਾਵਾਂ ਦੇ ਵਿੱਚ ਜਿਹੜਾ ਹੈ 47 ਤੋਂ ਜ਼ਿਆਦਾ ਕਿਲਿੰਗਸ ਨੇ। ਔਰ ਫਿਰ ਇਹ ਜਿਹੜਾ ਬਹੁਤ ਸਾਰਾ ਹੋਰ ਵੀ ਬ੍ਰੇਕਡਾਊਨ ਹੈ ਕਿ ਵੀ ਕਿੱਥੇ ਕਿੱਥੇ ਕੀ ਹੋਇਆ ਔਰ ਕਿਸ ਲੈਵਲ ਦੇ ਉੱਤੇ ਜਾ ਕੇ ਇਸ ਦੇ ਉੱਤੇ ਕਿੰਨੇ ਵਿਕਟਮ ਬਣੇ। ਹੁਣ ਅੱਜ ਇੱਕ ਲਿਖਤ ਗੁਲਜ਼ਾਰ ਦੇ ਨਾਂ ਥੱਲੇ ਹੈ, ਮੈਨੂੰ ਨਹੀਂ ਪਤਾ ਵੀ ਇਹ ਗੁਲਜ਼ਾਰ ਫਿਲਮੀ ਦੁਨੀਆ ਵਾਲੇ ਨੇ, ਜਿਹੜਾ ਨਾਂ ਜਿਹਦਾ ਸੰਪੂਰਨ ਸਿੰਘ ਕਾਲਰਾ, ਔਰ ਜਿਹਨੇ ਜਿਹੜੀ ਸਿੱਖ ਬਗਾਵਤ ਸੀ ਇਸ ਦੇ ਉੱਤੇ ਵੀ ਫਿਲਮ ਮਾਚਿਸ਼ ਬਣਾਈ ਸੀ। ਲੇਕਿਨ ਇਹ ਕਿਸੇ ਦਾ ਵੀ ਹੋਏ, ਲੇਕਿਨ ਇਹ ਬਿਆਨ ਕਰਦਾ ਹੈ ਇੱਕ ਵਾਕਿਆ 'ਚ ਕਿ ਭਾਈ ਸਿੱਖ ਕਿਵੇਂ, ਜਦੋਂ ਅਸੀਂ ਸਕਾਰਸ ਦੀ ਗੱਲ ਕਰਦੇ ਹਾਂ, ਜਦੋਂ ਤੁਹਾਡੇ ਕੋਈ ਵੱਡੀ ਸੱਟ ਫੇਟ ਵੀ ਲੱਗਦੀ ਹੈ ਉਸ ਦਾ ਨਿਸ਼ਾਨ ਰਹਿ ਜਾਂਦਾ ਹੈ। ਪਰ ਇੱਥੇ 38 ਵਰ੍ਹੇ ਪਹਿਲਾਂ ਜਿਸ ਲੈਵਲ ਦੀ ਤਕਲੀਫ, ਜਿਸ ਲੈਵਲ ਦੀ ਪੇਨ ਦਿੱਤੀ, ਉਹ ਤਾਂ ਕਦੇ ਵੀ ਨਾ ਹੀਲ ਹੋਣ ਵਾਲੇ ਜ਼ਖਮ ਨੇ। ਔਰ ਇਹ ਜਿਹੜਾ ਵਾਕਿਆ ਹੈ ਕਿ ਪਾਸਪੋਰਟ ਕਮਿਸ਼ਨਰ ਨੇ ਜਿਹੜੀ ਦਰਖਾਸਤ ਪਾਸਪੋਰਟ ਦੀ ਸਿੱਖ ਨੇ ਦਿੱਤੀ ਹੈ, ਉਸ ਨੂੰ ਦੇਖਦੇ ਆ ਸਿਰ ਚੁੱਕ ਕੇ ਪੁੱਛਿਆ ਕਿ ਉਹਦੇ ਤੇ ਆਇਡੈਂਟੀਫਿਕੇਸ਼ਨ ਮਾਰਕ ਲਿਖਣਾ ਹੁੰਦਾ ਹੈ ਕਿ ਕੋਈ ਤਿਲ, ਕੋਈ ਮੱਸਾ ਤੇਰੇ ਸਰੀਰ ਤੇ, ਕੋਈ ਜਨਮ ਨਿਸ਼ਾਨ, ਕੋਈ ਨਿਸ਼ਾਨ ਜਿਹੜਾ ਮਿਟ ਨਾ ਸਕੇ। ਚੰਦ ਮਿੰਟ ਉਹਨੇ ਕੁਝ ਸੋਚਿਆ, ਫਿਰ ਸਰਦਾਰ ਨੇ ਇੱਕਦਮ ਸ਼ਰਟ ਉਤਾਰੀ ਤੇ ਉਹਨੇ ਕਿਹਾ ਇਹ ਇੱਕ ਅੱਗ ਦਾ ਨਿਸ਼ਾਨ ਹੈ ਸਰ ਜੀ, ਸਨ 84 ਦਾ, ਇਹ ਮਿਟ ਨਹੀਂ ਸਕਦਾ। ਹੁਣ ਇਹ ਹੈ ਜਦੋਂ ਤੁਸੀਂ ਉਸ ਸਾਰਿਆਂ ਨੂੰ ਦੇਖਦੇ ਹੋ। ਔਰ ਜਿਵੇਂ ਅੱਜ ਦਾ ਪ੍ਰੋਗਰਾਮ ਵੀਰ ਸਚਪ੍ਰੀਤ ਸਿੰਘ ਟਰਾਂਟੋ ਉਹਨਾਂ ਨੇ ਸਪਾਂਸਰ ਕੀਤਾ ਹੈ, ਔਰ ਮੈਂ ਕਹਿ ਰਿਹਾ ਸੀ ਸ਼ਪ੍ਰੀਤ ਸਿੰਘ ਨੂੰ ਕਿ ਮੈਂ ਕਿਹਾ ਭਾਈ ਮਾਪਿਓ ਨੇ ਨਾਂ ਵੀ ਸੱਚਪ੍ਰੀਤ ਰੱਖਿਆ ਤੇ ਵਾਕਈ ਸੱਚ ਨਾਲ ਪ੍ਰੀਤ ਕਰਦੇ ਨੇ, ਸੱਚੋ ਸੱਚ ਪ੍ਰੋਗਰਾਮ ਦੇ ਐਡਮਾਇਰਰ ਵੀ ਨੇ। ਔਰ ਜਿਵੇਂ ਉਹਨਾਂ ਨੇ TV 84 ਦੇ ਹਵਾਲੇ ਨਾਲ ਵੀ ਕਿਹਾ ਕਿ ਭਾਈ ਅੱਜ ਦੇ ਜ਼ਮਾਨੇ ਦੇ ਵਿੱਚ ਕੀ ਕਿੱਥੇ ਵਾਪਰਦਾ ਹੈ, ਕੀ ਵਾਪਰਿਆ, ਕੀ ਵਾਪਰਨਾ, ਅਹਿਮੀਅਤ ਰੱਖਦਾ ਹੈ ਨੈਰੇਟਿਵ। ਨੈਰੇਟਿਵ ਇਹ ਹੈ ਬਿਆਨੀਆਂ, ਕਿ ਉਹਨੂੰ ਤੁਸੀਂ ਕਿਸ ਰੰਗ ਦੇ ਵਿੱਚ ਪੇਸ਼ ਕਰਦੇ ਹੋ ਔਰ ਕਿਵੇਂ ਇਹ ਗੱਲ ਅੱਗੇ ਤੁਰਦੀ ਹੈ। ਔਰ ਜਿਨ੍ਹਾਂ ਦੇ ਕੋਲ ਪਾਵਰ ਹੈ, ਵਿਕੇ ਹੋਏ ਨੇ, ਉਹ ਕਿਹੋ ਜਿਹਾ ਬਿਆਨੀਆਂ ਕਰਦੇ ਨੇ, ਉਹ ਸਾਡੇ ਸਾਹਮਣੇ ਹੀ ਹੈ। ਔਰ ਇਸ ਦੇ ਉੱਤੇ ਮੈਂ ਕਨਕਲੂਡ ਕਰਨ ਤੋਂ ਪਹਿਲਾਂ ਇਸ ਸੈਗਮੈਂਟ ਨੂੰ ਇਹਨਾਂ ਦਾ ਵੀ ਸ਼ਾਇਦ ਇੱਕ ਸਿੰਘ ਦੇ ਨਾਂ ਥੱਲੇ ਇਹ ਨਜ਼ਮ, ਸੋਸ਼ਲ ਮੀਡੀਆ ਦੇ ਨਜ਼ਮ ਤਾਂ ਨਹੀਂ ਹੈ, ਕਮੈਂਟਸ ਨੇ, ਲੇਕਿਨ ਇਹ ਨਜ਼ਮ ਨਾਲੋਂ ਜ਼ਿਆਦਾ ਪਾਵਰਫੁਲ ਹੈ, ਜਿਸ 'ਚ ਉਹਨੇ ਕਿਹਾ ਕੁਝ ਛਪ ਕੇ ਵਿਕਦੇ ਨੇ, ਕੁਝ ਵਿਕ ਕੇ ਛਪਦੇ ਨੇ, ਫਰਕ ਬੜਾ ਹੁੰਦਾ ਹੈ ਅਖਬਾਰਾਂ 'ਚ। ਇਹ ਹੈ ਕੁਝ ਛਪ ਕੇ ਵਿਕਦੇ ਨੇ, ਕੁਝ ਵਿਕ ਕੇ ਛਪਦੇ ਨੇ, ਫਰਕ ਬੜਾ ਹੁੰਦਾ ਹੈ ਅਖਬਾਰਾਂ 'ਚ। ਕੁਝ ਜੰਗੀਰਾਂ ਦੇ ਮਾਲਕ ਨੇ, ਕੁਝ ਜ਼ਮੀਰਾਂ ਦੇ ਮਾਲਕ ਨੇ, ਕੁਝ ਜਗੀਰਾਂ ਦੇ ਮਾਲਕ ਨੇ, ਕੁਝ ਜ਼ਮੀਰਾਂ ਦੇ ਮਾਲਕ ਨੇ, ਫਰਕ ਬੜਾ ਹੁੰਦਾ ਹੈ ਸਰਦਾਰਾਂ 'ਚ। ਇੱਕ ਜਗੀਰਾਂ ਵਾਲੇ ਨੇ, ਇੱਕ ਜ਼ਮੀਰਾਂ ਵਾਲੇ ਨੇ।
ਕੁਝ ਕੁਰਸੀ ਲਈ ਲੜਦੇ ਨੇ, ਕੁਝ ਕੌਮ ਲਈ ਲੜਦੇ ਨੇ। ਫਰਕ ਬੜਾ ਹੁੰਦਾ ਹੈ ਜਥੇਦਾਰਾਂ 'ਚ। ਅੱਜ ਤੁਸੀਂ ਅਕਾਲੀਆਂ ਦਾ ਹਾਲ ਦੇਖੋ ਕਿ ਕੌਮ ਲਈ ਲੜਨ ਵਾਲੇ ਕਿੱਥੇ ਨੇ, ਕੁਰਸੀ ਲਈ ਲੜਦੇ। ਬਿਲਕੁਲ। ਕੁਝ ਹੱਕਾਂ ਲਈ ਚੱਲਦੀਆਂ ਨੇ, ਕੁਝ ਹਾਕਮ ਲਈ ਚੱਲਦੀਆਂ ਨੇ। ਫਰਕ ਬੜਾ ਹੁੰਦਾ ਹੈ ਤਲਵਾਰਾਂ 'ਚ। ਹੁਣ ਤਲਵਾਰ ਜਿਹੜੀ ਹੱਕ ਸੱਚ ਇਨਸਾਫ ਤੇ ਲਈ ਹੈ ਜੀ, ਉਹ ਅਸਲੀ ਹੈ, ਤੇ ਕੁਝ ਜਿਹੜੀ ਹੈ ਉਹ ਸਰਕਾਰੀ ਮਰਸਨਰੀ ਜਿਨ੍ਹਾਂ ਦੀ ਜਿੱਥੋਂ ਤਨਖਾਹ ਮਿਲਦੀ ਹੈ ਕਿ ਜੀ ਅਸੀਂ ਲੂਣ ਹਰਾਮ ਨਹੀਂ ਕਰਨਾ, ਉਹ ਨੇ। ਕੁਝ ਗਰੀਬੀ ਮੁਕਾਉਂਦੀਆਂ ਨੇ, ਕੁਝ ਗਰੀਬ ਮੁਕਾਉਂਦੀਆਂ ਨੇ। ਫਰਕ ਬੜਾ ਹੁੰਦਾ ਹੈ ਸਰਕਾਰਾਂ 'ਚ। ਕੁਝ ਕੀਮਤ ਲਈ ਲਿਖਦੇ ਨੇ, ਕੁਝ ਕੀਮਤੀ ਲਿਖਦੇ ਨੇ। ਫਰਕ ਬੜਾ ਹੁੰਦਾ ਹੈ ਕਲਮਕਾਰਾਂ 'ਚ। ਬਿਲਕੁਲ, ਸੋ ਨਾਈਸ। ਕੁਝ ਕੀਮਤ ਲਈ ਲਿਖਦੇ ਨੇ, ਕੁਝ ਕੀਮਤੀ ਲਿਖਦੇ ਨੇ। ਫਰਕ ਬੜਾ ਹੁੰਦਾ ਹੈ ਕਲਮਕਾਰਾਂ 'ਚ। ਸੋ ਅਸੀਂ ਵੀਰ ਸਚਪ੍ਰੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰੋਤਿਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਔਰ ਵਿਊਅਰਸ ਇਦਾਂ ਜਾਪਦਾ ਹੈ ਕਿ RSS ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ੇ ਦਾ ਜਿਹੜਾ ਬਿਗਲ ਹੈ ਉਹ ਵਜਾ ਦਿੱਤਾ ਗਿਆ ਹੈ। ਬੀਬੀ ਜਗੀਰ ਕੌਰ ਦੀ ਅਕਾਲੀ ਦਲ ਤੋਂ ਬਗਾਵਤ ਪਿੱਛੇ ਕੋਈ ਨਾ ਕੋਈ ਸਾਜ਼ਿਸ਼ੀ ਖੇਡ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਜਿਹੜੇ ਲੋਕ ਆਪਣੇ ਜਦੋਂ ਉਹਨਾਂ ਦੇ ਸਾਹਮਣੇ ਕੋਈ ਰੋਲ ਹੁੰਦਾ ਹੈ ਉਦੋਂ ਵਿਕ ਜਾਂਦੇ ਨੇ ਜਾਂ ਕਮਜ਼ੋਰ ਸਾਬਤ ਹੁੰਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਉਹ ਗੁਨਾਹ ਹੁੰਦਾ ਹੈ ਕਿ ਵੀ ਅਸੀਂ ਕੌਮ ਨਾਲ ਖਲੋਤੇ ਨਹੀਂ ਜਾਂ ਅਸੀਂ ਆਪਣੇ ਫਰਜ਼ ਠੀਕ ਤਰ੍ਹਾਂ ਅਦਾ ਨਹੀਂ ਕੀਤੇ। ਤੇ ਉਹ ਜਦੋਂ ਮੁੱਖ ਧਾਰਾ ਚੋਂ ਪਾਸੇ ਕੱਢ ਦਿੱਤੇ ਜਾਂਦੇ ਨੇ ਜਾਂ ਕਈ ਮੌਤ ਦੇ ਨੇੜੇ, ਮੌਤ ਦੇ ਨਾਲ ਲੜ ਰਹੇ ਹੁੰਦੇ ਨੇ, ਅੱਡੀਆਂ ਰਗੜ ਰਹੇ ਹੁੰਦੇ ਨੇ ਮੌਤ ਦੇ ਸਾਹਮਣੇ, ਉਦੋਂ ਉਹ ਉਹਨਾਂ ਜੁਰਮਾਂ ਦਾ ਇਕਬਾਲ ਕਰਦੇ ਨੇ। ਤੇ ਕੁਛ ਜਿਹੜੇ ਬੁਢਾਪੇ ਤੱਕ ਪਹੁੰਚਦੇ ਆ, ਜਦੋਂ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਹੋਰ ਸਾਨੂੰ ਕੁਛ ਨਹੀਂ ਮਿਲਣਾ, ਜੋ ਮਿਲਣਾ ਸੀ ਮਿਲ ਗਿਆ, ਉਹ ਵੀ ਕਿਤੇ ਨਾ ਕਿਤੇ ਸੱਚ ਦਾ ਇਜ਼ਹਾਰ ਕਰਦੇ ਨੇ। ਉਹਨਾਂ ਦੀ ਸਟੇਟਮੈਂਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਜਿਵੇਂ ਜਦੋਂ ਅਸੀਂ 47 ਦੇ ਦੌਰ 'ਚ ਬਲਦੇਵ ਸਿੰਘ ਦਾ ਰੋਲ ਦੇਖਦੇ ਹਾਂ, ਤੇ ਬਲਦੇਵ ਸਿੰਘ ਤੀਸਰਾ ਮੇਨ ਇੰਪੋਰਟੈਂਟ ਬੰਦਾ, ਮਾਸਟਰ ਤਾਰਾ ਸਿੰਘ
ਗਿਆਨੀ ਕਰਤਾਰ ਸਿੰਘ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਔਰ ਬਲਦੇਵ ਸਿੰਘ ਜਿਹਨੂੰ ਨੁਮਾਇੰਦਾ ਬਣਾ ਕੇ ਰਾਊਂਡ ਟੇਬਲ ਕਾਨਫਰੰਸ ਵੇਲੇ ਭੇਜਿਆ। ਕਿਵੇਂ ਬਲਦੇਵ ਸਿੰਘ ਨੇ ਆਪਣੇ ਟਾਟਾ ਨਗਰ ਵਾਲੇ ਕਾਰਖਾਨੇ ਨੂੰ ਬਚਾਉਣ ਦੀ ਖਾਤਰ ਔਰ ਨਹਿਰੂ ਦੇ ਇਹ ਅਸ਼ੋਰੈਂਸ ਕਿ ਤੈਨੂੰ ਡਿਫੈਂਸ ਮਿਨਿਸਟਰ ਬਣਾਵਾਂਗੇ ਜੀ ਆਪਣੀ ਕੌਮ ਨਾਲ ਧਰੋਹ ਕੀਤਾ ਔਰ ਮੰਦ ਬੁੱਧੀ ਬਿਲਕੁਲ ਹੀ ਮਿਜਟ ਇੰਟੈਲੈਕਚੁਅਲੀ ਔਰ ਉਹਨੇ ਕਿਵੇਂ ਸਿੱਖ ਸਟੇਟ ਜਿਹੜੀ ਕਿ ਅੰਗਰੇਜ਼ ਖੱਬੇ ਸੱਜੇ ਤਰੀਕੇ ਨਾਲ ਇਹ ਆਈਡੀਆ ਸਿੱਖ ਲੀਡਰਸ਼ਿਪ ਦੇ ਦਿਮਾਗ 'ਚ ਪਾ ਰਹੇ ਸੀ ਕਿ ਤੁਸੀਂ ਆਪਣਾ ਕਲੇਮ ਕਰੋ ਔਰ ਅਸੀਂ ਉਸ ਦੇ ਉੱਤੇ ਕੁਛ ਨਾ ਕੁਛ ਕਰਦੇ। ਲੇਕਿਨ ਬਲਦੇਵ ਸਿੰਘ ਨੇ ਜਿਹੜਾ ਹੈ ਉਹ ਨਹਿਰੂ ਦੇ ਕੰਨ 'ਚ ਪਾ ਦੇਣਾ ਜੋ ਵੀ ਹੈ। ਔਰ ਜਦੋਂ ਰਾਊਂਡ ਟੇਬਲ ਕਾਨਫਰੰਸ ਵੇਲੇ ਲੰਡਨ ਗਏ ਤੇ ਈਵਨ ਉਹਨੂੰ ਵਿੰਸਟਨ ਚਰਚਲ ਜਿਹੜਾ ਭਾਵੇਂ ਉਹਦੀ ਪਾਰਟੀ ਚੋਣ ਹਾਰ ਚੁੱਕੀ ਸੀ, ਉਹ ਆਪੋਜੀਸ਼ਨ ਦੇ ਵਿੱਚ ਸੀ, ਹਸਪੀਟਲ 'ਚ ਸੀ, ਬਿਮਾਰ ਸੀ, ਉਹਨੇ ਉਹਨੂੰ ਮੈਸੇਜ ਵੀ ਭੇਜਿਆ ਬਲਦੇਵ ਸਿੰਘ ਨੂੰ ਜਿਸ ਬਾਰੇ ਸਰ ਕਪੂਰ ਸਿੰਘ ਹੋਰਾਂ ਨੇ ਜੋ ਜੇ ਚਰਚਲ ਦੇ ਫਲਾਵਰੀ ਵਰਡਸ ਹੋਣਗੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੂੰ ਬਲਦੇਵ ਸਿੰਘ ਨੂੰ ਮੈਸੇਜ ਭੇਜਿਆ ਵੀ ਨਹਿਰੂ ਨੂੰ ਜਾਣ ਦੇ, ਤੂੰ ਰੁਕ ਜਾ, we want to do something for the Sikhs so that they may be able to walk on the current of history with the feet of their own। ਕਿਉਂਕਿ ਚਰਚਲ ਨੇ ਸੈਕੰਡ ਵਰਲਡ ਵਾਰ ਵੇਲੇ ਸਿੱਖਾਂ ਦੀ ਕੰਟਰੀਬਿਊਸ਼ਨ ਵੀ ਔਰ ਉਸ ਤੋਂ ਪਹਿਲਾਂ ਵੀ ਕਦੇ ਉਹ ਖੁਦ ਫਰੰਟੀਅਰ ਦੇ ਵਿੱਚ ਜਿਹੜਾ ਜਿਹਦਾ ਖੈਬਰ ਪਖਤੂਨਖਵਾ ਹੈ ਉੱਥੇ ਆ ਕੇ ਉਹ ਲੜਿਆ ਵੀ ਸੀ, ਸੀਰੀਅਸ ਜ਼ਖਮੀ ਹੋਇਆ ਸੀ, ਇੱਕ ਸਿੱਖ ਫੌਜੀ ਉਹਨੂੰ ਆਪਣੀ ਪਿੱਠ ਤੇ ਲੈ ਕੇ ਚੁੱਕ ਕੇ ਸੇਫਟੀ 'ਚ ਲੈ ਕੇ ਗਿਆ ਸੀ। ਹੁਣ ਇਹ ਗੱਲ ਆ ਕੇ ਬਲਦੇਵ ਸਿੰਘ ਨੇ ਨਹਿਰੂ ਨੂੰ ਦੱਸੀ, ਨਹਿਰੂ ਨੇ ਜਿਹੜਾ ਉਹ ਉਹਨੂੰ ਪਹਿਲਾਂ ਜਹਾਜ਼ ਤੇ ਬਿਠਾਇਆ ਔਰ ਬਲਦੇਵ ਸਿੰਘ ਤੋਂ ਪ੍ਰੈਸ ਕਾਨਫਰੰਸ ਕਰਵਾਈ ਕਿ ਅਸੀਂ ਕੁਝ ਨਹੀਂ ਚਾਹੁੰਦੇ ਅੰਗਰੇਜ਼ਾਂ ਤੋਂ, ਸਾਡੀ ਇੱਕੋ ਮੰਗ ਹੈ ਕਿ ਇੱਥੋਂ ਅੰਗਰੇਜ਼ ਨਿਕਲ ਜਾਣ, ਅਸੀਂ ਆਪਣੇ ਹਿੰਦੂ ਭਰਾਵਾਂ ਨਾਲ ਫੈਸਲਾ ਕਰ ਲਾਂਗੇ, ਕਾਂਗਰਸ ਨਾਲ ਅਸੀਂ ਕੀ ਲੈਣਾ। ਔਰ ਅਸੀਂ ਇਹ ਦੇਖਦੇ ਹਾਂ ਸਰ ਕਪੂਰ ਸਿੰਘ ਨੇ ਇਹ ਬਿਰਤਾਂਤ ਸਾਚੀ ਸਾਖੀ 'ਚ ਦਿੱਤਾ ਕਿ ਕਿਵੇਂ ਜਿਹੜਾ ਬਲਦੇਵ ਸਿੰਘ ਨੇ ਧਰੋਹ ਕਮਾਇਆ। ਹੁਣ ਮੈਂ ਜਦੋਂ ਉਹਦੀ ਡੈਥ ਬੈੱਡ ਦੇ ਉੱਤੇ ਔਰ ਸਰ ਕਪੂਰ ਸਿੰਘ ਲਿਖਦੇ ਨੇ ਕਿ ਜਦੋਂ ਉਹ ਅੱਡੀਆਂ ਰਗੜ ਕੇ ਮਰ ਰਿਹਾ ਸੀ ਔਰ ਮੈਂ ਉਹਨੂੰ ਮਿਲਣ ਦੇ ਲਈ ਦੇਖਣ ਦੇ ਲਈ ਗਿਆ ਤੇ ਉਹਨੇ ਕਿਹਾ ਕਿ ਜੀ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਮੈਂ 3 ਵਾਰ ਸਿੱਖ ਸਟੇਟ ਬਣਦੇ ਰੁਕੀ। ਦੇਖੋ ਹੁਣ ਇਹ ਮੈਂ ਕੋਟ ਕਰ ਦਿੱਤਾ। ਹੁਣ ਮੈਂ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿਸੇ ਵੇਲੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਔਰ ਕੁਛ ਅਰਸਾ ਐਕਟਿੰਗ ਜਥੇਦਾਰ ਵੀ ਅਕਾਲ ਤਖਤ ਦੇ ਰਹੇ, ਜਦੋਂ ਕਿ ਜਥੇਦਾਰ ਰਣਜੀਤ ਸਿੰਘ ਜਿਹੜੇ ਤਿਹਾੜ ਦਿੱਲੀ ਜੇਲ੍ਹ 'ਚ ਸੀ ਉਹਨਾਂ ਨੂੰ ਪੱਕਾ ਜਥੇਦਾਰ ਥਾਪਿਆ ਹੋਇਆ ਸੀ। ਔਰ ਬਾਅਦ ਦੇ ਵਿੱਚ ਮਨਜੀਤ ਸਿੰਘ ਹੋਰਾਂ ਨੇ ਕੀ ਐਸਾ ਕੀਤਾ ਕਿ ਉਹਨਾਂ ਨੂੰ ਇੱਥੇ ਤਾਂ ਜੋ ਕੀਤਾ ਹੀ ਕੀਤਾ ਸਾਨੂੰ ਪਤਾ ਹੀ ਹੈ, ਲੇਕਿਨ ਉਹਨਾਂ ਨੂੰ ਬਿਨਾਂ ਈਵਨ ਨੋਟਿਸ ਦਿੱਤਿਆਂ ਵੀ ਉਦੋਂ ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ ਔਰ ਉਹਨੇ ਉਹਨੂੰ ਡਿਸਮਿਸ ਕੀਤਾ ਔਰ ਉਹਨੇ ਕਿਹਾ ਕਿ ਵੀ ਮੈਂ ਦੱਸ ਨਹੀਂ ਸਕਦਾ ਕਿ ਇਹ ਸਿੱਖ ਕੌਮ ਦੀ ਬਦਨਾਮੀ ਹੋਏਗੀ ਵੀ ਇਹਨੂੰ ਅਸੀਂ ਕਿਉਂ ਕੱਢ ਰਹੇ ਹਾਂ। ਸੋ ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ ਕੋਈ ਇਹ ਨਾ ਸਮਝੇ ਵੀ ਅਸੀਂ ਜਿਹੜਾ ਉਹ ਜਥੇਦਾਰ ਮਨਜੀਤ ਸਿੰਘ ਜਿਹੜਾ ਕਦੇ ਸੀ ਹੁਣ ਉਹ ਇੱਕ ਸਧਾਰਨ ਜਿਹੜਾ ਉਹ ਥਾਂ ਤੇ ਜਿੱਥੇ ਸੱਦਿਆ ਜਾਂਦਾ ਉੱਥੇ ਜਾਂਦਾ। ਹੁਣ 22 ਅਕਤੂਬਰ ਨੂੰ ਚੰਡੀਗੜ੍ਹ ਸਿੰਘ ਸਭਾ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਇੱਕ ਵੱਡੀ ਕਨਵੈਨਸ਼ਨ ਸੀ ਅੱਡ ਧਿਰਾਂ, ਕਿਉਂਕਿ ਜਿਹੜੇ ਵੀ ਕੰਸਰਨਡ ਸਿੱਖ ਨੇ ਕਿਸੇ ਵੀ ਜਥੇਬੰਦੀ ਨਾਲ ਲੱਗੇ ਉਹਨਾਂ ਦੀ ਫਿਕਰਮੰਦੀ ਵੀ ਹੈ ਕਿ ਸਿੱਖ ਕੌਮ ਲਈ ਸਿੱਖ ਧਰਮ ਲਈ ਅਸੀਂ ਕੀ ਕਰ ਸਕਦੇ ਹਾਂ। ਤੇ ਜ਼ਾਹਰ ਹੈ ਸਿੰਘ ਸਭਾ ਮੂਵਮੈਂਟ 19th ਸੈਂਚੁਰੀ ਦੇ ਵਿੱਚ ਅੰਗਰੇਜ਼ਾਂ ਦੇ ਪੰਜਾਬ ਤੇ ਕਾਬਜ਼ ਹੋਣ ਤੋਂ ਬਾਅਦ ਇੱਕ ਉਹ ਮੂਵਮੈਂਟ ਸੀ ਜਿਹਨੇ ਜਾਗ੍ਰਿਤੀ ਪੈਦਾ ਕੀਤੀ। ਕਿੱਥੇ ਸਿੱਖਾਂ ਦੀ ਆਬਾਦੀ ਸਿਰਫ 18 ਲੱਖ ਰਹਿ ਗਈ ਸੀ ਸੈਂਸਸ ਔਰ ਉਹਨਾਂ ਦੇ ਐਕਸਪਰਟਸ ਜਿਹੜੇ ਗੋਰਿਆਂ ਦੇ ਇਸ ਫੀਲਡ ਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਸ ਤੇਜ਼ੀ ਨਾਲ ਸਿੱਖ ਆਪਣਾ ਮਜ਼ਹਬ ਛੱਡ ਕੇ ਦੂਸਰੇ ਪਾਸੇ ਜਾ ਰਹੇ ਨੇ ਬਹੁਤ ਜਲਦੀ ਜਿਹੜਾ ਉਹ ਸਿੱਖ ਦੀ ਫੋਟੋ ਮਿਊਜ਼ੀਅਮ 'ਚ ਹੀ ਹੋਏਗੀ ਔਰ ਇਹ ਧਰਮ ਹੀ ਐਗਜ਼ਿਸਟ ਨਹੀਂ ਕਰੇਗਾ। ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਕਿੱਥੇ ਪਹੁੰਚੇ ਹੋਏ ਹਾਂ, ਲੇਕਿਨ ਇਹਦੇ 'ਚ ਬਹੁਤ ਵੱਡਾ ਰੋਲ ਉਸ ਵੇਲੇ ਸਿੰਘ ਸਭਾ ਮੂਵਮੈਂਟ ਦਾ ਹੈ। ਹੁਣ ਉਸ ਫੰਕਸ਼ਨ ਦੇ ਵਿੱਚ ਮਨਜੀਤ ਸਿੰਘ ਖਲੋ ਕੇ 22 ਅਕਤੂਬਰ ਅਜੇ 8-10 ਦਿਨ ਦੀ ਗੱਲ ਹੈ, ਉਹ ਕਹਿੰਦੇ ਨੇ ਕਿ ਭਾਈ ਸਾਵਾਂ ਦਾ ਕੋਈ ਭਰੋਸਾ ਨਹੀਂ ਕਦੋਂ ਕੀ ਹੋਏ, ਪਰ ਮੈਂ ਅੱਜ ਇੱਕ ਤੱਥ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਜੀ 1999 ਦੇ ਵਿੱਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਦਾ 300 ਸਾਲਾ ਜਿਹੜੇ ਨੇ ਉਹ ਸੀ ਨਗਰ ਕੀਰਤਨ, ਜ਼ਾਹਰ ਹੈ ਪੰਜਾਬ 'ਚ ਬਾਦਲਾਂ ਦੀ ਹਕੂਮਤ ਸੀ, ਸੈਂਟਰ 'ਚ ਵਾਜਪਾਈ ਸੀ ਔਰ ਕੇਸਗੜ੍ਹ ਸਾਹਿਬ 'ਚ ਹੀ ਹੋ ਰਿਹਾ ਸੀ, ਉਹਦੇ ਜਥੇਦਾਰ ਸੀ। ਉਹ ਕਹਿਣ ਲੱਗੇ ਕਿ ਜੀ ਇਹ ਇੱਕ
ਡੈਕੋਰਮ ਹੁੰਦਾ ਹੈ ਕਿ ਵੀ ਸਭ ਤੋਂ ਅੱਗੇ ਜਿਹੜੇ ਨੇ ਉਹ ਗੱਤਕੇ ਵਾਲੇ ਹੁੰਦੇ ਨੇ, 5 ਪਿਆਰੇ ਹੁੰਦੇ ਨੇ, ਫਿਰ ਮਹਾਰਾਜ ਦੀ ਸਵਾਰੀ ਹੁੰਦੀ ਹੈ, ਫਿਰ ਪਿੱਛੇ ਫਲੋਟ। ਔਰ ਜ਼ਾਹਰ ਹੈ ਬਾਦਲ ਨੇ 1999 ਦੀ ਪੈਰੇਡ ਦੇ ਵੇਲੇ ਉਸ RSS ਨੂੰ ਅਲਾਉ ਕਰ ਦਿੱਤਾ ਸੀ ਕਿ ਉਹ ਵੀ ਉਹਦੇ 'ਚ ਮਾਰਚ ਕਰ ਸਕਦੇ ਨੇ। ਉਹ ਆਪਣੀਆਂ ਨਿਕਰਾਂ ਔਰ ਦੂਜੇ ਤੀਜੇ, ਉਦੋਂ ਅਜੇ ਖਾਕੀ ਪੈਂਟ ਉਹਨਾਂ ਨੇ ਯੂਨੀਫਾਰਮ ਨਹੀਂ ਸੀ ਚੇਂਜ ਕੀਤੀ, ਖਾਕੀ ਨਿਕਰਾਂ 'ਚ ਹੀ 2000 ਉਹਨਾਂ ਦਾ ਵਲੰਟੀਅਰ ਉੱਥੇ ਪਹੁੰਚਿਆ ਹੋਇਆ ਸੀ। ਉਹ ਕਹਿੰਦੇ ਜੀ ਉਹ ਆਏ ਸਾਰੇ ਕਹਿਣ ਲੱਗੇ ਜੀ ਕਿ ਜਿਹੜਾ ਸਾਡਾ ਮਾਰਚ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਇੱਕਦਮ ਪਿੱਛੇ ਹੋਏਗਾ, ਅਸੀਂ ਹੋਰ ਪਿੱਛੇ ਨਹੀਂ ਜਾਣਾ ਹੈ। ਉਹ ਕਹਿੰਦੇ, ਮੈਂ ਕਿਹਾ ਜੀ ਇਹ ਇੱਕ ਤਰਤੀਬ ਹੈ ਜਿਹੜੀ ਬਣੀ ਹੋਈ ਹੈ ਔਰ ਤੁਸੀਂ ਜਿਸ ਥਾਂ ਜਿਹੜੀ ਤੁਹਾਨੂੰ ਅਲਾਟ ਹੈ ਉਹੀ ਹੋਏਗਾ। ਉਹ ਕਹਿੰਦੇ ਜੀ ਈਵਨ ਬਾਦਲ ਵੀ ਕਹਿਣ ਲੱਗਾ ਕਿ ਜੀ ਦੇਖੋ ਜਥੇਦਾਰ ਸਾਹਿਬ ਸਾਡੀਆਂ ਵੀ ਸਿਆਸੀ ਮਜਬੂਰੀਆਂ ਨੇ ਜਾਂ ਦੂਜਾ, ਯਾਨੀ ਇਹਨਾਂ ਨੇ ਤਾਂ ਬਾਦਲ ਨੇ ਤਾਂ ਵੇਚਿਆ ਹੀ ਹੈ ਪੰਥ ਨੂੰ। ਔਰ ਉਹਨੇ ਕਿਹਾ ਵੀ, ਮੈਂ ਕਿਹਾ ਵੀ ਦੇਖੋ 100 ਤੋਂ ਜ਼ਿਆਦਾ ਚੈਨਲ ਦੁਨੀਆ ਦੇ ਇੱਥੇ ਮੌਜੂਦ ਨੇ, ਉਹਨਾਂ ਨੇ ਕਵਰ ਮੈਂ ਖਾਲਸਾ ਪੰਥ ਤੋਂ ਆਪਣਾ ਮੂੰਹ ਕਾਲਾ ਨਹੀਂ ਕਰਵਾਉਣਾ, ਮੈਂ ਜਵਾਬਦੇਹ ਹਾਂ। ਔਰ ਕਹਿੰਦੇ ਮੈਨੂੰ ਬਹੁਤ ਧਮਕੀਆਂ ਵੀ ਦਿੱਤੀਆਂ ਗਈਆਂ। ਪਰ ਉਹ ਕਹਿੰਦੇ ਜਿਹੜੀ ਗੱਲ ਦਾ ਜਿਹੜਾ ਟੌਪਿਕ ਤੁਸੀਂ ਟੱਚ ਕੀਤਾ ਉਹਦੇ ਨਾਲ ਸੰਬੰਧ ਹੈ, ਕਹਿੰਦੇ ਵੀ ਜਾਣ ਲੱਗੇ ਮੈਨੂੰ ਧਮਕੀ ਦੇ ਕੇ ਉਹ ਕਹਿ ਗਏ ਹਿੰਦੀ ਦੇ ਵਿੱਚ, जत्थेदार साहब फिक्र मत करो, एक दिन अकाल तख्त का जत्थेदार भी हमारा होगा और श्रोमणी कमेटी का प्रेजिडेंट भी हमारा होगा। हुण ये 1999 की गल है, अज असी 2022 च गल कर रहे हैं। और तुसी देखो भी किवें RSS दे गोडियां नूं फड़ के जां उहदे पैरां च पंथ नूं सुट के बादल ने जिवें अद्धी सदी दे विच सिर्फ ते सिर्फ अपने टब्बर दे होटल कढे, अपनियां जमीनां कढियां और 5 वार इकतदार पावर कढी। अज ये वखरी गल है कि वो 3 सीटां तक असैंबली च महदूद हो गए। हरियाणा किवें उन्होंने वख कर दिता, हरियाणे च 50 तो 55 तक हिस्टोरिकल गुरुद्वारे ने, अकैडमीज़ ने, हज़ारां एकड़ जमीन है। उहदे च हुण कौन उन्होंने गवर्न करेगा? वो हरियाणे का BJP का चीफ मिनिस्टर खट्टर 18 महीने के लिए एडहॉक कमेटी बनाएगा, जिहड़ी फिर 18 महीने हो सकती 3 साल। उस तो बाद जिहड़ियां भी चोणां उहदियां होणगियां, वो समझो कि ऑलरेडी हजूर साहब, पटना साहब, दिल्ली कमेटी जिथे मनजिंदर सरसा जिहड़ा RSS का इहदा सुखबीर बादल का राइट हैंड सी, राइट हैंड मैन सी, उहदे हवाले दिल्ली कमेटी कर दी। तो देखो तुसीं की नीतियां निकल रही ने। और उही पार्ट हरियाणे दे विच हो गया, उत्थे उही दादू वाड़ ਜਿਹੜਾ ਉਹ ਬਿਠਾ ਦਿੱਤਾ ਹੈ और ਉਹਨੂੰ ਹੀ ਅੱਗੇ ਉਹਨਾਂ ਨੇ ਉਸ ਕਿਸਮ ਦੇ ਲੋਕਾਂ ਨੂੰ ਲਿਆਣਾ ਹੈ। ਹੁਣ ਪੰਜਾਬ ਦੇ ਵਿੱਚ ਜਿਹੜਾ ਬਚਿਆ ਜਿੰਨਾ ਪੰਜਾਬ ਦੇ ਗੁਰਦੁਆਰੇ ਔਰ ਸ਼੍ਰੋਮਣੀ ਕਮੇਟੀ ਚੋਣਾਂ ਉਹ ਸੈਂਟਰ ਡਿਸਾਈਡ ਕਰਦਾ ਕਦੋਂ ਕਰਨੀਆਂ ਨੇ। ਹੁਣ ਉਹ ਗਰਾਊਂਡ ਤਿਆਰ ਕਰ ਰਹੇ ਨੇ ਕਿ ਕਿਵੇਂ ਉਹਨਾਂ ਨੇ ਆਪਣੇ ਬੰਦੇ ਫਿੱਟ ਕਰਨੇ। ਵਿਦਨ ਅਕਾਲੀ ਦਲ ਵੀ ਉਹਨਾਂ ਨੇ ਕਿਸੇ ਦੇ ਜਿਹੜੇ ਕਰਪਸ਼ਨ ਤਾਂ ਕੀਤੀ ਇਹਨਾਂ ਨੇ ਡਟ ਕੇ ਸਾਰਿਆਂ ਨੇ, ਉਹ ਕਿਹਦੇ ਪਿੱਛੇ ED ਵਾਲਿਆਂ ਨੂੰ ਪਾਣਾ ਹੈ, ਕਿਹਦੇ ਪਿੱਛੇ CBI ਨੂੰ ਪਾਣਾ ਹੈ, ਕਿਹਨੂੰ ਅੰਦਰ ਵਾੜ ਕੇ ਫਾਈਲ ਦਿਖਾਣੀ ਹੈ। ਔਰ ਅਸੀਂ ਆਲਰੇਡੀ ਦੇਖ ਰਹੇ ਹਾਂ ਉਹ ਢੀਂਡਸਾ ਹੋਏ ਜਾਂ ਉਸ ਨਸਲ ਦੇ ਦੂਸਰੇ ਹੋਣ, ਪੁਲਸੀਆ ਇਕਬਾਲ ਸਿੰਘ ਲਾਲਪੁਰਾ ਜਿਹਨੂੰ ਮਾਈਨੋਰਿਟੀ ਕਮਿਸ਼ਨ ਦਾ ਬਣਾਇਆ ਹੋਇਆ, ਇਹ ਸਾਰੇ ਜਿਹੜੇ ਨੇ ਉਸ ਉਹਨਾਂ ਦੀ ਉਹ ਬਿਲਕੁਲ ਬੜੀ ਤਰਤੀਬ ਦੇ ਨਾਲ ਆਰਗੇਨਾਈਜ਼ ਤਰੀਕੇ ਦੇ ਨਾਲ ਫਿੱਟ ਕਰ ਰਹੇ ਨੇ। ਜਿਵੇਂ ਉਹਨਾਂ ਨੇ ਸੌਦਾ ਸਾਧ ਨੂੰ ਪੈਰੋਲ ਤੇ ਕੱਢਿਆ, ਉਸ ਤੋਂ ਜਿਵੇਂ ਪ੍ਰਚਾਰ ਕਰਵਾਇਆ ਜਾ ਰਿਹਾ ਔਰ ਉਹਦਾ ਐਲਾਨ ਕਰਨਾ ਜੀ ਮੈਂ ਤਾਂ ਸਮਾਣੇ 'ਚ ਵੀ ਡੇਰਾ ਬਣਾਉਣਾ। ਔਰ ਹੁਣ ਦਾਦੂਵਾਲ ਰਾਧਾ ਸਵਾਮੀ ਦੇ ਉਹਦੇ ਨਾਲ ਢਿੱਲੋਂ ਨਾਲ ਮੀਟਿੰਗ ਕਰਕੇ ਆਇਆ ਔਰ ਖਬਰ ਹੈ ਕਿ PM ਮੋਦੀ ਲਾਈਕਲੀ ਟੂ ਵਿਜ਼ਿਟ ਰਾਧਾ ਸਵਾਮੀ ਸਤਸੰਗ ਇਨ ਪੰਜਾਬ ਔਨ November 5th। ਉਹ ਵੀ ਰਾਧਾ ਸਵਾਮੀ ਸਤਸੰਗ ਬਿਆਸ 'ਚ ਜਾ ਰਿਹਾ 5 ਤਰੀਕ ਨੂੰ, ਕਿਉਂਕਿ हिमाचल च इलैक्शनां ने चोण दौरे ते आया होया। हुण ऑल ऑफ ए सडन ये राधा स्वामी, ये सौदा साध, ये सारे क्यों इंपॉर्टेंट बने हुए ने जां इन्हां नूं क्यों फोकस रखिया जा रहा है? पर जिहड़ी गल पिछले 3 दिनां तो मीडिया दे विच चर्चा दा विषय जगीर कौर। हुण वो जगीर कौर जिहड़ी खुद 3 वार श्रोमणी कमेटी दी प्रधान रही, मिनिस्टर रही बादल कैबिनेट, मर्डरर है, इस दे उत्ते इल्ज़ाम अपनी डॉटर नूं मारिया जिहड़ी प्रैगनेंट सी, ऑलरेडी बच्चा भी नाल मारिया गया। और बादलों ने क्योंकि मैं हुण कुछ चीज़ां जिन्हों कहंदे ने कि भी एक नाइसटी नहीं हुंदी कि तुसीं गल करो कि किस लैवल का दुराचार और किस लैवल की बद अखलाकी है ये सारे लाने दे विच। पर मैं उहदे ते गल नहीं करांगा कि बादल क्यों प्रोटैक्ट करते रहे जगीर कौर नूं। उही मर्डरर जिन्हें सज़ा भी भोगी उन्होंने किवें हाई कोर्ट चों फिर बरी करवाया,
ਕਿਵੇਂ ਵਾਪਸ ਉਹਨੂੰ ਰੀਹੈਬਿਲਿਟੇਟ ਕੀਤਾ ਪੋਲਿਟਿਕਸ ਦੇ, ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਾਇਆ, ਅੱਛਾ ਕਿਵੇਂ ਉਹਨੂੰ ਹੁਣ ਪਿੱਛੇ ਜਿਹੜੀ ਇਲੈਕਸ਼ਨ ਤਰਨਤਾਰਨ ਹਲਕੇ ਦੀ ਜਿੱਥੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਿੱਛੇ ਸਮੁੱਚੀਆਂ ਇਨਸਾਨੀ ਜਥੇਬੰਦੀਆਂ ਹਕੂਕਾਂ ਦੀਆਂ ਖੜੀਆਂ ਸੀ, ਬਾਦਲਾਂ ਨੇ ਜਗੀਰ ਕੌਰ ਨੂੰ ਲਿਆ ਕੇ ਖੜਾ ਕੀਤਾ ਔਰ ਉਹਨੇ ਵੋਟਾਂ ਜ਼ਿਆਦਾ ਲਈਆਂ ਬੀਬੀ ਪਰਮਜੀਤ ਕੌਰ ਖਾਲੜਾ ਕੋਲੋਂ, ਹਾਲਾਂ ਸੀਟ ਉਹ ਕਾਂਗਰਸ ਨੇ ਜਿੱਤੀ। ਹੁਣ ਇਸ ਸਭ ਦੇ ਬਾਵਜੂਦ ਐਸਾ ਕੀ ਹੈ, ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤਾਂ ਕਦੋਂ ਇਹਨਾਂ ਨੇ ਕਰਵਾਉਣੀਆਂ ਉਹ ਬਾਅਦ ਹੀ, ਲੇਕਿਨ ਜਿਹੜੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਹੁੰਦੀ ਹੈ ਉਹਦੀ ਚੋਣ ਨਵੰਬਰ ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ, ਪ੍ਰੈਜ਼ੀਡੈਂਟ ਸੈਕਟਰੀ। ਹੁਣ ਪ੍ਰੈਜ਼ੈਂਟ ਜਿਹੜੇ ਪ੍ਰੈਜ਼ੀਡੈਂਟ ਨੇ ਹਰਜਿੰਦਰ ਸਿੰਘ ਧਾਮੀ ਔਰ ਜਨਰਲ ਸੈਕਟਰੀ ਕਰਨੈਲ ਸਿੰਘ ਪੰਜੋਲੀ, ਇਹ ਟੀਮ ਹੈ ਜਿਨ੍ਹਾਂ ਦੇ ਉੱਤੇ ਕੋਈ ਕਰਪਸ਼ਨ ਦੇ ਚਾਰਜ ਨਹੀਂ ਨੇ, ਹਾਲਾਂਕਿ ਕਰਨਾ ਤੇ ਇਹਨਾਂ ਨੇ ਉਹੀ ਹੈ ਜੋ ਬਾਦਲਾਂ ਨੇ ਕਹਿਣਾ। ਹੁਣ ਬਹੁਤ ਹੱਦ ਤੱਕ ਇਹ ਤਵੱਕੋ ਸੀ ਕਿ ਇਹਨਾਂ ਨੂੰ ਹੀ, ਧਾਮੀ ਔਰ ਇਹ ਟੀਮ ਨੂੰ ਹੀ ਅਗਲੇ ਸਾਲ ਲਈ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇ ਦਿੱਤੇ ਜਾਣਗੇ। ਉਹ ਨਿਕਲਦੇ ਤਾਂ ਲਿਫਾਫੇ ਚੋਂ ਹੀ ਨੇ, ਜੇ ਜਗੀਰ ਕੌਰ 3 ਵਾਰ ਬਣੀ ਉਹ ਵੀ ਲਿਫਾਫੇ ਚੋਂ ਹੀ ਨਿਕਲਦੇ ਸੀ, ਉਹ ਵੋਟਾਂ ਨਹੀਂ ਪੈਂਦੀਆਂ ਹੈ, ਉਹ ਪਹਿਲਾਂ ਹੀ ਸਭ ਨੂੰ ਕੌਨਫੀਡੈਂਸ ਲੈ ਕੇ ਦੱਸ ਦਿੰਦੇ ਨੇ ਕਿ ਜੀ ਅਸੀਂ ਜਿਹਨੂੰ ਦਿਆਂਗੇ ਉਹ ਕਰਨਾ। ਹੁਣ ਅਚਾਨਕ 3-4 ਦਿਨ ਪਹਿਲਾਂ ਖਬਰ ਆਈ ਕਿ ਜੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ, ਔਰ ਵੱਡਾ ਬਾਦਲ ਤਾਂ ਹੁਣ ਉਹ ਸਿਨਾਈਲ ਹੀ ਹੈ, ਉਹਨੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਉਹਦੀ ਹੈ, ਅਜੇ ਵੀ ਉਹਨੂੰ ਰੱਖਿਆ ਹੋਇਆ ਮੜਾ ਕੇ ਉਹਨਾਂ ਨੇ, ਫਿਰ ਚੋਣਾਂ ਮੌਕੇ ਕੱਢਣਗੇ ਸ਼੍ਰੋਮਣੀ ਕਮੇਟੀ ਮੌਕੇ, ਕੋਈ ਨਾ ਕੋਈ ਉਹ ਡਰਾਮੇਬਾਜ਼ੀ ਕਰੇਗਾ। ਲੇਕਿਨ ਉਹਨੇ ਕਿਹਾ ਜੀ ਮੈਂ ਬਣਨਾ ਚਾਹੁੰਦੀ ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ, ਔਰ ਉਹਨਾਂ ਨੇ ਸੁਖਬੀਰ ਬਾਦਲ ਨੇ ਉਹਨੂੰ ਮਿਲੇ ਵੀ, ਦਲਜੀਤ ਚੀਮਾ ਵੀ ਮਿਲਿਆ, ਦੂਜਾ ਵੀ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਤਾਂ ਵੇ ਤੂੰ ਮੇਰਾ ਬੁਲਾਇਆ ਬੋਲ, ਜਦੋਂ ਤੁਸੀਂ ਬੋਲ ਹੀ ਕਿਸੇ ਹੋਰ ਦਾ ਬੋਲਣਾ ਹੈ। ਔਰ ਆਲ ਆਫ ਏ ਸਡਨ ਐਸਾ ਕੀ ਹੈ ਕਿ ਉਹਨੇ ਪਬਲਿਕਲੀ ਵੀ ਇਹ ਇੰਟਰਵਿਊ ਦਿੱਤਾ ਕਿ ਜੀ ਹੁਣ ਤੱਕ ਲਿਫਾਫੇ ਚੋਂ ਪ੍ਰਧਾਨ ਨਿਕਲਦੇ ਸੀ ਸ਼੍ਰੋਮਣੀ ਕਮੇਟੀ ਦੇ, ਮੈਂ ਵੀ ਲਿਫਾਫੇ ਚੋਂ ਨਿਕਲਦੀ ਰਹੀ ਹਾਂ, ਪਰ ਹੁਣ ਚੋਣ ਹੋਏਗੀ। ਔਰ ਅਕਾਲੀਆਂ ਨੇ ਦੇਖਦੇ ਆ, ਸੁਖਬੀਰ ਬਾਦਲ ਟੱਬਰ ਹੀ ਇਹੀ ਅੱਜ ਕੱਲ ਅਕਾਲੀ ਨੇ, ਉਹਨਾਂ ਨੇ ਉਹਨੂੰ ਸਸਪੈਂਡ ਕਰ ਦਿੱਤਾ ਅਕਾਲੀ ਦਲ ਚੋਂ, ਔਰ 48 ਘੰਟੇ ਦਾ ਨੋਟਿਸ ਦਿੱਤਾ ਕਿ ਤੂੰ ਐਕਸਪਲੇਨੇਸ਼ਨ ਕਰਕੇ ਉਹਨਾਂ ਤੈਨੂੰ ਪਾਰਟੀ ਚੋਂ ਕੱਢਿਆ ਜਾਏ। ਹੁਣ ਇਹ ਵੈਦਰ ਟੈਕਨੀਕਲੀ ਕੀ ਹੈ ਕਿ ਇਸ ਤੋਂ ਪਿੱਛੇ ਜਾ ਕੇ ਦੇਖੀਏ ਕਿ ਆਲਰੇਡੀ ਆਰਐਸਐਸ ਨੇ, ਜਿਹੜੀ ਗੱਲ ਮੈਂ ਉਹ ਮਨਜੀਤ ਸਿੰਘ ਦੇ ਹਵਾਲੇ ਨਾਲ ਕੀਤੀ, ਕਿ ਉਸ ਗੋਲ ਦੇ ਨੇੜੇ ਪਹੁੰਚ ਗਏ ਨੇ। ਉਹ ਢੀਂਡਸੇ ਵਰਗੇ ਪਹਿਲਾਂ ਪੱਟੇ ਹੋਣ, ਹੁਣ ਜਗੀਰ ਕੌਰ ਭਾਵੇਂ ਉਹ ਬਣ ਨਾ ਸਕੇ ਕਿਉਂਕਿ ਅਜੇ ਵੀ ਉਹਨਾਂ ਦਾ ਹੋਲਡ, ਪਰ ਇਹ ਉਹ ਗਰਾਊਂਡ ਤਿਆਰ ਕਰ ਲਈ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਈਆਂ ਜਾਣੀਆਂ ਨੇ, ਇਹ ਸਾਰੇ ਹੀ ਧੜੇ ਜਿਨ੍ਹਾਂ ਨੇ ਆਪਣੀ ਕਿਤੇ ਨਾ ਕਿਤੇ ਅੰਡਰਸਟੈਂਡਿੰਗ ਆਰਐਸਐਸ ਦੇ ਨਾਲ ਕ੍ਰੀਏਟ ਕਰ ਲਈ ਹੈ, ਇਹ ਸਾਰੇ ਵਿਰੋਧ ਕਰਨਗੇ। ਮਿਲਗੋਬਾ ਜਿਹਾ ਕੁਛ ਨਾ ਕੁਛ ਬਣ ਜਾਏਗਾ, ਜੇ ਇੱਕ ਅੱਧਾ ਸਟੈਪ ਮਿਲਗੋਬਾ ਬਣਦਾ ਫਿਰ ਵੀ ਆਰਐਸਐਸ ਸਿੱਧੇ ਤੌਰ ਦੇ ਉੱਤੇ ਆਲਰੇਡੀ ਪਹਿਲਾਂ ਇਨਡਾਇਰੈਕਟਲੀ ਵੀ ਬਾਦਲਾਂ ਤੋਂ ਉਹੀ ਕੁਛ ਕਰਵਾਉਂਦੇ ਰਹੇ, ਪਰ ਉਹਨਾਂ ਨੂੰ ਲੱਗਦਾ ਵੀ ਵਿੱਚ ਕਿਤੇ ਨਾ ਕਿਤੇ ਕੁਛ ਐਸਾ ਆ ਜਾਂਦਾ ਹੈ, ਭਾਵੇਂ ਜਿਵੇਂ ਅਕਾਲ ਤਖਤ ਦਾ ਜਦੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਬਣਾਇਆ 2003-2004 ਚ, ਉਸ ਪੀਰੀਅਡ ਚ ਅਕਾਲ ਤਖਤ ਤੋਂ ਹੁਕਮਨਾਮਾ ਆਇਆ ਕਿ ਵੀ ਆਰਐਸਐਸ ਐਂਟੀ ਸਿੱਖ ਜਮਾਤ ਹੈ, ਇਹਦੇ ਨਾਲ ਕੋਆਪਰੇਟ ਨਾ ਕੀਤਾ ਜਾਏ। ਟਿੱਲ ਲਾ ਲਿਆ ਉਹਨਾਂ ਨੇ ਕਿ ਵੀ ਉਹਨੂੰ ਵਾਪਸ, ਪਰ ਇੰਨਾ ਬਾਹਰਲਾ ਵੀ ਡਾਇਸਪੋਰਾ ਸਿੱਖਾਂ ਦਾ ਪ੍ਰੈਸ਼ਰ ਸੀ ਕਿ ਵੇਦਾਂਤੀ ਨੇ ਖੁਦ ਇੱਥੇ ਹੁਣ ਤੋਂ ਚੜ੍ਹਾਈ ਕਰ ਗਏ ਨੇ, ਇੱਥੇ ਆਏ ਉਹ ਕਹਿਣ ਲੱਗੇ ਕਿ ਜੀ ਮੈਨੂੰ ਈਵਨ ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ 2003 ਚ, ਬੀਜੇਪੀ ਦਾ ਮਿਨਿਸਟਰ ਮਿਲਣ ਆਇਆ, ਉਹਨੇ ਕਿਹਾ ਜੀ ਨਾ ਇਹ ਹਿੰਦੂ ਸਿੱਖਾਂ 'ਚ ਪਹਾੜਾ ਪਾਉਂਦਾ ਹੈ, ਇਹ ਤੁਸੀਂ ਵਾਪਸ ਲਓ, ਕਿਉਂਕਿ ਆਰਐਸਐਸ ਆਪਣਾ ਬਿਲਟ ਕਰ ਰਿਹਾ ਸੀ ਸਾਰਾ। ਉਦੋਂ ਹੀ ਈਵਨ ਆਰਐਸਐਸ ਦਾ ਜਿਹੜਾ ਚੀਫ ਸੀ ਮੁਖੀ, ਉਹ ਅੰਮ੍ਰਿਤਸਰ ਆਇਆ और उन्होंने आके प्रेस कॉन्फ्रेंस करके कहा कि अगर जत्थेदारों ने इसे मान भी लिया है तो सिख संगत इसको नहीं मानेगी। फिर असी देखा भी सिख संगत कौन निकली, संत समाज, बाबा हरनाम सिंह धुम्मा समेत जिहड़े नानकसरी और दूजे तीजे उन्होंने किवें पैरलल फिर सोधां दे नां थल्ले नानकशाही कैलेंडर दा हिंदूकरण कीता, ये भी एक हिस्सा है। सो हुण उस किस्म दे लई उन्होंने ऑलरेडी आरएसएस ने संत समाज दूजियां धिरां ढींडसा कोई होर इन्हां सारियां दीयां टोकरियां च उन्हां दे ही आंडे रखे हुए ने, उहदे चों बच्चे आरएसएस दे ही निकलने ने। आंडे देखण नूं भावें नीले दिसण जां केसरी दिसण, ते हुण उन्हां ने एक टोकरी बीबी जगीर कौर दी भी रख के उहनूं आंडियां ते बिठा दित्ता है। और ये आने वाले पीरीयड च ये कोई साडे लई चंगी खबर नहीं है, क्योंकि इहदे बावजूद मैं जिवें पिछले दिनां च पंथक एक्टिविस्ट नाल गल कर रहा सी,
ਮੈਂ ਕਿਹਾ ਜੀ ਇਹਦੇ ਬਾਵਜੂਦ ਬਾਦਲਾਂ ਦਾ, ਜਾਂ ਮੈਂ ਕਿਹਾ ਅਜੇ ਵੀ ਕਈ ਖੁਸ਼ ਹੋਣਗੇ ਜੀ ਚਲੋ ਬਾਦਲਾਂ ਦਾ ਥੱਲਾ ਲੱਗ ਰਿਹਾ। ਮੈਂ ਕਿਹਾ ਅਸੀਂ ਇਹੀ ਗੱਲ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਵੀ ਕੀਤੀ ਕਿ ਕਾਂਗਰਸ ਤੋਂ, ਅਕਾਲੀਆਂ ਤੋਂ ਸਤੇ ਹੋਏ ਲੋਕਾਂ ਨੇ ਕਿਹਾ ਜੀ ਭਾਵੇਂ ਕਾਲਾ ਚੋਰ ਆ ਜਾਏ। ਮੈਂ ਕਿਹਾ ਜੀ ਆ ਗਿਆ ਕਾਲਾ ਚੋਰ, ਉਹ ਦਿੱਲੀ ਦਾ ਰਿਹਾ, ਕਾਲਾ ਵੀ ਹੈ ਚੋਰ ਵੀ ਹੈ। ਔਰ ਇਹੀ ਅੱਜ ਕਈਆਂ ਨੂੰ ਇਹ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਤਾਂ ਇਹ ਲੱਗਦਾ ਜੀ ਚਲੋ ਜੀ ਹੁਣ ਜਗੀਰ ਕੌਰ ਵੀ ਹੋ, ਹੁਣ ਬਾਦਲਾਂ ਦਾ ਕੰਮ ਹੋ ਗਿਆ। ਗੱਲ ਬਾਦਲਾਂ ਦੀ ਨਹੀਂ ਹੈ, ਦੋਵੇਂ ਹੀ ਬਾਡੀਜ਼ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ 100 ਸਾਲ ਪੁਰਾਣੀਆਂ ਜਥੇਬੰਦੀਆਂ ਨੇ, 1920 ਦੀਆਂ। ਕਾਂਗਰਸ ਤੋਂ ਬਾਅਦ ਜਿਹੜੀ ਧਿਰ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਅਕਾਲੀ ਦਲ ਹੈ। ਸ਼੍ਰੋਮਣੀ ਕਮੇਟੀ ਬਣਾਉਣ ਲਈ ਕਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹੋਈਆਂ, ਔਰ ਸਾਨੂੰ ਇਹ ਕਿਉਂ ਸਮਝ ਨਹੀਂ ਆ ਰਹੀ ਕਿ ਵੀ ਅਸੀਂ ਐਵੇਂ ਅਕਾਊਂਟ ਸੈਟਲ ਕਰਨ ਦੇ ਨਾਂ ਥੱਲੇ ਜਿਹੜੀ ਡੂੰਗੀ ਗੇਮ ਹੈ ਉਹਨੂੰ ਸਮਝੇ ਬਿਨਾ, ਜਿਹੜਾ ਉਹ ਕਦੇ ਟੱਪ ਰਹੇ ਹੁੰਦੇ ਆ, ਕਦੇ ਨੱਚ ਰਹੇ ਹੁੰਦੇ ਆ, ਫਿਰ ਮੱਥੇ ਤੇ ਹੱਥ ਵੀ ਮਾਰ ਰਹੇ ਹੁੰਦੇ ਆ, ਫਿਰ ਅਗਲੀ ਮੂਰਖਤਾ ਨੂੰ ਜਿਹੜਾ ਕਰਨ ਦੇ ਲਈ ਤਿਆਰ ਹੁੰਦੇ। ਸੋ ਇਹ ਮੇਰੀ ਫੀਲਿੰਗ ਹੈ ਕਿ ਵੀ ਇਹ RSS ਇਹ ਸਾਰੀ ਖੇਡ ਨੂੰ ਮਾਸਟਰਮਾਈਂਡ ਕਰ ਰਹੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦਾ ਬਾਰ-ਬਾਰ ਦੋਸ਼ ਦੇਣ ਪਿੱਛੇ ਜਿਹੜੀ ਬਦਨੀਅਤੀ ਹੈ, ਔਰ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ 3 ਕਿਸਾਨ ਕਾਨੂੰਨ ਵਾਪਸ ਆਉਣ ਲਈ ਲਗਾਏ ਗਏ ਮੋਰਚੇ ਕਾਰਨ ਸਜ਼ਾ ਦੇਣਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, RSS ਨੇ ਉਸ ਧਰਤੀ ਦਾ ਟੈਂਪਰੇਚਰ, ਸਿਆਸੀ ਟੈਂਪਰੇਚਰ ਜਾਂ ਸਿਆਸੀ ਖਮੀਰ ਜੀ, ਤੇ ਉਹ ਬਿਲਟ ਕਰ ਦਿੱਤਾ ਹੈ 2014 ਤੋਂ ਬਾਅਦ, ਖਾਸ ਤੌਰ ਤੇ ਜਦੋਂ ਮੋਦੀ ਦੀ ਸਰਕਾਰ ਬਣੀ ਪਿਛਲੇ 8 ਸਾਲ ਤੋਂ ਇਹ ਖਮੀਰ ਬਿਲਕੁਲ ਬਦਲ ਗਿਆ ਕਿ ਹੁਣ ਉੱਥੇ ਹਰ ਪਾਰਟੀ, ਹਰ ਧਿਰ, ਹਰ ਈਵਨ NGO ਵੀ ਉਹ ਹਿੰਦੂਤਵਾ ਦੇ ਏਜੰਡੇ ਦੀ ਵਕਾਲਤ, ਵਿਰੋਧਤਾ ਦੂਰ ਦੀ ਗੱਲ, ਉਹ ਆਪ ਕੰਪੀਟ ਕਰਦੇ ਨੇ ਇੱਕ ਦੂਜੇ ਦੇ ਨਾਲ ਇਹ ਦੱਸਣ ਦੇ ਲਈ ਕਿ ਅਸੀਂ ਤੁਹਾਡੇ ਤੋਂ ਵੀ ਜਲਦੀ ਹਿੰਦੂਤਵਾ ਲਾਗੂ ਕਰਨਾ ਚਾਹੁੰਦੇ ਹਾਂ, ਔਰ ਅਸੀਂ ਹਿੰਦੂਤਵਾ ਦੇ ਤੁਹਾਡੇ ਤੋਂ ਵੀ ਵੱਡੇ ਠੇਕੇਦਾਰ ਹਾਂ। ਔਰ ਆਮ ਆਦਮੀ ਪਾਰਟੀ ਉਸ ਦੇ ਵਿੱਚ ਪੇਸ਼ ਹੈ। ਔਰ ਅਸੀਂ ਦੇਖਿਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਕਿੰਨੀ ਬੇਸ਼ਰਮੀ ਦੇ ਨਾਲ ਜਿਹੜਾ ਉਹ ਇਹੀ ਨਹੀਂ ਕਿ ਹਿੰਦੂਤਵਾ ਦਾ ਕਾਰਡ ਖੇਡਿਆ, ਸੁਪਰਸਟੀਸ਼ਨ ਦਾ ਕਾਰਡ ਵੀ ਖੇਲਿਆ। ਇਹ ਕਹਿ ਕੇ ਕਿ ਦੇਖੋ ਜੇ ਇੰਡੋਨੇਸ਼ੀਆ ਨੇ ਆਪਣੀ ਕਰੰਸੀ ਦੇ ਉੱਤੇ ਗਣੇਸ਼ ਜੀ ਦੀ ਔਰ ਲక్ష్ਮੀ ਦੀ ਫੋਟੋ ਲਾਈ ਹੋਈ ਹੈ ਗਣੇਸ਼ ਜੀ ਦੀ, ਔਰ ਦੇਖੋ ਜੇ ਅਸੀਂ ਲਾਈਏ ਤਾਂ ਫਿਰ ਜਿਹੜਾ ਅਸੀਂ ਹਰ ਇੱਕ ਨੂੰ ਜਿਹੜਾ ਅਮੀਰ ਬਣਾਉਣ ਦਾ ਸੁਪਨਾ ਹੈ ਉਹ ਪੂਰਾ ਹੋਏਗਾ। ਹਾਲਾਂਕਿ ਕਿਸੇ ਨੇ ਸਾਡਾ ਹੀ ਜਦੋਂ ਅਸੀਂ ਤੇ ਸੈਗਮੈਂਟ ਕੀਤਾ, ਉਹਨਾਂ ਨੇ ਕਿਹਾ ਜੀ $1 ਅਮਰੀਕੀ ਪਤਾ ਨਹੀਂ ਕਿੰਨੇ ਹਜ਼ਾਰ ਇੰਡੋਨੇਸ਼ੀਅਨ ਰੁਪਈਏ ਦੇ ਬਰਾਬਰ ਹੈ। ਹਾਲਾਂਕਿ ਅਸੀਂ ਕੱਲ ਗੱਲ ਕੀਤੀ ਸੀ ਕਿ ਉਹ ਸਿਰਫ ਐਜੂਕੇਸ਼ਨ ਨੂੰ ਬੜਾਵਾ ਦੇਣ ਦੇ ਥੱਲੇ ਇੰਡੋਨੇਸ਼ੀਆ ਨੇ, ਕਿਉਂਕਿ ਉੱਥੇ ਗੁੱਡ ਪਰਸੈਂਟੇਜ ਹਿੰਦੂ ਪੋਪੂਲੇਸ਼ਨ ਵੀ ਹੈ। ਹਾਲਾਂਕਿ ਦੁਨੀਆ ਦਾ ਸਭ ਤੋਂ ਵੱਡਾ
ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਵਾਲਾ ਮੁਲਕ ਇੰਡੋਨੇਸ਼ੀਆ। ਜੀ। ਸੋ ਇੱਕ ਵਾਰ ਉਹਨਾਂ ਨੇ ਇਹ ਦੱਸਣ ਦੇ ਲਈ ਕਿ ਵੀ ਐਜੂਕੇਸ਼ਨ ਕੈਂਪੇਨ ਸਾਰਿਆਂ ਦੇ ਬੱਚੇ ਪੜ੍ਹਨ, ਆਪਣਾ ਵੀ ਉਹਨਾਂ ਨੇ ਹੀਰੋ ਦਾ ਪ੍ਰਤੀਕ ਯੂਜ਼ ਕੀਤਾ। ਇਹਨਾਂ ਨੂੰ ਪੁੱਛਿਆ ਹੋਣਾ ਹਿੰਦੂਆਂ ਨੂੰ, ਜੀ। ਇਹਨਾਂ ਨੇ ਉਹ ਹਾਥੀ ਦੀ ਸੁੰਡ ਵਾਲਾ ਦੇ ਦਿੱਤੀ ਫੋਟੋ ਕਿ ਜੀ ਇਹ ਸਾਡੇ ਗਣੇਸ਼ ਜੀ ਨੇ, ਇਹ ਲਾ ਦਿਓ। ਔਰ ਗੱਲ ਉਹ ਔਰ ਇੱਕੋ ਵਾਰ ਉਹਦੇ 'ਚ ਕੋਈ ਉੱਥੇ ਨੋਟ ਐਸੇ ਚੱਲਣ ਨਹੀਂ ਨੇ ਜਿਨ੍ਹਾਂ ਦੇ ਉੱਤੇ ਜੀ। ਲੇਕਿਨ ਇਹ ਕਹਿਣਾ ਕਿ ਜੇ ਫੋਟੋ ਲਾ ਦਈਏ ਤੇ ਇਕਨੋਮੀ ਦੇਵੀ ਦੇਵਤਿਆਂ ਦੀ ਕਿਰਪਾ ਹੋ ਜਾਏਗੀ। ਹੁਣ ਇਹ ਮੋਦੀ ਔਰ RSS ਨੂੰ ਵੀ ਪਿੱਛੇ ਛੱਡਣ ਵਾਲੀ ਗੱਲ ਹੈ। ਉਹ ਕੋਈ ਨਾ ਕੋਈ ਈਵਨ ਤਰਕ ਦੇਣ ਵੇਲੇ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ, ਮਾਰਦੇ ਨੇ, ਉਹ ਵੀ ਜਬਰੀ ਹੈ। ਲੇਕਿਨ ਉਹਨਾਂ ਨੂੰ ਇਹ ਹੁੰਦਾ ਫਿਰ ਵੀ ਕਿ ਬਈ ਕੱਲ ਨੂੰ ਜਿਹੜੇ ਸਾਇੰਟੀਫਿਕ ਟੈਂਪਰ ਵਾਲੇ ਲੋਕ ਨੇ ਉਹ ਵੀ ਸਵਾਲ ਕਰਦੇ ਨੇ, ਤਾਂ ਉਹ ਆਪਣਾ ਥੋੜਾ ਬਚਾਅ ਰੱਖ ਕੇ ਗੱਲ ਕਰਦੇ। ਹੁਣ ਇੱਕ ਪਾਸੇ ਤਾਂ ਇਹ ਏਜੰਡਾ ਕਿ ਸਿਆਸੀ ਤੌਰ ਤੇ, ਖਾਸ ਤੌਰ ਤੇ ਚੋਣਾਂ 'ਚ ਗੁਜਰਾਤ ਦੇ ਵਿੱਚ ਵੀ ਚੱਲ ਰਿਹਾ ਹੈ, ਹਿਮਾਚਲ ਦੇ ਵਿੱਚ ਵੀ ਚੱਲ ਰਿਹਾ ਹੈ, ਇਹ ਸਾਰੀ ਖੇਡ ਖੇਡੀ ਜਾ ਰਹੀ ਹੈ। ਔਰ ਆਮ ਨੂੰ ਲੱਗੇਗਾ ਕਿ ਵੀ ਇਹ ਤਾਂ ਕੇਜਰੀਵਾਲ ਹੈ ਹੀ ਇਹਨਾਂ ਹਿੰਦੂਤਵੀਆਂ ਨਾਲੋਂ ਵੀ ਜ਼ਿਆਦਾ ਹਿੰਦੂਤਵੀ ਹੈ। ਪਰ ਦੂਸਰੇ ਪਾਸੇ ਪੰਜਾਬ ਦੇ ਹਵਾਲੇ ਹੁਣ ਜਿੱਥੇ ਜਿਹਨੂੰ ਤੁਸੀਂ ਇਹ ਡਾਈਕੋਟਮੀ ਨਹੀਂ ਹੈ ਜਾਂ ਦੁਬਿਧਾ ਨਹੀਂ ਹੈ, ਇਹ ਖੇਡ ਦੀ ਅੱਡ-ਅੱਡ ਪਲਾਟ ਨੇ। ਔਰ ਜਿਵੇਂ ਜੇ ਮੋਦੀ ਦਿੱਲੀ ਦੇ ਵਿੱਚ ਜਦੋਂ ਇਹਨੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਪਾਵਰ ਲਈ ਤੇ ਉਹਨੇ ਦਲਿਤ ਕਾਰਡ ਖੇਲਿਆ, BR ਅੰਬੇਦਕਰ ਦਾ ਨਾਮ ਵਰਤਿਆ। ਪੰਜਾਬ ਦੇ ਵਿੱਚ ਦੋਨਾਂ ਦਾ ਵਰਤਿਆ। ਭਗਤ ਸਿੰਘ ਵੀ ਪੰਜਾਬ ਦੇ ਹਵਾਲੇ ਨਾਲ ਆ ਗਿਆ ਕਿਉਂਕਿ ਸਿੱਖਾਂ ਦਾ ਮੁੰਡਾ, ਤੇ ਉਹਨਾਂ ਨੂੰ ਲੱਗਾ ਕਿ ਜੀ ਨਾਲ ਅੰਬੇਦਕਰ ਵੀ, ਕਿਉਂਕਿ 33-34% ਵੋਟਾਂ ਦਲਿਤਾਂ ਦੀਆਂ ਸੀ। ਹੁਣ ਔਰ ਇਸ ਲੈਵਲ ਦੇ ਉੱਤੇ ਇੰਨੀ ਪਾਵਰਫੁਲ ਹੋ ਕੇ ਆਮ ਆਦਮੀ ਪਾਰਟੀ ਪੰਜਾਬ 'ਚ ਆਈ 92 MLA ਕਿ ਜੇ ਤੁਸੀਂ ਐਂਟਾਈ ਡਿਫੈਕਸ਼ਨ ਲਾਅ ਨੂੰ ਫਲੋਟ ਕਰਨਾ ਹੋਏ, ਜੇ ਤਾਂ 2-4 MLAਆਂ ਦਾ ਫਰਕ ਹੁੰਦਾ ਆਪੋਜੀਸ਼ਨ ਔਰ ਆਮ ਆਦਮੀ ਪਾਰਟੀ ਦਾ, ਹੁਣ ਤੱਕ ਉਹ ਸਰਕਾਰ ਉਲਟਾ ਕੇ ਉਹਨਾਂ ਨੇ ਆਪਣਾ ਕੰਮ ਕੀਤਾ ਹੁੰਦਾ। ਜਿਵੇਂ ਉਹਨਾਂ ਨੇ ਮਹਾਰਾਸ਼ਟਰ 'ਚ ਸ਼ਿਵ ਸੈਨਾ ਦਾ ਕੰਮ ਕਰ ਦਿੱਤਾ ਹੈ ਕਿ ਉਹਦੇ ਪੈਰਲਲ ਜਿਹੜੇ ਨੇ ਉਹਦੇ ਬਾਲ ਠਾਕਰੇ ਦੇ ਮੁੰਡੇ ਤੋਂ ਵੱਧ ਜਿਹੜੀਆਂ ਨੇ ਉਹ ਦੂਜੇ ਨੂੰ ਖੜਾ ਕਰਕੇ ਸ਼ਿੰਦੇ ਨੂੰ ਉਹਦੇ ਨਾਲ MLA ਜੋੜ ਕੇ ਸਰਕਾਰ ਪਲਟ ਦਿੱਤੀ। ਸੋ 92 'ਚ ਜਿਹੜੇ 92 MLA ਨੇ ਉਹਨਾਂ 'ਚੋਂ ਕਿੰਨੇ ਤੁਸੀਂ ਪੱਟੋਗੇ? ਔਰ ਪਿੱਛੇ ਸਾਹਮਣੇ ਵੀ ਆਇਆ ਕਿ 13-14 ਦੇ ਨਾਲ ਤਾਂ ਉਹਨਾਂ ਨੇ ਡੀਲ ਬਣਾ ਲਈ ਸੀ, ਕਰੋੜਾਂ ਰੁਪਏ ਰੱਖੇ ਹੋਏ ਸੀ। ਉਹਦੇ 'ਚ ਡੀਸਟੈਬਿਲਾਈਜ਼ ਤਾਂ ਉਹ ਕਰ ਸਕਦੇ ਸੀ, ਲੇਕਿਨ ਅਜੇ ਇਹ ਸਮਰੱਥਾ ਨਹੀਂ ਹੈ ਕਿ 117 ਦੀ ਅਸੈਂਬਲੀ 'ਚ 92 ਉਹਨਾਂ ਦੇ ਕੋਲ ਨੇ, ਤੁਸੀਂ ਕਿੰਨੇ ਕੁ ਲੈ ਜਾਓਗੇ ਕਿ ਆਪਣੀ ਸਰਕਾਰ ਬਣਾ ਲੋਗੇ? ਸੋ ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਵੀ ਉਹ ਬਾਕੀ ਜਿਹੜੀ ਆਪੋਜੀਸ਼ਨ ਹੈ ਉਹ ਮਾਈਨਸ ਕਰ ਦੇਣ, ਰੀਜਨਲ ਪਾਰਟੀਆਂ ਨੂੰ ਵੀ, ਕਾਂਗਰਸ ਨੂੰ ਵੀ। ਔਰ ਇਹ ਫਰੈਂਡਲੀ ਜਿਹਨੂੰ ਨੂਰਾ ਕੁਸ਼ਤੀ ਕਹਿੰਦੇ ਨੇ, ਇਹ ਆਪਸ 'ਚ ਨੂਰਾ ਕੁਸ਼ਤੀ ਕਰਨ। ਔਰ ਇਹੀ ਚੱਲ ਰਿਹਾ ਹੁਣ। ਇੱਕ ਪਾਸੇ BJP, ਕਿਉਂਕਿ ਕੇਜਰੀਵਾਲ ਜੇ ਗੁਜਰਾਤ ਦੇ ਵਿੱਚ ਜਾ ਕੇ ਉਹਨੇ ਆਪਣਾ ਸਿਰ ਫਸਾਇਆ, ਔਰ ਕਈ ਵਾਰ ਜਿਹੜਾ ਉਹ ਮੌਕੇ ਤੇ ਕੋਈ ਐਸਾ ਵਾਕਿਆ ਹੋ ਜਾਂਦਾ ਜਿਹੜਾ ਤੁਹਾਡੇ ਲਈ ਚੋਣਾਂ ਦੇ ਵਿੱਚ ਵੋਟਾਂ ਤਾਂ ਲਾਸਟ ਮੂਮੈਂਟ ਦੇ ਉੱਤੇ ਹੀ ਇੱਕ ਮੁਹਿੰਮ ਬਣ ਜਾਂਦੀ ਹੈ। ਹੁਣ ਉਹ ਜਿਹੜਾ ਸਸਪੈਂਡਡ ਬ੍ਰਿਜ ਜਿਹੜਾ 150 ਸਾਲ ਤੋਂ ਅੰਗਰੇਜ਼ਾਂ ਨੇ ਤਾਂ ਰਾਜਾ ਰਾਣੀ ਦੇ ਆਸ-ਪਾਸ ਚਾਲ ਲਈ ਬਣਾਇਆ ਹੋਇਆ ਸੀ, ਇਹਨਾਂ ਨੇ ਜਿਹੜਾ ਉਹ ਜਾਲੀ ਕਰੋੜਾਂ ਰੁਪਏ ਦੇ ਠੇਕੇ ਆਪਣਿਆਂ ਨੂੰ ਦੇ ਕੇ ਦਿੱਤੇ ਵੀ ਉਹਨੂੰ, ਜਿਹਨਾਂ ਨੂੰ ਪੁਲ ਬਣਾਉਣ ਦਾ ਕੋਈ ਨਹੀਂ ਹੈ, ਉਹ ਘੜੀਆਂ ਬਣਾਉਂਦੀ ਸੀ ਕੰਪਨੀ। ਔਰ ਉਹੀ ਜੰਗਾਲੀਆਂ ਤਾਰਾਂ ਉਹਨਾਂ ਨੇ ਕੇਬਲ ਉਹੀ ਇਸਤੇਮਾਲ ਕੀਤੀਆਂ, ਡੁੱਬ ਗਏ। 150 ਤੋਂ ਜ਼ਿਆਦਾ ਲੋਕ ਡੁੱਬੇ ਹੋਏ ਨੇ ਔਰ ਹੋਰ ਵੀ ਅਜੇ ਲੱਭ ਰਹੇ ਨੇ ਵੀ ਕਿੱਥੇ ਚਲੇ ਗਏ। ਔਰ ਮੋਦੀ ਉੱਥੇ ਪਹੁੰਚਿਆ ਹੋਇਆ ਸੀ ਕਿ ਵੀ ਹੁਣ ਇਹ ਇੱਕ ਇਸ਼ੂ ਬਣ ਸਕਦਾ ਹੈ ਕਿਉਂਕਿ BJP ਸਰਕਾਰ ਦੇ ਖਿਲਾਫ ਔਰ ਕੇਜਰੀਵਾਲ ਨੂੰ ਉਸ ਦਾ ਫਾਇਦਾ ਹੋ ਸਕਦਾ ਹੈ। ਹਾਲਾਂਕਿ ਅਸੀਂ ਤਾਂ ਇਹਨੂੰ ਉਸ ਲੈਵਲ ਤੇ ਦੇਖ ਰਹੇ ਹਾਂ ਵੀ ਇਹ ਭਾਵੇਂ ਨੂਰਾ ਕੁਸ਼ਤੀ ਹੈ, ਹੁਣ ਉਹਨੂੰ ਕਾਊਂਟਰ ਕਰਨ ਦੇ ਲਈ ਸੈਂਟਰ ਗਵਰਨਮੈਂਟ ਔਰ ਪੰਜਾਬ ਨੂੰ ਉਹਦਾ ਟੈਂਟਰ ਹੁੱਕ ਰੱਖਣ ਦੇ ਲਈ ਕਿ ਪੰਜਾਬ ਇਹਨਾਂ ਨੂੰ ਬਹੁਤ ਰੜਕਦਾ ਹੈ। ਜਦੋਂ ਤੱਕ ਅਸੀਂ ਸਮਝਦੇ ਹਾਂ ਵੀ ਅਸੀਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਇਹਨਾਂ ਨੇ ਕਿਵੇਂ ਹੁਣ ਕੰਟਰੋਲ 'ਚ ਕਰੇ, ਆਲਰੇਡੀ ਉਹਨਾਂ ਨੇ ਸਟੇਜ ਸੈੱਟ ਕਰ ਲਈ। ਲੇਕਿਨ ਪੰਜਾਬ 'ਚ ਜੇ ਅਮਰਿੰਦਰ ਸਿੰਘ ਵਰਗੇ ਨੂੰ ਲਿਆ ਕੇ ਉਹਨਾਂ ਨੇ ਸਾਹਮਣੇ ਖੜਾ ਕੀਤਾ, ਔਰ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਆਪਣਾ ਟਵੀਟ ਕੀਤਾ ਇੱਕ ਫੋਟੋ ਦੇ ਨਾਲ ਆਪਣੇ ਪਿਓ ਦੀ ਕਿ ਜੀ ਦੇਖੋ ਮੇਰਾ ਪਿਓ, ਉਹਨੂੰ ਪਟੇਲ ਸਹੁੰ ਚੁਕਾ ਰਿਹਾ ਹੈ। ਪਟਿਆਲੇ ਦੀ ਰਿਆਸਤ ਸੀ ਜਿਹੜੀ ਸਭ ਤੋਂ ਪਹਿਲਾਂ ਇੰਡੀਅਨ ਯੂਨੀਅਨ ਦੇ ਵਿੱਚ ਮਰਜ ਹੋਈ 47 ਤੋਂ ਬਾਅਦ। ਉਹ ਦੱਸ ਰਿਹਾ ਹਿੰਦੂਤਵੀਆਂ ਨੂੰ ਕਿ ਦੇਖੋ ਤੁਸੀਂ ਪਟੇਲ ਦਾ ਦਿਨ ਮੇਰਾ ਪਿਓ ਸਭ ਤੋਂ ਵੱਡਾ ਪੈਰੋਕਾਰ ਸੀ ਜਿਹਨੇ 572 ਰਾਜਿਆਂ ਨੂੰ ਪੁੱਛੇ ਬਿਨਾਂ ਹੀ ਜਾ ਕੇ ਪਟਿਆਲੇ ਦੀ ਸਟੇਟ ਜਿਹੜੀ ਆ ਉਹ ਪਟੇਲ ਦੇ ਪੈਰਾਂ 'ਚ ਰੱਖ ਦਿੱਤੀ ਸੀ। ਸੋ ਇਹ ਕਵਾਇਦ ਵੀ ਚੱਲ ਰਹੀ ਹੈ। ਲੇਕਿਨ ਨਾਲ ਦੀ ਨਾਲ ਇਹ ਦੱਸਣ ਦੇ ਲਈ, ਕਿਉਂਕਿ ਇਹਨਾਂ ਨੂੰ ਇਹ ਭੁੱਲਿਆ ਨਹੀਂ ਹੈ ਕਿ ਕਿਸਾਨਾਂ ਨੇ ਕਿਵੇਂ 3 ਖੇਤੀ ਕਾਨੂੰਨ ਪੰਜਾਬ ਦੇ ਸਿੱਖਾਂ ਨੇ ਵਾਪਸ ਕਰਵਾਏ,
ਕਿਵੇਂ ਮੋਦੀ ਨੂੰ ਜਿਹੜਾ ਥੁੱਕ ਕੇ ਚੱਟਣਾ ਪਿਆ। ਹੁਣ ਉਸ ਸਾਰੇ ਨੂੰ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿ ਭਾਈ ਉਹਦੀ ਕੀ ਸਜ਼ਾ ਦੇ ਰਹੇ ਨੇ। ਇੱਕ ਜ਼ਾਹਰ ਹੈ ਕਿ ਦਿੱਲੀ ਦੇ ਤੋਂ ਲੈ ਕੇ ਭਾਰਤ ਦਾ ਜਿਹੜੇ ਦੁਨੀਆ ਦੇ ਸਭ ਤੋਂ ਪੋਲਿਊਟਡ 100 ਸ਼ਹਿਰਾਂ ਦਾ ਨਾਂ ਆਇਆ, 80 ਸ਼ਹਿਰ ਉਹਨਾਂ ਚੋਂ ਭਾਰਤ ਦੇ ਵਿੱਚ ਨੇ। ਔਰ ਇਹ ਦੀਵਾਲੀ ਤੋਂ ਬਾਅਦ ਜਿਸ ਕਿਸਮ ਦਾ ਉੱਥੇ 에ਅਰ ਪੋਲਿਊਸ਼ਨ ਹੈ, ਲੋਕ ਜਿਹੜੇ ਦਮੇ ਵਾਲੇ ਜਾਂ ਦੂਜੇ ਉਹ ਤਾਂ ਪੁੱਠੇ ਹੋ ਕੇ ਦੁੱਗਣੇ ਤਿੱਗਣੇ ਪੈਸੇ ਦੀਆਂ ਟਿਕਟਾਂ ਦੇ ਕੇ ਉੱਥੋਂ ਨਿਕਲ ਰਹੇ ਨੇ ਦਿੱਲੀ ਤੋਂ, ਕਿਤੇ ਹੋਰ ਕੋਈ ਸਿੰਗਾਪੁਰ ਕੋ ਹਾਂਗਕਾਂਗ ਜਾ ਰਹੇ ਕਿ ਜਾਨ ਬਚ ਜਾਏ। ਹੁਣ ਇਸ ਸਾਰੇ ਦੇ ਚਲਦਿਆਂ ਬਲੇਮ ਗੇਮ, ਔਰ ਦਿੱਲੀ ਦੀ ਸਰਕਾਰ ਇਹ ਬਲੇਮ ਕਰ ਰਹੀ ਹੈ। ਦੇਖੋ ਜੀ, ਪੰਜਾਬ ਦੇ ਦੇਖੋ ਹਰਿਆਣੇ ਦੇ ਵਿੱਚ ਇਸ ਵਾਰ ਪਰਾਲੀ ਨੂੰ ਘੱਟ ਅੱਗ ਲਾਈ ਗਈ ਹੈ, ਸਭ ਤੋਂ ਜ਼ਿਆਦਾ ਅੱਗ ਪੰਜਾਬ ਦੇ ਕਿਸਾਨ ਲਾ ਰਹੇ ਨੇ, ਔਰ ਸਭ ਤੋਂ ਜ਼ਿਆਦਾ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੰਨਾ ਹੈ। ਔਰ ਈਵਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੱਦ ਕੇ ਨੰਬਰਦਾਰਾਂ ਨੂੰ ਕਹਿ ਰਿਹਾ ਕਿ ਜੀ ਅਸੀਂ ਤੁਹਾਨੂੰ ਜਵਾਬਦੇਹ ਠਹਿਰਾਵਾਂਗੇ। ਜਿਹੜਾ ਵੀ ਉਹਨਾਂ ਨੇ ਕਿਹਾ ਜੇ ਤੁਹਾਡਾ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਦੇ ਕੋਲ ਪੁਲਿਸ ਫੌਜ ਸਭ ਕੁਝ ਦੀ ਬੈਕ ਐਂਡ ਕਾਲ ਤੇ ਹੈ, ਜੇ ਤੁਸੀਂ ਨਹੀਂ ਰੋਕ ਪਾ ਰਹੇ ਤਾਂ ਸਾਡੇ ਕੋਲ ਕਿਹੜੀ ਅਥਾਰਟੀ ਹੈ। ਪਰ ਮਕਸਦ ਉਹਨਾਂ ਦਾ ਇੱਕ ਕੇਓਸ ਪੈਦਾ ਕਰਨਾ ਹੈ। ਔਰ ਇਹ ਪੰਜਾਬ ਨੂੰ ਬਲੇਮ ਕੀਤਾ ਜਾ ਰਿਹਾ ਕਿ ਇਹ ਜਿਹੜੇ ਨੇ ਜਿਹੜਾ ਐਟਮੋਸਫੀਅਰ ਸਾਰਾ ਇਸ ਵੇਲੇ ਪੋਲਿਊਸ਼ਨ ਹੈ, 에ਅਰ ਪੋਲਿਊਸ਼ਨ ਲੈਵਲ ਬਹੁਤ ਡੇਂਜਰਸ ਹੱਦ ਦਾ ਹੈ। ਇਹਦੇ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ ਕਿਉਂਕਿ ਉਹ ਪਰਾਲੀ ਸਾੜ ਰਹੇ ਨੇ। ਹੁਣ ਭਗਵੰਤ ਮਾਨ ਜਿਹੜਾ ਘਿਰਿਆ, ਇੱਕ ਪਾਸੇ ਉਹ ਆਪਣੇ ਬੌਸ ਨੂੰ ਖੁਸ਼ ਰੱਖਦਾ ਹੈ, ਉਹਦੀ ਜਿਹੜਾ ਉਹਦੀ ਖੁਸ਼ੀ ਦੇ ਥੱਲੇ ਹੀ ਹਜ਼ੂਰ ਸਾਡੇ ਮਾਈ ਬਾਪ। ਪਰ ਜਦੋਂ ਹੁਣ ਬੀਜੇਪੀ ਨਿਸ਼ਾਨਾ ਕੱਸ ਰਹੀ ਹੈ ਤੇ ਉਹਨੂੰ ਇਹ ਲੱਗਦਾ ਵੀ ਕੱਲ ਨੂੰ ਮੈਨੂੰ ਸਿੱਖਾਂ ਨੇ ਪਹਿਲਾਂ ਹੀ 4 ਮਹੀਨੇ ਬਾਅਦ 92 ਸੀਟਾਂ ਜਿੱਤਣ ਤੋਂ ਸਿਮਰਨਜੀਤ ਸਿੰਘ ਮਾਨ ਨੇ ਉਹਦੇ ਜ਼ਿਲ੍ਹੇ ਜਾ ਕੇ ਉਹਦੀਆਂ ਹੀ ਸੀਟਾਂ ਤੇ ਉਹਨੂੰ ਹਰਾਇਆ। ਉਹਨੂੰ ਲੱਗਦਾ ਕਿ ਵੀ ਇਹ ਪੰਜਾਬ ਨੂੰ ਵੀ ਤੁਹਾਨੂੰ ਇਹ ਪੋਸਚਰਿੰਗ ਹੈ, ਇਹਨਾਂ 'ਚੋਂ ਕੋਈ ਕਿਸੇ ਦੀ ਸਿਨਸੈਰਿਟੀ ਨਹੀਂ ਹੈ, ਕੋਈ ਇਮਾਨਦਾਰ ਨਹੀਂ ਹੈ। ਇਹ ਸਿਰਫ ਜਿਵੇਂ ਫਿਲਮਾਂ ਦੇ ਵਿੱਚ ਰੋਣ ਦਾ 2 ਕਰੋੜ ਕੋਈ ਲੈਂਦੀ ਹੈ ਐਕਟਰੈਸ, ਉਹਨੂੰ ਹੁੰਦਾ ਜੀ ਇਹ ਰੋਂਦੀ ਬਹੁਤ ਵਧੀਆ, ਇਹਨੂੰ ਗਲਿਸਰੀਨ ਲਾਉਣ ਦੀ ਵੀ ਲੋੜ ਨਹੀਂ ਪੈਂਦੀ। ਕੋਈ ਹੋਰ ਜਿਹੜਾ ਐਕਟਿੰਗ ਕਰ ਰਿਹਾ ਹੁੰਦਾ, ਇਸੇ ਤਰ੍ਹਾਂ ਇਹ ਪੋਸਚਰਿੰਗ ਕਰ ਰਹੇ ਨੇ। ਇਹ ਬਿਲਕੁਲ ਉਸੇ ਕਿਸਮ ਦੇ ਵਿਕੇ ਹੋਏ ਨੇ। ਪਰ ਇਹ ਸਟੇਟਮੈਂਟ ਇੰਟਰਸਟਿੰਗ ਹੈ ਭਗਵੰਤ ਮਾਨ ਤੋਂ ਆਣੀ। Center targeting Punjab farmers for stubble burning because of their year-long protests against 3 farm laws, CM ਭਗਵੰਤ ਮਾਨ ਕਿ ਜੀ ਜਿਹੜਾ ਉਹਨਾਂ ਨੇ ਸਾਲ ਭਰ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕੀਤਾ, ਉਸ ਦਾ ਜਿਹੜਾ ਉਸ ਦੀ ਵਜ੍ਹਾ ਕਰਕੇ ਸੈਂਟਰ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਲਈ ਜ਼ਿੰਮੇਵਾਰ ਦੱਸ ਰਿਹਾ। ਔਰ ਉਹਦੇ 'ਚ ਐਗਜ਼ੈਕਟ ਉਹਦੇ ਲਫ਼ਜ਼ ਨੇ, we had asked the center to give incentives to farmers for not burning paddy stubble, but they didn't agree। ਕਿ ਅਸੀਂ ਸੈਂਟਰ ਨੂੰ ਕਿਹਾ ਕਿ ਭਾਈ ਤੁਸੀਂ ਕੋਈ ਇਨਸੈਂਟਿਵ ਦਿਓ ਕਿ ਉਹ ਪਰਾਲੀ ਨਾ ਸਾੜਨ, ਪਰ ਸੈਂਟਰ ਨੇ ਸਾਨੂੰ ਕੁਝ ਨਹੀਂ ਦਿੱਤਾ। we even asked them to promote biogas industry, but they didn't do so। ਹੁਣ ਦੂਜਾ ਇਹ ਹੁੰਦਾ ਹੈ ਕਿ ਜੇ ਤੁਸੀਂ ਬਾਇਓਗੈਸ ਪਲਾਂਟ ਲਾਏ ਹੋਣ ਤੇ ਅੱਗ ਲਾ ਕੇ ਸਾੜਨ ਨਾਲੋਂ ਉਹਦੇ 'ਚ ਪੋਲਿਊਸ਼ਨ ਨਹੀਂ ਹੁੰਦਾ। ਉਹਨੇ ਕਿਹਾ ਜੀ ਉਹਨਾਂ ਨੇ ਬਾਇਓਗੈਸ ਪਲਾਂਟ ਵੀ ਨਹੀਂ ਲਾਏ। ਨਾਓ ਦੇ ਆਰ ਡੀਫੇਮਿੰਗ ਪੰਜਾਬ ਫਾਰਮਰਸ ਫॉर देयर ईयर लॉन्ग स्ट्रगल अगेंस्ट द 3 ਕੰਟੈਂਸ਼ੀਅਸ ਫਾਰਮ ਲਾਜ਼। ਕਹਾ ਜੀ ਹੁਣ ਬਦਨਾਮ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਮੋਰਚਾ ਲਾਇਆ ਸੀ। ਫਿਰ ਅੱਗੋਂ ਇਹ ਕਹਿੰਦਾ ਇਟ ਸ਼ੋਜ਼ ਹਾਊ ਦੇ ਆਰ ਟਰਾਈਂਗ ਟੂ ਪੋਲਿਟਿਸਾਈਜ਼ ਦਾ ਇਸ਼ੂ, ਕਿ ਸੈਂਟਰ ਕਿਵੇਂ ਸਿਆਸੀਕਰਨ ਕਰ ਰਹੀ ਹੈ ਇਸ ਮੁੱਦੇ ਦਾ। ਵਾਈ ਕੁਐਸਚਨ ਓਨਲੀ ਪੰਜਾਬ ਔਨ ਦਾ ਵਰਸਨਿੰਗ AQI when Faridabad in Haryana has the worst air quality, कि भाई पंजाब ਨੂੰ ਕਿਉਂਕਿ फरीदाबाद हरियाणा ਚ ਸਭ ਤੋਂ worst ਹੈ। No questions are raised on Haryana and Rajasthan where farmers have also been involved in stubble burning। ਹਰਿਆਣਾ ਔਰ ਸਟਬਲ ਪਰਾਲੀ ਹੁੰਦੀ ਹੈ ਜਦੋਂ ਝੋਨਾ ਦੀ ਫਸਲ ਹੋ ਜਾਂਦੀ ਹੈ, ਉਹਦਾ ਜਿਹੜਾ ਫੋਗ ਹੈ ਹੁਣ ਉਹਨੂੰ ਉਹ ਕਿੱਥੇ ਰੱਖਣ। ਅੱਗੋਂ ਉਹਨਾਂ ਨੇ ਕਣਕ ਬੀਜਣੀ ਹੈ, ਮੌਸਮ ਹੈ, ਔਰ ਉਹ ਉਹਨਾਂ ਦੇ ਲਈ ਉਹ ਤਰੀਕਾ ਉਹਨੂੰ ਹਾਂ ਜੇ ਬਾਇਓਗੈਸ ਪਲਾਂਟਸ ਲਾਏ ਜਾਣ ਜਾਂ ਕੋਈ ਹੋਰ ਸਾਇੰਟੀਫਿਕ ਟੈਕਨੀਕ ਹੋਏ ਤੇ ਕਿਸਾਨ ਖੁਦ ਨਹੀਂ ਰਹਿੰਦੇ ਉਸੇ ਹੀ ਹਵਾ 'ਚ ਸਾ। ਲੇਕਿਨ ਜੇ ਤੁਸੀਂ ਬਦਨਾਮ ਹੀ ਕਰਨਾ ਹੈ ਕਹੀ ਜਾਓ ਜੀ ਇਹੀ ਜ਼ਿੰਮੇਵਾਰ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਸੈਂਟਰ ਰਾਈਟਸ ਟੂ ਦਾ ਪੰਜਾਬ ਗਵਰਨਮੈਂਟ ਫ੍ਰੀਕੁਐਂਟਲੀ, ਕਿ ਸਾਨੂੰ ਬਾਰ-ਬਾਰ ਲਿਖ ਰਹੀ ਹੈ ਸੈਂਟਰ, ਆਸਕਿੰਗ ਹਾਊ ਮੈਨੀ ਕੇਸਿਸ ਹੈਵ ਬੀਨ ਰਜਿਸਟਰਡ ਅਗੇਂਸਟ ਫਾਰਮਰਸ ਇਨ ਦਾ ਸਟੇਟ। ਸਾਨੂੰ ਸੈਂਟਰ ਕਹਿ ਰਹੀ ਹੈ ਜੀ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰੋ ਜਿਹੜੇ ਪਰਾਲੀ, ਔਰ ਬਾਰ-ਬਾਰ ਕਰਕੇ ਪੁੱਛ ਰਹੇ ਨੇ ਜੀ ਕਿੰਨੇ ਕੇਸ ਤੁਸੀਂ ਰਜਿਸਟਰ ਕੀਤੇ ਨੇ। ਵਾਈ ਸ਼ੁੱਡ ਵੀ ਬੁੱਕ ਫਾਰਮਰਸ, ਇਹ ਹੁਣ ਆਪਣਾ ਪੋਸਚਰਿੰਗ ਕਰ ਰਿਹਾ ਕਿਸਾਨ ਨੂੰ, ਜੇ ਅਸੀਂ ਕਿਉਂ ਕਿਸਾਨਾਂ ਦੇ ਉੱਤੇ ਕਰੀਏ। ਆਰ ਦੇ ਕ੍ਰਿਮੀਨਲਸ? ਔਰ ਇਹ
ਅਲਟੀਮੇਟਲੀ ਇਹ ਸਾਰੇ ਹੀ ਇੱਕੋ ਹੀ ਨੇ, ਲੇਕਿਨ ਅਸੀਂ ਇਸ ਇਸ਼ੂ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਉਹਨਾਂ ਦੀ ਰਡਾਰ ਸਕਰੀਨ ਤੇ ਹੀ ਨਹੀਂ ਹੈ, ਰਾਦਰ ਉਹਨਾਂ ਦੀਆਂ ਗਨ ਸ਼ਾਟਸ ਜਿਹੜੀਆਂ ਨੇ ਉਹਨਾਂ ਦੇ ਥੱਲੇ ਹੈ। ਸ਼੍ਰੋਮਣੀ ਕਮੇਟੀ ਵੀ, ਪੰਜਾਬ ਦੀ ਕਿਰਸਾਨੀ ਵੀ, ਪੰਜਾਬ ਦੀ ਜਵਾਨੀ ਵੀ, ਔਰ ਜਿਵੇਂ ਪੰਜਾਬ ਦੇ ਵਿੱਚ ਇੱਕ ਧਾਰਮਿਕ ਅਵੇਅਰਨੈਸ ਪਾਰਟ ਚੱਲਿਆ ਸਿੱਖੀ ਦਾ, ਅੰਮ੍ਰਿਤ ਛਕਣ ਦਾ, ਆਪਣੇ ਹੱਕਾਂ ਦੀ ਗੱਲ ਦਾ, ਉਹਦੇ ਲਈ ਵੀ ਉਸ ਕਿਸਮ ਦੇ ਉਹਨਾਂ ਨੇ ਯੂਟਿਊਬਰ, ਉਸ ਕਿਸਮ ਦਾ ਮੀਡੀਆ ਨੈਗੇਟ ਕਰਨ ਦੇ ਲਈ ਪਿੱਛੇ ਲਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਚਰਚਾ ਹੈ ਹਰ ਪਾਸੇ ਹੋ ਰਹੀ ਹੈ, ਔਰ ਹੁਣ ਭਾਰਤ ਦੀ ਇੱਕ IAS ਅਕੈਡਮੀ ਨੇ ਵੀ ਇਸ ਨੂੰ ਆਪਣੇ ਕੋਰਸ ਵਿੱਚ ਸ਼ਾਮਲ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਏਕਤਾ ਅਖੰਡਤਾ ਦੀਆਂ ਡੀਂਗਾਂ ਮਾਰਨ ਵਾਲੇ ਕਿੰਨੀ ਪੇਤਲੀ ਜ਼ਮੀਨ ਦੇ ਉੱਤੇ ਖੜੇ ਨੇ, ਕਿੰਨੀ ਪੇਤਲੀ ਉਹਦੀ ਬੁਨਿਆਦ ਹੈ, ਉਹ ਅਸੀਂ ਦੇਖ ਰਹੇ ਹਾਂ ਕਿ ਪੀਸਫੁਲ ਅੰਦਾਜ਼ 'ਚ ਕੈਨੇਡਾ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਤੋਂ ਬਾਅਦ ਇਹਦਾ ਦੂਸਰਾ ਫੇਜ਼ 6 ਨਵੰਬਰ ਨੂੰ ਹੈ। ਜੀ ਕਿਸ ਕਿਸਮ ਦੇ ਪ੍ਰੋਟੈਸਟ ਦੀ ਲਾਈਨ ਇੰਡੀਅਨ ਗਵਰਨਮੈਂਟ ਨੇ ਡਿਪਲੋਮੈਟਿਕਲੀ ਲਈ, ਮੀਡੀਆ ਨੇ ਕਿੰਨੀਆਂ ਚੀਕਾਂ ਮਾਰੀਆਂ ਔਰ ਕਿਸ ਹੱਦ ਤੱਕ ਹੋ ਗਏ। ਹਾਲਾਂ ਕੈਨੇਡਾ ਦੇ ਮੇਨ ਸਟ੍ਰੀਮ ਮੀਡੀਆ ਨੂੰ ਵੀ ਉਹਨਾਂ ਨੇ ਜਿਹੜਾ ਉਹ ਮੈਨੇਜ ਕੀਤਾ ਹੋਇਆ। ਇਹ ਉਹਨਾਂ ਦਾ ਅੱਜ ਕੱਲ੍ਹ ਚਾਰ ਚੁਫੇਰੇ, ਜਿਵੇਂ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ ਕਿ ਕਿਵੇਂ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਹਿੰਦੂ ਤੋਂ ਵੀ ਬੈਕਗਰਾਊਂਡ ਵਾਲੇ ਬੰਦੇ ਬੜੇ ਨੇ। ਉੱਪਰਲੇ ਲੈਵਲ ਤੇ ਤਾਂ ਬਾਈਡਨ ਨੇ 100 ਤੋਂ ਜ਼ਿਆਦਾ ਨੋਮੀਨੇਟ ਕੀਤੇ ਨੇ। UK ਦੇ ਵਿੱਚ ਪਹਿਲਾਂ ਪ੍ਰੀਤੀ ਪਟੇਲ ਸੀ, ਹੁਣ ਉਹ ਰਿਸ਼ੀ ਸੁਨਕ ਜਿਹੜਾ ਹੈ ਉਹ, ਔਰ ਈਵਨ ਹੋਮ ਸੈਕਟਰੀ ਵੀ ਜਿਹੜੀ ਹੈ ਉਹ ਭਾਰਤੀ ਮੂਲ ਦੀ। ਸੋ ਇਹ ਸਾਰੇ ਮੈਨੇਜ, ਪਰ ਇਹਦੇ ਬਾਵਜੂਦ ਇੱਥੋਂ ਦੇ ਸਿਸਟਮ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪਣੇ ਕਨਸਟੀਟਿਊਸ਼ਨ ਨੂੰ ਤਾਂ ਵਾਇਲੇਟ ਨਹੀਂ ਕਰ ਸਕਦੇ, ਔਰ ਇਸੇ ਲਈ ਸਾਨੂੰ ਉਸ ਆਜ਼ਾਦੀ ਦੇ ਹੱਕ ਥੱਲੇ ਆਪਣੀ ਗੱਲ ਕਹਿਣ ਦਾ ਹੱਕ ਹੈ। ਮੇਨ ਸਟ੍ਰੀਮ ਮੀਡੀਆ ਨੂੰ ਵੀ ਇਹਨਾਂ ਨੇ ਮੈਨੀਪੂਲੇਟ ਕੀਤਾ, ਉਸ ਦੇ ਵਿੱਚ ਕਦੇ ਵੀ ਇਸ ਮੁੱਦੇ ਨੂੰ ਉਭਾਰਿਆ ਨਹੀਂ ਗਿਆ। ਰਾਦਰ ਇਹੀ ਮੇਨ ਸਟ੍ਰੀਮ ਸੋ ਕਾਲ ਜਿਹੜਾ ਇਹਨਾਂ ਦਾ ਪਾਰਟ ਸੀ। ਅਸੀਂ ਏਅਰ ਇੰਡੀਆ ਡਿਜ਼ਾਸਟਰ ਨੂੰ ਦੇਖਦੇ ਹਾਂ ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਨੈਰੇਟਿਵ ਨੂੰ 1985 ਤੋਂ ਲੈ ਕੇ ਈਵਨ ਜਦੋਂ ਦੋ ਸਿੱਖ ਇਸ 'ਚ ਐਕਵਿਟ ਵੀ ਹੋ ਜਾਂਦੇ ਨੇ, ਉਹਨਾਂ ਨੇ ਉਹੀ ਜਾਰੀ ਰੱਖਿਆ। ਮੀਡੀਆ ਨੇ ਕੈਨੇਡਾ ਦੇ ਸਾਰੇ ਵੱਡੇ ਵੱਡੇ ਨਿਊਜ਼ਪੇਪਰਸ ਔਰ ਇਲੈਕਟ੍ਰੋਨਿਕ ਮੀਡੀਆ ਔਰ ਦੂਸਰੇ ਕੁਛ ਸਿੱਖ ਨੇ ਤਾਂ ਜਿਹੜਾ ਉਹ ਬਿਲਕੁਲ ਹੀ ਕਿਮ ਬੋਲਨ ਵਰਗੀ ਜਿਹੜੀ ਉੱਥੇ ਵੈਨਕੂਵਰ 'ਚ ਸਨ ਸੀ, ਜਾਂ ਇੱਕ ਹੋਰ ਇੱਥੇ ਮਿਲੈਂਸਕੀ ਕਿ ਕੌਣ ਹੈ, ਕੈਨੇਡਾ ਜਿਹੜਾ ਬਿਲਕੁਲ ਇੰਡੀਅਨ ਸਿਸਟਮ ਦੀ ਗੱਲ ਕਰਦਾ। ਪਰ ਹੁਣ ਰੈਫਰੈਂਡਮ ਦੇ ਹਵਾਲੇ ਨਾਲ ਇੱਕ ਆਰਟੀਕਲ ਜਿਹੜਾ ਨੈਸ਼ਨਲ ਪੋਸਟ ਦੇ ਵਿੱਚ ਆਇਆ, ਜਿਸ ਨੂੰ ਟੌਮ ਬਲੈਕਵੈਲ ਨੇ ਲਿਖਿਆ। ਉਹਨੇ ਇੰਟਰਵਿਊ ਕੀਤਾ ਗੁਰਪਤਵੰਤ ਸਿੰਘ ਪੰਨੂ ਨੂੰ ਵੀ, ਇੰਡੀਆ ਦੇ ਹਾਈ ਕਮਿਸ਼ਨਰ ਮਨੀਸ਼ ਕੇ ਕੀ ਉਹਦਾ ਨਾਂ ਹੈ, ਉਹਨੂੰ ਵੀ,
ਔਰ ਮੈਗਲ ਯੂਨੀਵਰਸਿਟੀ ਮੌਂਟਰੀਆਲ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੂੰ ਵੀ, ਔਰ ਇੱਕ ਦੋ ਹੋਰ ਜਿਹਨੂੰ ਉਹਨਾਂ ਨੇ ਕਿਹਾ ਜੀ ਕਿ ਉਹ ਐਨੋਨੀਮਸ ਰਹਿਣਾ ਚਾਹੁੰਦੇ ਨੇ ਇੰਡੀਆ, ਉਹਨਾਂ ਨੂੰ ਡਰ ਹੈ ਕਿ ਜੀ ਇਸ ਵੇਲੇ ਉਹ ਕਹਿੰਦੇ ਸਿੱਖਾਂ ਦਾ ਇੰਨਾ ਦਬਾਅ ਹੈ ਜੀ ਜਿੰਨਾ 80s ਦੇ ਵਿੱਚ ਸੀ ਕਿ ਅਸੀਂ ਖੁੱਲ੍ਹ ਕੇ ਸੱਚ ਨਹੀਂ ਬੋਲ ਸਕਦੇ। ਲੇਕਿਨ ਘੱਟੋ ਘੱਟ ਇਹ ਪਾਰਟ ਜ਼ਰੂਰ ਹੈ ਕਿ ਹੁਣ ਇਹਨਾਂ ਦਾ ਨੈਸ਼ਨਲ ਪੋਸਟ ਵਰਗਾ ਮੀਡੀਆ ਵੀ ਇਹਨੂੰ ਐਕਨੋਲਜ ਕਰਨ ਤੇ ਆ ਰਿਹਾ, ਔਰ ਉਹਦਾ ਹੈਡਲਾਈਨ ਹੀ ਇਹਨੇ ਦਿੱਤਾ ਟੌਮ ਬਲੈਕਵੈਲ ਨੇ, ਸਿੱਖ ਇੰਡੀਪੈਂਡੈਂਸ referendum in Canada unfolds amid angry clashes, India's condemnation. The referendum, a major international voting project binding on no one, has infuriated India's Hindu nationalist government and stirred up passions in Canada. और उन्हें अपने आर्टिकल ਨੂੰ ओपन ਕੀਤਾ ਕਿ ਜੀ ਦੀਵਾਲੀ ਦੇ ਮੌਕੇ ਮਿਡੀਏਵਲ ਮੱਧਕਾਲੀਨ ਜਿਵੇਂ ਯੁੱਗ ਦੇ ਵਿੱਚ ਹੁੰਦਾ ਸੀ, ਵਿਚਕਾਰ ਪਟਾਕੇ ਚੱਲ ਰਹੇ ਸੀ, ਇੱਕ ਪਾਸੇ ਖਾਲਿਸਤਾਨ ਦੇ ਝੰਡਿਆਂ ਵਾਲੇ ਸਿੱਖ ਸੀ, ਦੂਸਰੇ ਪਾਸੇ ਤਿਰੰਗਿਆਂ ਵਾਲੇ ਹਿੰਦੂ ਨੈਸ਼ਨਲਿਸਟ ਸੀ, ਔਰ ਪੁਲਿਸ ਵਿਚਾਲੇ ਜਿਹੜੀ ਹੈ ਉਹ ਬੜੀ ਨਰਵਸ ਸੀ ਕਿ ਕੀ ਹੋ ਜਾਏਗਾ। ਕੋਈ ਨਹੀਂ ਹੋਇਆ ਕਿ ਹਾਂ ਉਹਨਾਂ ਦੇ ਕੋਲ ਕੋਈ ਤੀਰ ਕਮਾਨ ਜਾਂ ਤਲਵਾਰਾਂ ਨਹੀਂ ਸੀ ਮਿਡੀਏਵਲ ਮੱਧਕਾਲੀਨ ਵਾਂਗ, ਪਰ ਇੱਥੋਂ ਉਹ ਆਪਣੀ ਕਹਾਣੀ ਸ਼ੁਰੂ ਕਰਦਾ ਹੈ। ਲੇਕਿਨ ਇਸ 'ਚ ਘੱਟੋ ਘੱਟ ਫੇਅਰਲੀ ਜੋ ਗੁਰਪਤਵੰਤ ਸਿੰਘ ਨੇ ਉਹਨਾਂ ਨੇ ਕਿਹਾ, ਉਹਨੇ ਕੋਟ ਕੀਤਾ ਕਿ ਉਹਨਾਂ ਨੇ ਕਿਹਾ ਵੀ ਡੋਂਟ ਵਾਂਟ ਐਨੀ ਵਾਇਲੈਂਸ, we don't want any violence from pro-Khalistan forces or the Indian side, said Gurpatwant Singh Pannu of Sikhs for Justice. And we are saying let's give votes a chance. We are fighting for our own political opinion to be heard. कि ना ਅਸੀਂ ਕੋਈ ਵਾਇਲੈਂਸ ਕਰਨ 'ਚ ਯਕੀਨ ਰੱਖਦੇ ਹਾਂ, ਅਸੀਂ ਹੋਪ ਕਰਦੇ ਹਾਂ ਵੀ ਦੂਜੇ ਵੀ ਨਹੀਂ ਕਰਨਗੇ, ਔਰ ਅਸੀਂ ਪੀਸਫੁਲੀ ਜਿਹੜਾ ਇਸ ਨੂੰ ਕਰ ਰਹੇ। ਲੇਕਿਨ ਦੂਸਰੇ ਪਾਸੇ ਜਦੋਂ ਮਨੀਸ਼ ਜਿਹੜਾ ਇੰਡੀਅਨ ਐਕਟਿੰਗ ਹਾਈ ਕਮਿਸ਼ਨਰ ਹੈ ਉਹਨੂੰ ਇੰਟਰਵਿਊ ਕੀਤਾ ਜਾਂਦਾ ਹੈ ਤੇ ਉਹ ਇਹ ਕਹਿ ਰਿਹਾ ਜੀ ਕਿ ਇਹ ਜਿਹੜੀਆਂ ਨੇ ਬਹੁਤ ਸਾਰੀਆਂ ਐਂਟੀ ਹਿੰਦੂ ਹੇਟ ਇਨਸੀਡੈਂਟਸ ਹੋ ਰਹੀਆਂ, ਇਹਦਾ ਕਾਰਨ ਜਿਹੜਾ ਹੈ ਇਹ ਰੈਫਰੈਂਡਮ ਹੈ। ਔਰ ਉਹਦੇ 'ਚ ਇਹ ਕਹਿ ਰਿਹਾ ਕਿ ਜੀ ਇਹ ਜਿਹੜੀਆਂ ਨੇ ਔਰ ਇਸੇ ਆਰਟੀਕਲ 'ਚ ਨੇ ਕਿਹਾ ਜੀ ਇੰਡੀਅਨ ਗਵਰਨਮੈਂਟ ਨੇ ਇੰਟਰਪੋਲ ਨੂੰ ਕਿਹਾ 2 ਵਾਰ ਰੈੱਡ ਅਲਰਟ ਵਾਰੰਟ ਔਰ ਦੂਜਾ ਤੀਜਾ, ਪਰ ਇਹ ਗੱਲ ਬਣੀ ਨਹੀਂ ਹੈ। ਔਰ ਇਹਦੇ ਤੇ ਹੁਣ ਇਹ ਜਿਹੜਾ ਮਨੀਸ਼ ਹੈ ਇਹ ਕਹਿ ਰਿਹਾ they are using Canadian territory for activities which could jeopardize India's security and interests। ਕਿ ਜੀ ਦੇਖੋ ਕੈਨੇਡਾ ਦੀ ਸੋਇਲ ਤੇ ਕਰ ਰਹੇ ਨੇ, ਇਹ ਭਾਰਤ ਦੀ ਸੁਰੱਖਿਆ ਔਰ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। if the Canadian government can do something about the referendum and try to prevent it, that would be useful because it only creates a bad atmosphere and incites violence against India and Indians। ਨਾ ਕਿਸੇ ਨੇ ਵਾਇਲੈਂਸ ਕੀਤੀ ਹੈ, ਨਾ ਅਗੇਂਸਟ ਇੰਡੀਆ ਕੀਤੀ ਹੈ, ਨਾ ਅਗੇਂਸਟ ਇੰਡੀਅਨਸ ਕੀਤੀ ਹੈ, ਪਰ ਤੁਸੀਂ ਇਹ ਦੇਖੋ ਕਿ ਇਹਦੇ ਇਹ ਹੈ ਕਿ ਵੀ ਕਾਲੇ ਚੋਰ ਨੂੰ ਕਹਿਣਾ ਕਿ ਇਹ ਸੰਤ ਹੈ ਤੇ ਸਾਹਮਣੇ ਸੰਤ ਨੂੰ ਦੇਖ ਕੇ ਕਹਿਣਾ ਵੀ ਇਹ ਕਾਲਾ ਚੋਰ ਹੈ, ਇਹ ਔਰ ਇਹਦੇ ਥੱਲੇ ਘੱਟੋ ਘੱਟ ਹੁਣ ਕੈਨੇਡੀਅਨ ਮੀਡੀਆ ਨੇ ਜਿਹੜਾ ਮੇਨ ਸਟ੍ਰੀਮ ਨੇ ਘੱਟੋ ਘੱਟ ਇਹਦਾ ਨੋਟਿਸ ਜ਼ਰੂਰ ਲਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਹੁਣ ਭਾਰਤ ਦੇ ਵਿੱਚ ਜਿਹੜੇ ਥੋੜੇ ਬਹੁਤ, ਇੱਕ ਤਾਂ ਐਜੂਕੇਸ਼ਨ ਬਹੁਤ ਜ਼ਿਆਦਾ ਉਹਦੀ ਪ੍ਰਾਈਵੇਟਾਈਜੇਸ਼ਨ ਹੈ, ਬੜੀਆਂ ਬੜੀਆਂ ਹੈਫਟੀ ਹੈਵੀ ਫੀਸ ਦੇ ਕੇ ਪੇਰੈਂਟਸ ਬੱਚਿਆਂ ਨੂੰ ਭੇਜਦੇ ਨੇ ਸਕੂਲਾਂ 'ਚ। ਫਿਰ ਜਦੋਂ ਖਾਸ ਤੌਰ 'ਤੇ ਜਿੰਨੀਆਂ ਸੈਂਟਰਲ ਅਸਾਮੀਆਂ ਨੇ IAS IFS IPS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਪੁਲਿਸ ਸਰਵਿਸ, ਫੋਰਨ ਸਰਵਿਸ, ਫਿਰ ਹੋਰ ਅੱਗੋਂ ਅਕੈਡਮੀਜ਼ ਬਣੀਆਂ ਹੋਈਆਂ ਜਿਹੜੀਆਂ ਕੋਚਿੰਗ ਦਿੰਦੀਆਂ ਨੇ ਕਿ ਜਦੋਂ ਤੁਸੀਂ IAS ਦੇ ਐਗਜ਼ਾਮ IAS ਵਾਲੇ DC ਲੱਗਦੇ ਨੇ ਕਿ ਵੀ ਤੁਸੀਂ DC ਲੱਗਣਾ ਜਾਂ ਦੂਸਰਾ ਹੈ ਤੇ ਤੁਹਾਨੂੰ ਉਹ ਖਾਸ ਕੋਚਿੰਗ ਹੁੰਦੀ ਹੈ। ਔਰ ਮੈਂ ਦੇਖ ਰਿਹਾ ਸੀ ਕਿ ਇੱਕ IAS ਪਾਰਲੀਮੈਂਟ ਇਨਫੋਰਮੇਸ਼ਨ ਇਜ਼ ਐਮਪਾਵਰਿੰਗ ਇਹ ਸ਼ੰਕਰ IAS ਅਕੈਡਮੀ ਇਨੀਸ਼ੀਏਟਿਵ, ਇਹ ਕੋਈ ਸ਼ੰਕਰ IAS ਅਕੈਡਮੀ ਹੈ, ਤਿਆਰ ਉਹ IAS ਦੇ ਐਗਜ਼ਾਮ ਦੇਣ ਵਾਲਿਆਂ ਨੂੰ ਹੀ ਕਰਦੀ ਹੈ। ਔਰ IAS ਪਾਰਲੀਮੈਂਟ ਉਹਨਾਂ ਨੇ ਆਪਣਾ ਨਾਂ ਰੱਖਿਆ ਹੋਇਆ। ਉਹਨਾਂ ਨੇ ਹੁਣ ਆਪਣੀ ਅਕੈਡਮੀ ਦੇ ਸਿਲੇਬਸ ਦੇ ਵਿੱਚ ਇਹ ਸ਼ਾਮਲ ਕਰ ਲਿਆ ਹੈ ਕਿ ਖਾਲਿਸਤਾਨ ਰੈਫਰੈਂਡਮ ਇਨ ਕੈਨੇਡਾ ਇਹ ਕੀ ਹੈ। ਵਾਈ ਨਿਊਜ਼ ਉਹ ਸ਼ੁਰੂ ਕਰਦਾ ਹੈ the participation of Canadian Sikhs in Khalistan referendum seeking to carve out Punjab from India has become a bone of contention in India-Canada relations। ਉਹ ਮੰਨ ਰਹੇ ਨੇ ਕਿ ਇਸ ਇਸ਼ੂ ਨੇ ਭਾਰਤ ਔਰ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਕਾਫੀ ਕੁੜਿੱਤਨ ਭਰੀ ਹੈ। ਔਰ ਉਹ ਆਪਣੇ ਹੁਣ ਜਿਹੜੇ ਉੱਥੇ ਬੈਠੇ ਇੰਡੀਅਨ ਨੇ ਜਿਹੜੇ IAS ਦੀ ਤਿਆਰੀ ਕਰ ਰਹੇ ਨੇ
ਉਹਨਾਂ ਨੂੰ ਵੀ ਪਤਾ ਹੈ ਵੀ ਇਹ ਕੀ ਹੋ ਰਿਹਾ, ਉਹ ਦੱਸ ਰਿਹਾ ਵੀ ਇਹ ਵਾਈਨ ਦਾ ਨਿਊਜ਼। ਫਿਰ ਨੈਕਸਟ ਹੈ what events were responsible for ਖਾਲਿਸਤਾਨ ਮੂਵਮੈਂਟ, ਕਿਹੜੀਆਂ ਘਟਨਾਵਾਂ ਨੇ ਜਿਨ੍ਹਾਂ ਕਰਕੇ ਖਾਲਿਸਤਾਨ ਮੂਵਮੈਂਟ ਆਈ। ਫਿਰ 1947 ਦੀ ਪਾਰਟੀਸ਼ਨ, ਪੰਜਾਬੀ ਸੂਬਾ ਮੂਵਮੈਂਟ, 1966 ਦੇ ਵਿੱਚ 3 ਹਿੱਸਿਆਂ 'ਚ ਪੰਜਾਬ ਦਾ ਵੰਡਿਆ ਜਾਣਾ, ਰਿਵਰ ਵਾਟਰ ਸ਼ੇਅਰਿੰਗ। ਉਹਨੇ ਕਿਹਾ ਜੀ ਇਹ ਸਾਰੇ ਇਸ਼ੂ ਨੇ ਜਿਨ੍ਹਾਂ ਤੋਂ ਸਿੱਖ ਅਸੰਤੁਸ਼ਟ ਨੇ ਔਰ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਨਾਲ ਧੱਕਾ ਹੋ ਰਿਹਾ, ਔਰ ਇਸ ਬੈਕਗਰਾਊਂਡ ਦੇ ਵਿੱਚ ਖਾਲਿਸਤਾਨ ਦੀ ਮੰਗ ਅੱਗੇ ਆਈ ਹੈ। ਫਿਰ ਉਹ ਅਗਲੇ ਜਿਹੜਾ ਕੁਐਰੀ ਹੈ ਵਟ ਵਾਜ਼ ਦਾ ਕੋਰਸ ਆਫ ਦਾ ਮੂਵਮੈਂਟ, ਇਹ ਐਵੋਲੂਸ਼ਨ ਕਿਵੇਂ ਹੋਈ ਇਸ ਦਾ, ਉਹਦੇ 'ਚ ਉਹਨੇ 80s ਦਾ ਜ਼ਿਕਰ ਕੀਤਾ ਹੈ, ਭਿੰਡਰਾਂ ਵਾਲਿਆਂ ਦਾ, ਆਪਰੇਸ਼ਨ ਬਲੂ ਸਟਾਰ ਦਾ, ਕਿਲਿੰਗ ਆਫ ਇੰਦਰਾ ਗਾਂਧੀ। ਫਿਰ ਉਹ ਅਖੀਰ 'ਚ ਕਹਿ ਰਿਹਾ ਐਟ ਪ੍ਰੈਜ਼ੈਂਟ ਖਾਲਿਸਤਾਨ ਮੂਵਮੈਂਟ ਇਜ਼ ਡੋਰਮੈਂਟ ਇਨ ਇੰਡੀਆ but gets ideological support from Sikhs living in Canada, UK, USA and ISI of Pakistan। ਕਿ ਜੀ ਇੱਥੇ ਥੋੜੀ ਡੋਰਮੈਂਟ ਹੈ ਪੰਜਾਬ ਦੇ ਵਿੱਚ ਇੰਡੀਆ 'ਚ, ਪਰ ਬਾਹਰਲੇ ਮੁਲਕਾਂ 'ਚ ਉਹਨੂੰ ਕਾਫੀ ਸਪੋਰਟ ਹੈ, ਵਿੱਚ ISI ਵੀ ਵਾਰਡ ਦਿੱਤੀ ਜਿਹੜਾ ਉਹਨਾਂ ਦਾ ਫੇਵਰੇਟ ਹੈ। ਫਿਰ ਉਹਨਾਂ ਨੇ ਜਿਹੜਾ ਅੱਡ ਆਪਰੇਸ਼ਨ ਇੰਡੀਆ ਨੇ ਕੀਤੇ ਜਿਹਦਾ ਤਾਂ ਸਾਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਹੈਗੇ ਨੇ, ਉਹਨਾਂ ਨੇ ਨਾਂ ਦਿੱਤੇ ਨੇ, ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹ ਇੱਕ ਕਹਿੰਦਾ ਆਪਰੇਸ਼ਨ ਸਨਡਾਊਨ, ਅਬੋਰਟਡ ਮਿਸ਼ਨ ਵਿਚ ਵਾਸ ਪਲਾਨਡ ਬਾਈ ਰਾਅ ਏਜੰਸੀ ਟੂ ਐਬਡਕਟ ਭਿੰਡਰਾਂ ਵਾਲੇ, ਕਿ ਇਹ ਕੀਤਾ ਨਹੀਂ ਪਰ ਇਹ ਉਹਨਾਂ ਨੇ ਪਲਾਨ ਕੀਤਾ। ਆਪਰੇਸ਼ਨ ਮੈਟਲ, ਇਟ ਵਾਸ ਲਿਮਿਟਡ ਟੂ ਗੋਲਡਨ ਟੈਂਪਲ। ਆਪਰੇਸ਼ਨ ਸ਼ਾਪ, ਕੈਪਚਰਿੰਗ ਆਫ ਸਸਪੈਕਟਸ ਫਰਮ ਆਊਟਸਕਰਟਸ ਆਫ ਪੰਜਾਬ, ਬਾਹਰੋਂ ਜਾ ਕੇ। ਆਪਰੇਸ਼ਨ ਵੁੱਡ ਰੋਜ਼, carried out by Indian Army throughout Punjab. Operation Black Thunder, second phase of Operation Blue Star that began in 1988 to remove Sikh militants. ਹੁਣ ਇਹ ਉਹ ਕਹਿ ਰਹੀ ਹੈ ਜਿਹੜੀ ਇਹਨਾਂ ਦੀ ਕੋਚਿੰਗ IAS ਪਾਰਲੀਮੈਂਟ ਦੇ ਥੱਲੇ IAS ਅਕੈਡਮੀ ਹੈ। ਫਿਰ ਉਹਨੇ ਕਿਹਾ ਜੀ what is the current happening in Canada, ਇਹ ਸਟੂਡੈਂਟਸ ਨੂੰ ਤਿਆਰ ਕਰਾ ਰਹੇ what is the current happening in India। ਉਹਨਾਂ ਨੇ ਕਿਹਾ ਜੀ recently thousands of Canadian Sikhs took part in unofficial voting exercise ਖਾਲਿਸਤਾਨ ਕਿ ਹਜ਼ਾਰਾਂ ਨੇ ਵੋਟਾਂ ਪਾਈਆਂ। ਫਿਰ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਨੈਕਸਟ ਫੇਜ਼ ਹੈ ਉਹ ਚੱਲਣਾ ਹੈ। ਰੈਫਰੈਂਡਮ ਸੀਕਸ ਟੂ ਐਸਟੈਬਲਿਸ਼ ਅ ਕੰਸੈਂਸਸ ਅਮੰਗ ਸਿੱਖ ਕਮਿਊਨਿਟੀਜ਼ ਟੂ ਕਾਰਵ ਆਊਟ ਅ ਸੈਪਰੇਟ ਹੋਮਲੈਂਡ ਕਾਲਡ ਖਾਲਿਸਤਾਨ। ਫਿਰ ਉਹਨਾਂ ਨੇ ਕਿਹਾ ਜੀ ਕਿ ਗਰੁੱਪ ਇਹ ਕਹਿ ਰਿਹਾ ਕਿ ਜਦੋਂ ਇਹ ਰੈਫਰੈਂਡਮ ਮੁਕੰਮਲ ਹੋ ਗਿਆ ਫਿਰ ਉਹ ਯੂਨਾਈਟਿਡ ਨੇਸ਼ਨਸ ਜਾਣਗੇ, ਦੂਸਰੀਆਂ ਹਿਊਮਨ ਰਾਈਟਸ ਬਾਡੀਜ਼ ਦੇ ਕੋਲ ਜਾਣਗੇ ਟੂ ਰੀਐਸਟੈਬਲਿਸ਼ ਪੰਜਾਬ ਐਜ਼ ਏ ਨੇਸ਼ਨ ਸਟੇਟ, ਕਿ ਪੰਜਾਬ ਨੂੰ ਵਾਪਸ ਇੱਕ ਮੁਲਕ ਦੇ ਤੌਰ ਤੇ ਸਥਾਪਿਤ ਕੀਤਾ ਜਾਏ। ਫਿਰ ਉਹਨੇ ਕਿਹਾ ਜੀ ਕਿ ਇਹ ਇੱਕ ਇਹੋ ਜਿਹਾ ਹੀ ਰੈਫਰੈਂਡਮ ਨਵੰਬਰ 2021 ਦੇ ਵਿੱਚ ਲੰਡਨ ਦੇ ਵਿੱਚ ਵੀ ਹੋਇਆ ਸੀ। ਫਿਰ ਨੈਕਸਟ ਸਵਾਲ ਹੈ ਵਟ ਇਜ਼ ਦਾ ਸਟੈਂਡ ਆਫ ਬੋਥ ਦਾ ਗਵਰਨਮੈਂਟਸ, ਕਿ ਦੋਨਾਂ ਗਵਰਨਮੈਂਟਾਂ ਦਾ ਕੀ ਸਟੈਂਡ ਹੈ। ਉਹਨਾਂ ਨੇ ਕਿਹਾ ਜੀ ਕੈਨੇਡੀਅਨ ਅਥਾਰਟੀਜ਼ ਹੈਵ ਡਿਫੈਂਡਡ ਦਿਸ ਐਜ਼ ਐਕਸਾਈਜ਼ ਇਨ ਫਰੀडम ਆਫ ਸਪੀਚ। ਕੈਨੇਡਾ ਨੇ ਕਿਹਾ ਜੀ ਇਹ ਤਾਂ ਫਰੀडम ਆਫ ਸਪੀਚ ਹੈ, ਉਹਨਾਂ ਨੂੰ ਹੱਕ ਹੈ। ਇੰਡੀਆ ਬਾਰੇ ਉਹਨਾਂ ਨੇ ਕਿਹਾ ਕਿ ਇੰਡੀਅਨ ਫੋਰਨ ਮਿਨਿਸਟਰੀ ਨੇ ਹੈਜ਼ ਅਕਿਊਜ਼ਡ ਕੈਨੇਡਾ ਆਫ ਅਲਾਉਇੰਗ ਐਕਸਟ੍ਰੀਮਿਸਟ to carry out politically motivated exercise that are threat to integrity of India, ਕਿ ਇੰਡੀਆ ਨੇ ਪ੍ਰੋਟੈਸਟ ਕੀਤਾ ਜੀ ਸਾਡੀ ਯੂਨਿਟੀ ਇੰਟੈਗਰਿਟੀ ਨੂੰ ਖਤਰਾ ਹੈ। what is the history of Indians in Canada, ਫਿਰ ਉਹਨੇ ਕਿਹਾ ਜੀ ਇੰਨੇ % ਨੇ ਇੱਦਾਂ ਗਏ। ਹੁਣ ਜਿਹੜੀ ਹੈ ਪੰਜਾਬੀ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਸਪੋਰਟ ਕਰਦੀ ਹੈ ਖਾਲਿਸਤਾਨ ਨੂੰ, ਫੰਡ ਵੀ ਕਰਦੀ ਹੈ। ਉਹਨਾਂ ਦੇ ਕਈ ਖਾਲਿਸਤਾਨੀ ਆਈਡੀਆਲੋਗ ਤੇ ਐਕਸਟ੍ਰੀਮਿਸਟ ਉੱਥੇ ਰਹਿੰਦੇ ਨੇ ਔਰ ਹੁਣ ਵੱਡੀ ਗਿਣਤੀ ਜਿਹੜੇ ਸਟੂਡੈਂਟਸ ਜਾ ਰਹੇ ਨੇ ਉਹਦੇ 'ਚ ਵੀ ਪੰਜਾਬੀ ਮੂਲ ਦੇ ਕਾਫੀ ਨੇ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਕਿਸੇ ਦੀ ਚਰਚਾ ਹੋਏ ਤੇ ਇਸ ਤੋਂ ਹੀ ਅੰਦਾਜ਼ਾ ਹੁੰਦਾ ਹੈ ਕਿ ਵੀ ਜੇ ਹੁਣ ਉਹਨਾਂ ਦੀ IAS ਟ੍ਰੇਨਿੰਗ ਅਕੈਡਮੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਇਨ ਕੈਨੇਡਾ ਐਜ਼ ਏ ਸਬਜੈਕਟ, ਔਰ ਉਹਨੇ ਕੋਸ਼ਿਸ਼ ਕੀਤੀ ਹੈ ਜਿਹਨੇ ਵੀ ਇਹ ਸਾਰਾ ਸਿਲੇਬਸ ਬਣਾਇਆ ਕਿ ਫੇਅਰ ਰਹਿਣ ਦੀ। ਆਪਣਾ ਇੰਡੀਅਨ ਤਾਂ ਹੈ ਹੀ ਨੇ, ISI ਤਾਂ ਵਿੱਚ ਵਾੜਨੀ ਸੀ, ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਨਾਲ ਉੱਥੇ ਵੀ ਪਤਾ ਲੱਗ ਰਿਹਾ ਹੈ ਕਿ ਬਾਹਰ ਬੈਠੇ ਸਿੱਖ ਡਾਇਸਪੋਰਾ ਡਿਟਰਮਿੰਡ ਨੇ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਪੰਜਾਬ ਅਸੀਂ ਲੈਣਾ ਹੀ ਲੈਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰਬਾਣੀ ਵਿਚਾਰ ਰਹਿਣ ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਨਵੰਬਰ 84 ਦੀ ਜਿਹੜਾ ਦੁਖਾਂਤ ਹੈ ਨਸਲਕੁਸ਼ੀ ਹੈ ਉਸ ਨੂੰ ਆਪਾਂ ਯਾਦ ਕਰ ਰਹੇ ਹਾਂ। ਸੋ ਇਸ ਦੇ ਬਾਬਤ ਜਿਹੜੇ ਸਿੱਖ ਸ਼ਹਿਰਾਂ ਵੱਲੋਂ ਵੀ ਆਪਣੇ ਜਜ਼ਬਿਆਂ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਸੋ ਕੁਝ ਨਜ਼ਮਾਂ ਆਪਾਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਲੈ ਕੇ ਬਹੁਤ ਕੁਝ ਜਿਹੜਾ ਹੈ ਉਹ ਪਹਿਲੀ ਸਟੇਜ ਦੇ ਉੱਤੇ ਉਹਦੀ ਡਾਕੂਮੈਂਟੇਸ਼ਨ ਦਿੱਲੀ ਬੇਸਡ ਆਰਗੇਨਾਈਜੇਸ਼ਨਸ ਨੇ ਕੀਤੀ। ਇਹ ਉਹੀ ਗਰੁੱਪ ਸੀ ਸਿਟੀਜ਼ਨਸ ਫਾਰ ਡੈਮੋਕ੍ਰੇਸੀ ਜਾਂ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼, ਜਿਨ੍ਹਾਂ ਨੇ ਪੰਜਾਬ ਦੇ ਜੂਨ 84 ਦੇ ਘੱਲੂਘਾਰੇ ਤੇ ਬੇਸਡ ਜਿਹੜੇ ਫਸਟ ਹੈਂਡ ਅਕਾਊਂਟ ਸੀ ਉਸ ਤੋਂ ਬਾਅਦ ਰਿਪੋਰਟ ਜਾਰੀ ਕੀਤੀ ਸੀ ਆਪਰੇਸ਼ਨ ਇਨ ਪੰਜਾਬ। ਹੁਣ ਨਵੰਬਰ 84 ਨੂੰ ਲੈ ਕੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਅੰਗਰੇਜ਼ੀ 'ਚ ਜਿਹੜੀਆਂ ਨੇ, ਔਰ ਜਦੋਂ ਵੀ ਇਹ ਹਫਤਾ ਆਉਂਦਾ ਇਸ ਵੇਲੇ ਸਾਰੀਆਂ ਹੀ ਸਿੱਖ ਆਰਗੇਨਾਈਜੇਸ਼ਨਸ, ਉਹ ਭਾਵੇਂ NGOs ਨੇ, ਦੂਸਰੀਆਂ ਨੇ, ਕੁਛ ਨੇ ਹੈਸ਼ਟੈਗ ਚਲਾਏ, ਕੁਛ ਨੇ ਯਾਦਾਂ ਸਾਂਝੀਆਂ ਕੀਤੀਆਂ, ਕੁਛ ਨੇ ਕਹਾਣੀਆਂ, ਕਈਆਂ ਨੇ ਆਰਟ ਵਰਕ ਕ੍ਰੀਏਟ ਕੀਤੇ ਨੇ। ਔਰ ਸਾਰਾ ਕਿਉਂਕਿ ਸਾਡਾ ਮਨ ਤਾਂ ਕਰਦਾ ਹੈ ਵੀ ਅਸੀਂ ਹਰ ਇੱਕ ਨੂੰ ਰੈਕਗਨਾਈਜ਼ ਕਰੀਏ, ਪਰ ਜਿਹੜਾ ਫੋਰਮ ਹੈ ਸਾਡਾ ਜਿਸ ਕਿਸਮ ਦਾ, ਉਹਦੇ 'ਚ ਸਭ ਤੋਂ ਜਿਹੜਾ ਹਾਲਾਂ ਕਹਾਣੀਆਂ, ਜਿਵੇਂ ਮੈਂ ਅਜੀਤ ਕੌਰ ਦਾ ਜ਼ਿਕਰ ਕੀਤਾ ਸੀ, ਉਹਨਾਂ ਦੀਆਂ ਕਹਾਣੀਆਂ, ਲਹੂ ਦਾ ਚੁਬੱਚਾ ਉਹਨਾਂ ਦੀ ਕਿਤਾਬ, ਸਿਰਾਂ ਦੀ ਫਸਲ, ਜੂਨ 84, ਨਵੰਬਰ 84। ਪਰ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਜਿਨ੍ਹਾਂ ਕਵੀਆਂ ਨੇ, ਦੋ ਅਸੀਂ ਨਜ਼ਮਾਂ ਪਿਕ ਕੀਤੀਆਂ ਨੇ। ਇੱਕ ਸੋਸ਼ਲ ਮੀਡੀਆ ਤੋਂ ਹੈ ਸੁਰਜੀਤ ਸਿੰਘ ਹੋਰਾਂ ਦੀ, ਇੱਕ ਸਾਡੇ ਵੀਰ ਪ੍ਰਭ ਸਰਵਣ ਸਿੰਘ ਜਿਹੜੇ ਮੌਂਟਰੀਆਲ ਬੇਸਡ ਨੇ, ਪੂਰਾ ਸਿੱਖੀ ਜਜ਼ਬਾ ਰੱਖਦੇ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਔਰ ਉਹਨਾਂ ਨੇ ਸੋਲੂਸ਼ਨ ਵੀ ਸੁਝਾਇਆ। ਇਸ ਲਈ ਉਹਨੂੰ ਮੈਂ ਸੈਕੰਡਲੀ ਪੜਾਂਗਾ। ਪਹਿਲਾਂ ਮੈਂ ਸੁਰਜੀਤ ਸਿੰਘ ਜਿਨ੍ਹਾਂ ਨੇ ਨਜ਼ਮ ਲਿਖੀ ਖੌਲਦਾ ਹੈ ਖੂਨ। ਅੱਖਾਂ ਤੇ ਪੱਟੀ ਬੰਨ੍ਹ ਕੇ ਹਰ ਭਾਰਤੀ ਅਦਾਲਤ ਵਿੱਚ ਅੱਜ ਵੀ ਇਨਸਾਫ ਦੇਵੀ ਦਾ ਬੁੱਤ, ਹਰ ਜੱਜ ਦੀ ਕੁਰਸੀ ਦੇ ਪਿੱਛੇ ਸੁਸ਼ੋਭਤ ਤਰਾਜੂ ਪਕੜ, ਜਿਵੇਂ ਇਹੀ ਸਲਾਹ ਦੇ ਰਿਹਾ ਜਾਪਦਾ ਹੈ, ਤੁਸੀਂ ਅੰਨ੍ਹੇਵਾਹ ਫੈਸਲੇ ਦੇਈ ਜਾਓ, ਪਲੜਾ ਕਿੱਧਰ ਝੁਕਿਆ, ਅੰਨੀਆਂ ਅਦਾਲਤਾਂ ਵਿੱਚ ਤੁਹਾਨੂੰ ਦੇਖਣ ਦੀ ਲੋੜ ਨਹੀਂ। ਹੰਡਾਏ 3 ਦਹਾਕੇ ਇਨਸਾਫ ਉਡੀਕਦੇ ਜਰੀ ਕੌਮ ਨੇ 84 ਦੀ ਨਸਲਕੁਸ਼ੀ, ਹੁਣ ਤੱਕ ਬੇਦੋਸ਼ੀਆਂ ਦਾ ਚੜ੍ਹ ਕੇ ਸਾਡੇ ਸਿਰ ਬੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਸੈਂਕੜੇ ਅਬਲਾਵਾਂ ਰੋਈਆਂ, ਦਿਨ ਦਿਹਾੜੇ ਜਿਹੜੀਆਂ ਹੋਈਆਂ ਨਿਥਾਵੀਆਂ, ਨਿਖਸਮੀਆਂ ਤੇ ਨਿਪੁੱਤੀਆਂ, ਦਿਨ ਦਿਹਾੜੇ ਚੁੰਡਦੇ ਰਹੇ ਪੁਲਿਸ ਨੇਤਾ ਤੇ ਕਾਂਗਰਸੀ ਗੁੰਡੇ, ਕਲੋਨੀ ਸ਼ਾਮ ਬਣੀ ਕਤਲਗਾਹ, ਬੇਅੰਤ ਬਾਲਾਂ ਦੇ ਸਿਰ ਮਰੁੰਡੇ, ਮਾਸੂਮ ਬੱਚੀਆਂ ਸਾਹਵੇਂ ਜਿਨ੍ਹਾਂ ਦੇ ਦਿਨੇ ਸਾੜੇ ਤਾਏ ਚਾਚੇ ਤੇ ਪਿਓ ਭਰਾ, ਉਹਨਾਂ ਨਾਲ ਹੀ ਰਾਤ ਕੀਤਾ ਹਿੰਦੂ ਟੋਲੀਆਂ ਰਲ, ਜਬਰ ਜਿਨਾ ਨਾਲ ਕਹਿੰਦੇ ਦੇਖਣਾ ਯਾਦ ਕਰੇਗਾ ਖਾਲਸਾ, ਹੁਣ ਕਿਵੇਂ ਭੁੱਲ ਜਾਈਏ ਦੱਸੋ ਜ਼ਰਾ, ਖੂਨ ਦੇ ਬਦਲੇ ਖੂਨ ਲਈ ਵੈਰੀ ਟੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਆਦਮ ਬੂ ਧੂਏ ਸ਼ਹਿਰਾਂ ਦੇ ਸ਼ਹਿਰ ਟੱਕੇ, ਸਿੱਖ ਲਾਸ਼ਾਂ ਤੇ ਪਿੰਜਰ ਘਸੀਟਦੇ, ਸਿਰਫ 94 ਮਾਸ ਨੂੰ ਖਾਂਦੇ ਲੜਦੇ ਕੁੱਤੇ, ਗਲੀਆਂ ਸੜਕਾਂ ਪਟੜੀਆਂ ਲਹੂ ਭਿੱਜੀਆਂ, ਲੋਥਾਂ ਕੱਟੇ ਕੇਸ ਝੁਲਸੇ ਅੰਗ ਤੇ ਪੱਗਾਂ ਰੁਲਦੀਆਂ, ਵਿਸ਼ਵ ਦੀ ਪਹਿਲੀ ਵਿਧਵਾ ਕਾਲੋਨੀ ਉਸਰੀ, ਚੁੱਪ ਦੇਖਦੀ ਦੁਨੀਆ, ਛੁਪ ਗਏ ਨਹਿਰੂ ਜੈਕਟ ਪਿੱਛੇ, ਕੁਛ ਗਾਂਧੀ ਟੋਪੀ ਥੱਲੇ, ਸਰਕਾਰੀ ਕੁਰਸੀਆਂ ਉੱਪਰ ਚਿੱਟੀ ਅਚਕਨ ਓਲੇ, ਉਹਨਾਂ ਤਰੱਕੀ ਯਾਫਤਾ ਗੁੰਡਿਆਂ ਦੀ ਅੱਜ ਵੀ ਭਾਰਤ ਦੇ ਹਰ ਕਾਂਗਰਸ ਭਵਨ 'ਚ ਜ਼ਮੀਰ ਫਰੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੋਲਦਾ ਹੈ ਖੂਨ। ਆਜ਼ਾਦੀ ਮਤਵਾਲੇ ਚੁੰਮ ਕੇ ਫਾਂਸੀ ਦੇ ਫੰਦੇ, ਸਨ 47 ਪਹਿਲੇ ਆਪੇ ਗਲ ਪਾ ਕੇ ਹੱਸਦੇ, ਹੰਟਰ ਛਿੱਲੇ ਲਹੂ ਲੋਹਾਨ ਨੰਗੇ ਪਿੰਡੇ, ਕਰਾਂ ਦੇ ਪਾਸੇ ਵਟਦੇ ਬਰਫ਼ ਸਿਲਾਂ ਤੇ ਲੇਟੇ, ਗਾਲੀਆਂ ਜਵਾਨੀਆਂ ਕਾਲੇ ਪਾਣੀਆਂ, ਖੁੱਸੇ ਖੇਤ ਮਾੜੀਆਂ, ਬਾਅਦ 47 ਹਾਰ ਉਡੀਕਦੇ ਗਲ, ਸੜਦੇ ਟਾਇਰ ਪਾ ਤੜਫਦੇ,
ਮਾਰ ਤਾੜੀਆਂ ਭੀੜ ਆਖਦੀ, ਦੇਖੋ ਸਿਖੜੇ ਭੰਗੜੇ ਕਰਦੇ, ਘੱਟ ਗਿਣਤੀਆਂ ਦਾ ਲਹੂ ਮੂੰਹ ਲੱਗਿਆ, ਸਦੀਆਂ ਸੁੱਤੇ ਜ਼ਲੀਲ ਗੁਲਾਮਾਂ, ਅੰਦਰ ਸੁੱਤਾ ਸ਼ੈਤਾਨ ਜਾਗਿਆ, ਦੇਸ਼ ਧਰੋਈ ਕੋਰਾ ਹਾਕਮ, ਦੇਸ਼ ਪ੍ਰੇਮੀਆਂ ਦਾ ਰੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਸੁਣੋ ਮੌਜੂਦਾ ਹਾਕਮੋ, ਤੁਹਾਡੇ ਹੱਥਾਂ ਤੇ ਚਮਕ ਰਹੇ ਮੁਸਲਮ, ਸਿੱਖ, ਬੋਧੀ, ਈਸਾਈਆਂ, ਦਲਿਤ ਤੇ ਮਾਸੂਮ ਆਦੀਵਾਸੀ ਖੂਨ ਦੇ ਨਿਸ਼ਾਨ। ਫੋਕੇ ਖੋਖਲੇ ਨਾਰਿਆਂ ਨਾਲ ਨੱਚ ਰਿਹਾ ਹੈ ਭਾਰਤ ਮਹਾਨ, ਗਰੀਬਾਂ ਦੀ ਰੱਤ ਚੂਸ ਚੂਸ ਤੁਸੀਂ ਕਰ ਰਹੇ ਮਾਨਵਤਾ ਲਹੂ ਲੁਹਾਨ। ਕਰਮਦਾਸ ਗਾਂਧੀ ਦੇ ਭਾਰਤ ਦੀ ਬਣ ਗਈ ਨਵੀਂ ਪਹਿਚਾਨ, ਗੈਂਗ ਰੇਪ, ਬੈਂਕ ਲੁੱਟ ਤੇ ਕਤਲੇਆਮ, ਦੇਸ਼ਾਂ ਵਿਦੇਸ਼ਾਂ ਨਸਲਕੁਸ਼ੀ ਬਰਸੀ ਤੇ ਸੈਂਕੜੇ ਸਿੱਖ ਕਰ ਰਹੇ ਖੂਨਦਾਨ। ਵੈਰੀ ਨੂੰ ਭਾਵੇਂ ਮੌਤ ਮੂੰਹੋਂ ਮੋੜਦਾ ਹੈ ਸਾਡਾ ਖੂਨ, ਅੱਜ ਵੀ ਸਾਰੀ ਕੌਮ ਦਾ ਹੈ ਖੌਲਦਾ ਖੂਨ। ਅਖੀਰਲਾ ਪੈਰਾਗ੍ਰਾਫ ਹੈ, ਲੱਗਦਾ ਬਹੁ ਗਿਣਤੀ ਹੁਣ ਉਸ ਸਰਹੰਦ ਨੂੰ ਹਨ ਭੁੱਲ ਗਏ। ਲੱਗਦਾ ਬਹੁ ਗਿਣਤੀ ਹੁਣ ਉਸ ਸਰਹੰਦ ਨੂੰ ਹਨ ਭੁੱਲ ਗਏ, ਡਾਢੀ ਇੱਟ ਨਾਲ ਇੱਟ ਖੜਕਾਉਣ ਵਾਲੀ ਬੰਦੇ ਬਹਾਦਰ ਦੀ ਜੰਗ ਨੂੰ ਹਨ ਭੁੱਲ ਗਏ। ਲੰਡਨ ਊਧਮ ਦੇ ਕੀਤੇ ਪਲਟਵਾਰ ਰੰਗ ਨੂੰ ਹਨ ਭੁੱਲ ਗਏ, ਪੂਰੀ ਕੀਤੀ ਸਤਵੰਤ ਬੇਅੰਤ ਨੇ ਹਰ ਸਿੱਖ ਉਮੰਗ ਨੂੰ ਹਨ ਭੁੱਲ ਗਏ। 20 ਸਾਲ ਨਾ ਚੜਿਆ ਕੋਈ ਘੋੜੀ, ਸਾਰੇ ਪਿੰਡ ਹਨ ਭੁੱਲ ਗਏ। ਪਿੰਡਾਂ ਦੀਆਂ ਖਾਲਾਂ 'ਚ ਵਗਾਈ ਸਾਡੀ ਗਰਮ ਰੱਤ, ਤੁਹਾਡੀ ਬਚਾਈ ਜਿਨ੍ਹਾਂ ਉਹਨਾਂ ਦੀ ਰੁਲਦੀ ਪੱਤ। ਸੁਰਜੀਤ ਸਿਰ ਪਾਈ ਭਾਜੀ ਨੂੰ ਸਦਾ ਮੋੜਦਾ ਹੈ ਸਿੱਖੀ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ। ਇਹ ਕਨਕਲੂਜਨ ਹੈ ਕਿ ਇਹ ਸੁਰਜੀਤ ਉਹਨਾਂ ਦਾ ਨਾਂ ਹੈ ਸ਼ਾਇਰ ਦਾ, ਸਿਰ ਪਾਈ ਭਾਜੀ ਨੂੰ ਸਦਾ ਮੋੜਦਾ ਹੈ ਸਿੱਖੀ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਔਰ ਅੱਗੋਂ ਕਿਵੇਂ ਕਿਸੇ ਵੀ ਨਸਲਕੁਸ਼ੀ ਦੇ ਬਚਾਅ ਲਈ ਕੀ ਕਰਨਾ ਹੈ, ਵੀਰ ਪ੍ਰਭ ਸਰਵਣ ਸਿੰਘ ਹੋਰਾਂ ਦੀ ਬਰੀਫ ਨਜ਼ਮ ਹੈ। ਸਿੱਖ ਕਤਲੇਆਮ ਨਵੰਬਰ 1984, ਕਰਿਓ ਮੁਆਫ ਇਸ ਗੁਸਤਾਖ ਨੂੰ ਪਿਆਰੇ ਖਾਲਸਾ ਜੀ, ਜੇਕਰ ਚੰਗੀਆਂ ਨਾ ਇਹ ਲੱਗੀਆਂ ਲਾਈਨਾਂ 4। ਚੜ੍ਹਦਾ ਜਦੋਂ ਨਵੰਬਰ ਤਾਂ ਦਿਲ ਦੁੱਖ ਨਾਲ ਰੋ ਉੱਠਦਾ, ਕੀ ਕਰਵਾਇਆ ਇਹਨਾਂ ਦੁਸ਼ਟਾਂ ਅਤਿਆਚਾਰ। 36 ਘੰਟੇ ਦਿੱਤੇ ਸਿੱਖਾਂ ਤਾਈਂ ਮੁਕਾਬਣ ਲਈ, ਕੈਸਾ ਇਹਨਾਂ ਦਾ ਹੈ ਸਿੱਖੀ ਲਈ ਸਤਕਾਰ। ਪਰ ਭੋਲੇ ਭੁੱਲ ਗਏ ਮੱਸੇ ਰੰਗੜ ਨਰੰਗੇ ਵਰਗਿਆਂ ਨੂੰ, ਸਿੱਖੀ ਤਾਈਂ ਮੁਕਾਉਂਦੇ ਤੁਰ ਗਏ ਕਈ ਹਜ਼ਾਰ। ਇੰਦਰਾ ਗਈ, ਰਾਜੀਵ ਵੀ ਤੁਰ ਗਿਆ, ਹੋਰ ਵੀ ਜਾਵਣਗੇ। ਇਹੋ ਜੇ ਕਈ ਦਿੱਤੇ ਸਿੰਘਾਂ ਨਰਕੀ ਡਾਰ, ਪਰ ਮੈਨੂੰ ਗਿਲਾ ਥੋੜਾ ਜਿਹਾ ਹੈ ਸਿੱਖਾਂ ਦੇ ਉੱਤੇ ਵੀ। ਅੰਮ੍ਰਿਤਧਾਰੀ ਬਣ ਕਿਉਂ ਪਹਿਨੀ ਨਾ ਤਲਵਾਰ, ਕੱਲੇ ਕੱਲੇ ਦੇ ਘਰ ਹੁੰਦੀ 315 ਜੇ, ਹੁੰਦਾ ਡੱਬ ਵਿੱਚ 32 ਬੋਰ ਦਾ ਜੇ ਹਥਿਆਰ। ਚੜ੍ਹਦੇ ਛੱਤਾਂ ਉੱਤੇ ਢੇਰੀਆਂ ਲਾਉਂਦੇ ਦੁਸ਼ਟਾਂ ਦੀਆਂ, ਬਾਹਰੋਂ ਆਉਂਦੇ ਸੀ ਜੋ ਕਰਦੇ ਮਾਰੋ ਮਾਰ। ਸਾਡੇ ਘਰੀਂ ਫਰਿੱਜਾਂ, ਕਾਰਾਂ, ਕੂਲਰ ਤੇ ਟੀਵੀ ਨੇ, ਕਿਉਂ ਨਹੀਂ ਸਿੱਖੋ ਸਾਡੇ ਘਰਾਂ ਵਿੱਚ ਹਥਿਆਰ। ਇਹ ਗੱਲ ਮੰਨੀ ਹੁੰਦੀ ਜੇਕਰ ਪਿੰਡਰਾਂ ਵਾਲੇ ਦੀ, ਨਾਲ ਗਰੰਟੀ ਕਹਿਣਾ ਕਦੇ ਨਾ ਪੈਂਦੀ ਮਾਰ। ਨਾ ਡਰ ਦੇਣਾ ਕਿਸੇ ਨੂੰ, ਨਾ ਡਰ ਕਿਸੇ ਦਾ ਮੰਨਣਾ ਏ। ਨੌਵੇਂ ਸਤਿਗੁਰ ਜੀ ਨੇ ਬਖਸ਼ੀ ਇਹੋ ਵਿਚਾਰ, ਸ਼ਸਤਰਹੀਣੇ ਸਿੱਖ ਨੂੰ ਭੇਡ ਬਰਾਬਰ ਜਾਣੀਦਾ। ਕਲਗੀਧਰ ਜੀ ਸਾਨੂੰ ਕਹਿੰਦੇ ਹਨ ਵੰਗਾਰ, ਮੰਨ ਕੇ ਹੁਕਮ ਗੁਰਾਂ ਦਾ ਅੰਮ੍ਰਿਤਧਾਰੀ ਹੋ ਜਾਈਏ। ਬਾਣੀ ਬਾਣੇ ਦੇ ਨਾਲ ਕਰੀਏ ਦਿਲੋਂ ਪਿਆਰ, ਅੱਗੇ ਤੋਂ ਜੇ ਪਹਿਰਾ ਦਈਏ ਗੁਰਾਂ ਦੇ ਬਚਨਾਂ ਤੇ। ਸਰਵਣ ਸਿੰਘਾ ਸਾਡੀ ਕਦੇ ਨਾ ਹੋਊ ਹਾਰ, ਮੰਨ ਕੇ ਹੁਕਮ ਗੁਰਾਂ ਦਾ ਅੰਮ੍ਰਿਤਧਾਰੀ ਹੋ ਜਾਈਏ। ਬਾਣੀ ਬਾਣੇ ਦੇ ਨਾਲ ਕਰੀਏ ਦਿਲੋਂ ਪਿਆਰ, ਅੱਗੇ ਤੋਂ ਜੇ ਪਹਿਰਾ ਦਈਏ ਗੁਰਾਂ ਦੇ ਬਚਨਾਂ ਤੇ। ਸਰਵਣ ਸਿੰਘਾ ਸਾਡੀ ਕਦੇ ਨਾ ਹੋਊ ਹਾਰ। ਸੋ ਉਹਨਾਂ ਨੇ ਵੀਰ ਪ੍ਰਭ ਸਰਵਣ ਸਿੰਘ ਹੋਰਾਂ ਨੇ ਸੋਲੂਸ਼ਨ ਵੀ ਦਿੱਤਾ ਹੈ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਅੱਜ ਪੰਜਾਬ ਦੇ ਵਿੱਚ
ਸਿੱਖ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ, ਆਪਣੇ ਆਧਾਰ ਸਿੱਖੀ ਵੱਲ ਪ੍ਰੇਰਣ ਦੀ ਲਹਿਰ ਹੈ, ਇਹ ਹੋਰ ਵੀ ਪ੍ਰਚੰਡ ਕਰਨੀ ਚਾਹੀਦੀ ਹੈ। ਔਰ ਇਹੀ ਅਲਟੀਮੇਟਲੀ ਜਿੱਥੇ ਜਿੱਥੇ ਸਿੱਖ ਹੈ, ਔਰ ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਇਹ ਸਾਨੂੰ ਯਾਦ ਦਹਾਨੀ ਵੀ ਕਰਵਾਉਂਦੀ 38 ਸਾਲਾਂ ਤੋਂ ਕਿ ਹਕੂਮਤ ਉਹ ਸੈਂਟਰਲ ਲੈਵਲ ਦੀ ਹੋਏ, ਸਟੇਟਾਂ ਦੀ ਹੋਏ, ਪੁਲਿਸ, ਉਹਨਾਂ ਦਾ ਮੀਡੀਆ, ਉਹਨਾਂ ਦੀ ਬਹੁ ਗਿਣਤੀ ਉਹ ਸਿੱਖਾਂ ਦੇ ਖੂਨ ਦੀ ਪਿਆਸੀ ਸੀ, ਹੈ, ਰਹੇਗੀ। ਸਾਨੂੰ ਆਪਣਾ ਬਚਾਅ ਆਪ ਕਰਨਾ ਹੋਏਗਾ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇਸ ਹਫਤੇ ਦਾ ਜਿਹੜਾ ਕੱਲ ਅਸੀਂ ਕੈਲੀਫੋਰਨੀਆ, ਯੂਬਾ ਸਿਟੀ, ਜਿੱਥੇ ਕਿ ਆਲਮੋਸਟ 2 ਹਫ਼ਤੇ ਇੱਕ ਸਭ ਤੋਂ ਵੱਡਾ ਇਕੱਠ ਅਮਰੀਕਾ 'ਚ ਸਿੱਖਾਂ ਦਾ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ। ਔਰ ਅਸੀਂ ਉੱਥੋਂ ਲਾਈਵ ਪ੍ਰੋਗਰਾਮ ਦਰਸ਼ਕਾਂ ਤੱਕ ਲਿਆਵਾਂਗੇ ਜੋ ਉਹਨਾਂ ਦੇ ਨਿਸ਼ਾਨ ਸਾਹਿਬ ਝੂਲਣ, ਆਤਿਸ਼ਬਾਜ਼ੀ ਔਰ ਨਗਰ ਕੀਰਤਨ। ਬਿਲਕੁਲ। ਔਰ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਸਟੂਡੀਓ 'ਚ ਗੈਰ ਹਾਜ਼ਰ ਹੋਵਾਂਗੇ। ਹਾਂ, ਸਟੂਡੀਓ ਤੋਂ ਗੈਰ ਹਾਜ਼ਰ ਹੋਵਾਂਗੇ। ਹਾਂਜੀ। ਔਰ ਫਿਰ ਵਾਪਸ ਆ ਕੇ ਤੁਹਾਡੇ ਰੂਬਰੂ ਹੋਵਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਤੁਸੀਂ ਆਪਣੇ ਵਿਊਅਰਸ ਕੋਲ ਨੇ ਇੱਥੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।